ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ तुहाडी होस्ट नीलम कौर। मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸਿਆਣੇ ਸੋਹਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਅਜ਼ੀਜ਼ ਮੁਸਲਮਾਨ ਭੈਣਾਂ ਭਰਾਵਾਂ ਨੂੰ ਵੀ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया। जी डॉक्टर साहब, अज 27 जुलाई 2020 12 सावन नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, आर्शियन केबल, बेल 5 टेवन इन कैनेडा, roku, जादू बॉक्स, शावा, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਇਹ ਪਹਿਲਾ ਪ੍ਰੋਗਰਾਮ ਹੈ। ਅੱਜ ਸੋਮਵਾਰ ਦਾ ਦਿਨ ਹੈ, ਸੋ ਆਸ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਆਪਾਂ ਜੋ ਆਪਣੇ ਪ੍ਰੋਗਰਾਮ ਦੇ ਵਿੱਚ ਪਹਿਲਾ ਅਹਿਮ ਇਸ਼ੂ ਵਿਚਾਰਨ ਜਾ ਰਹੇ ਹਾਂ ਉਸ ਬਾਰੇ ਆਪਾਂ ਤੁਹਾਨੂੰ ਦੱਸ ਦਈਏ ਕਿ ਕਿਹੜਾ ਇਸ਼ੂ ਆਪਾਂ ਤੁਹਾਡੇ ਨਾਲ ਵਿਚਾਰਾਂਗੇ। ਸੋ ਪਹਿਲੇ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਕਿ ਜਿਸ ਤਰ੍ਹਾਂ ਕਿ ਬੀਤੇ ਕੱਲ ਕਾਰਗਿਲ ਜੰਗ ਦੀ ਜੋ 21ਵੀਂ ਵਰ੍ਹੇਗੰਢ ਸੀ, ਸੋ ਇਸ ਮੌਕੇ ਤੇ ਮੋਦੀ ਨੇ ਆਪਣੇ ਸੁਨੇਹੇ ਵਿੱਚ ਭਾਰਤੀ ਫੌਜ ਦੀ ਬਹਾਦਰੀ ਦੀਆਂ ਜੜੀਆਂ ਬੜੀਆਂ ਹੀ ਡਿੰਗਾਂ ਮਾਰੀਆਂ ਨੇ। ਪਰ ਜੋ ਦੁਰਦਸ਼ਾ ਜੋ ਲਗਭਗ 1.5 ਮਹੀਨਾ ਪਹਿਲਾਂ ਭਾਰਤ ਦੀ ਚੀਨ ਨੇ ਕੀਤੀ ਹੈ, ਜਿਸ ਕੋਲ ਹੁਣ ਵੀ ਭਾਰਤ ਦਾ ਕਈ ਮੀਲ ਇਲਾਕਾ ਹੈ, ਉਸ ਬਾਰੇ ਮੋਦੀ ਦੇ ਮੂੰਹੋਂ ਕੁਝ ਵੀ ਨਹੀਂ ਫੁੱਟਿਆ। ਸੋ ਹੁਣ ਆਪਾਂ ਇਹ ਦੇਖਾਂਗੇ ਕਿ ਜਿਹੜੀ ਇਹ ਕਾਰਗਿਲ ਜੰਗ ਇਹ ਕੀ ਸੀ ਔਰ ਭਾਰਤ ਚੀਨ ਤੋਂ ਇੰਨਾ ਖੌਫਜ਼ਦਾ ਕਿਉਂ ਹੈ। ਸੋ ਇਸ ਬਾਰੇ ਵਿਚਾਰ ਚਰਚਾ ਕਰਾਂਗੇ, ਡਾਕਟਰ ਸਾਹਿਬ ਕੋਲੋਂ ਜ਼ੁਬਾਨੀ ਜਾਣਾਂਗੇ ਔਰ ਜੋ ਕਰੋਨਾ ਅਪਡੇਟ ਹੈ ਉਹ ਵੀ ਡਾਕਟਰ ਸਾਹਿਬ ਕੋਲੋਂ ਜਾਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? देखो, तुसी चंगी शुरुआत की है और पंजाबी का बड़ा सोहना लफज है कि बई होर तो बड़ा चवड़ करी जाना है, जिहड़ी असली गल है उहदे बारे भी कुछ फुट हुण बोलना ते फुटना ये भी अपने आप च दो लफ्ज़ां दी कित्थे वरतों होनी है, ये एक बड़ा खूबसूरत अंदाज हुंदा है। हुण वीकेंड सी और जिहड़ा बीतिया कल है 26 जुलाई का दिन, भारत ने मोदी ने मन की बात जिहड़ी एक उन्हें मंथली प्रोग्राम प्राइम मिनिस्टर बनने तो बाद शुरू किया, क्योंकि सवाल तो कोई पुछदा नहीं है और बाकी कोई घर वाली भी नहीं है कि जिहदे नाल मन की बात करे। वैसे वो मन की बात घट हुंदी है, फ्रॉड की बात हुंदी है और उन्होंने ये हुंदा है कि भी ना वो मीडिया नूं फेस करदा है। इन्हां 6 सालां च उन्हें कदे भी ओपनली कोई प्रैस कॉन्फ्रेंस करके कोई लोगों के सवाल नहीं लए। ट्रंप वर्गा बंदा भी जिहड़ा हालां मीडिया नूं पूरा डिसलाइक करदा है, फिर भी असी कोरोना जदों एन चल रहा सी क्लाइमैक्स वाल, उदों भी भावें अनपलेजेंट सवाल सी, भड़कदा भी सी, कई बारी डॉक्टर फूची नूं पासे कर दिंदा सी, लेकिन घट्टो घट्ट मीडिया दे सामने आके ये दसना कि हकीकत की है। होर डेमोक्रेसी ते डिक्टेटरशिप च फर्क की हुंदा है। जे देखना होए तो भारत वैसे तो जे 72 साल दी इन्हां दी फंक्शनिंग इवन नेहरू दे जमाने तो ही देखो तो ये एक टकौंज सी जां टकवंज सी, जिहड़ा झूठा जिहा लबादा जमहूरीयत दे नां थल्ले पाया होया सी। है तां उही शख्सी पूजा दी लाइन सी जो नेहरू ने कहा है उही है। और जदों नेहरू नूं जुत्तियां पईयां 62 दे विच चीन तो, फिर असी भी जो ग्रो हो रहे सी और बच्चे स्कूलों के बच्चों को एक ऐसे लिखण नूं दिता जांदा सी, नेहरू के बाद कौन, कि भी नेहरू इवें छाया होया सी सारी बॉडी पॉलिटिक दे उत्ते। भावें उस जमाने च अजे वड्डे वड्डे कांग्रेस के लीडर सी जिन्हां ने फ्रीडम स्ट्रगल दे विच गांधी दे नाल हिस्सा लिया होया सी, लेकिन इहदे च कोई शक नहीं है भी कोई बंदे दी चलदी सी। और इंदिरा गांधी का जमाना आया
ਉਦੋਂ ਤੱਕ ਤਾਂ ਜਦੋਂ ਐਮਰਜੈਂਸੀ ਲੱਗਦੀ ਹੈ ਔਰ ਜਿਵੇਂ ਦਾ ਉਹਦਾ ਡਿਕਟੇਟਰਾਨਾ ਸਾਰਾ ਹੀ ਉਹਦਾ ਜਿਹੜਾ ਅਮਲ ਸੀ ਸਾਰੀ ਪ੍ਰਾਈਮ ਮਿਨਿਸਟਰਸ਼ਿਪ ਦਾ ਉਹ ਡਿਕਟੇਟਰਾਨਾ ਹੀ ਸੀ। ਔਰ ਐਮਰਜੈਂਸੀ ਤੋਂ ਬਾਅਦ ਤਾਂ ਜਿਵੇਂ ਉਸ ਵੇਲੇ ਦੇ ਜਿਹੜਾ ਕਾਂਗਰਸ ਪ੍ਰੈਜ਼ੀਡੈਂਟ ਸੀ ਜਦੋਂ ਉਹਨੇ ਐਮਰਜੈਂਸੀ ਲਾਈ ਡੀ.ਕੇ. ਬਰੂਆ, ਅਸਾਮ ਦਾ ਸੀ, ਨਾਰਥ ਈਸਟ ਦਾ, ਤੇ ਉਹਨੇ ਉਹਦੀ ਸਟੇਟਮੈਂਟ ਹੈ ਬੜੀ ਕਲਾਸਿਕ। ਉਹਨੇ ਕਿਹਾ ਜੀ ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ, ਕਿ ਵੀ ਬਾਕੀ ਤਾਂ ਉਹ ਜਾਣ ਕੀ ਕਹਿੰਦੇ ਨੇ ਭਾੜ ਮੇ ਜਾਏ। ਤੇ ਉਹਦੇ ਚ ਉਹ ਸਾਰੇ ਦਾ ਇਹੀ ਸੀ ਕਿ ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ। ਔਰ ਵਾਕਈ ਉਹਦੇ ਚੋਂ ਬਾਕੀ ਉਹਨਾਂ ਨੇ ਕਿਹਾ ਜੀ ਉਹਦੇ ਕੈਬਨਿਟ ਚ ਕਿੰਨੇ ਮੰਤਰੀ ਸੀ, ਕਹਿੰਦੇ ਇੱਕੋ ਹੀ ਮੰਤਰੀ ਸੀ, ਬਾਕੀ ਕਿਸੇ ਸੰਤਰੀ ਸੀ। ਹੁਣ ਉਹ ਜ਼ਮਾਨਾ ਗਿਆ, ਫਿਰ ਇਹ ਹੋਪ ਆਈ ਕਿ ਜੀ ਜਿਹੜਾ ਸ਼ਾਇਦ ਆਪੋਜੀਸ਼ਨ ਆਏਗੀ, ਛੋਟੀਆਂ ਪਾਰਟੀਆਂ ਦਾ ਅਲਾਇੰਸ ਹੋਏਗਾ। ਔਰ ਠੀਕ ਹੈ, ਵਾਜਪਾਈ ਦੀ ਇੱਕ ਟਰਮ ਦੇ ਵੇੜੇ ਉਹਦੇ ਕੋਲ ਐਬਸੋਲੂਟ ਮੈਜੋਰਿਟੀ ਨਹੀਂ ਸੀ, ਮਾੜੇ ਮੋਟੇ ਉਹ ਡਿਸੀਜਨ ਜਿਨ੍ਹਾਂ 'ਚ ਰੀਜਨਲ ਪਾਰਟੀਆਂ ਕੋਈ ਜਿਹੜੀਆਂ ਨੇ ਉਹ ਇਤਰਾਜ਼ ਕਰਦੀਆਂ ਸੀ ਉਹਨੂੰ ਸ਼ੈਲਵ ਕਰ ਦਿੱਤਾ ਜਾਂਦਾ ਸੀ। ਲੇਕਿਨ ਅਸੀਂ ਦੇਖਦੇ ਹਾਂ ਵੀ ਜਦੋਂ ਦਾ ਮੋਦੀ ਬੀਜੇਪੀ ਦੀ ਐਬਸੋਲੂਟ ਮੈਜੋਰਿਟੀ ਪਹਿਲੀ ਟਰਮ ਵੇਲੇ ਆਈ, ਹੁਣ ਤਾਂ ਬਿਲਕੁਲ ਹੀ 300 ਕ੍ਰਾਸ ਹੋਇਆ ਤੇ ਉਹਨੇ ਬਿਲਕੁਲ ਹੀ ਜਿਹੜੀਆਂ ਸਾਰੀਆਂ ਇੰਸਟੀਟਿਊਸ਼ਨਸ ਵੀ ਮੁਲਕ ਦੀਆਂ ਡਿਸਟਰੋਏ ਕੀਤੀਆਂ। ਔਰ ਇੱਕ ਜਿਹੜਾ ਡੈਮੋਕ੍ਰੇਸੀ ਦਾ ਔਰ ਮੀਡੀਆ ਦਾ ਇੱਕ ਰੋਲ ਹੁੰਦਾ ਜਿਹਦੇ ਸਾਹਮਣੇ ਤੁਸੀਂ ਫੇਸ ਕਰਦੇ ਹੋ, ਸੋ ਉਹਦੇ ਚ ਕੀ ਹੈ, ਡਿਕਟੇਟਰਾਂ ਦਾ ਇਹ ਹੁੰਦਾ ਸੀ ਕਿ ਵਨ ਵੇ ਟ੍ਰੈਫਿਕ ਹੈ। ਬਿਲਕੁਲ, ਕਿ ਉਹ ਡਿਸਾਈਡ ਕਰਦੇ ਨੇ ਉਹਨਾਂ ਨੇ ਕੀ ਕਰਨਾ ਹੈ, ਉਹ ਲੋਕਾਂ ਨੂੰ ਦੱਸਦੇ ਨੇ, ਪੁੱਛਦੇ ਨਹੀਂ ਹੈ। ਇਹ ਤਾਂ ਦੱਸਦੇ ਵੀ ਨਹੀਂ ਹੈ, ਪੁੱਛਣਾ ਤਾਂ ਦੂਰ ਦੀ ਗੱਲ ਹੈ। ਇਹ ਤਾਂ ਜੇ ਅਸੀਂ ਕਾਰਗਿਲ ਦੀ ਗੱਲ ਜਿਹੜੀ ਹੈ ਉਹ ਪਹਿਲਾਂ ਕਰਦੇ ਹਾਂ ਔਰ ਉਹਨੂੰ ਮੌਜੂਦਾ ਜੋ ਹਾਲ 1999 ਚ ਇਸ 26 ਜੁਲਾਈ ਤੱਕ ਪਹੁੰਚਦੇ ਹਾਂ ਅਸੀਂ। ਹੁਣ ਜੇ ਤੁਸੀਂ ਕੋਈ ਵੀ ਜਿਹੜਾ ਬੰਦਾ ਈਵਨ ਪ੍ਰੋ ਇੰਡੀਆ ਵੀ ਹੋਏ, ਜਿਹਨੂੰ ਦੇਸ਼ ਭਗਤੀ ਦਾ ਬੁਖਾਰ ਚੜਿਆ ਹੋਏ, ਜੇ ਉਹਦੇ ਸਾਹਮਣੇ ਵੀ ਤੁਸੀਂ ਇਹ ਕੇਸ ਰੱਖੋਗੇ ਕਿ ਭਾਈ ਤੁਸੀਂ ਕਾਰਗਿਲ ਤੋਂ 1999 ਤੋਂ 2020 ਤੱਕ 21 ਸਾਲਾਂ ਦਾ ਭਾਰਤ ਦਾ ਹੀ ਫੌਜੀ ਸਫ਼ਰ ਹੀ ਦੇਖ ਲਓ, ਤੇ ਉਹਦੇ ਚ ਦੱਸੋ ਕਿ ਵੀ ਕਿੱਥੇ ਤੁਹਾਡੀ ਕਾਮਯਾਬੀ ਹੈ। ਕਾਰਗਿਲ ਦਾ ਤਾਂ ਨਜ਼ਰ ਆ ਰਿਹਾ ਸੀ ਉਦੋਂ ਵੀ, ਪਹਿਲਾਂ ਜੋ ਹੁਣ ਕੀਤਾ ਮੋਦੀ ਨੇ ਖੁਦ ਡਿਨਾਈ ਕੀਤਾ, ਮਿਲਟਰੀ ਜਨਰਲਸ ਤੋਂ ਡਿਨਾਈ ਕਰਵਾਇਆ, ਕੋਈ ਨਹੀਂ, ਨਾ ਕੋਈ ਆਇਆ, ਨਾ ਕੋਈ ਘੁਸਾ, ਨਾ ਕੁਛ ਹੁਆ। ਹੁਣ ਇਹ ਸਾਹਮਣੇ ਆਂਦਾ ਹੈ ਕਿ ਭਾਈ ਜਿਹੜੀਆਂ ਹਾਈਟਸ ਆਲਮੋਸਟ 16-17 ਹਜ਼ਾਰ ਫੀਟ ਦੇ ਉੱਤੇ ਜਿਹੜੀ ਹੁਣ ਦੀ ਵੀ ਅਸੀਂ ਕੰਟੈਕਟ 'ਚ ਗੱਲ ਕਰ ਰਹੇ ਹਾਂ, ਆਲਮੋਸਟ ਇਹ ਸਾਰਾ ਉਹੀ ਖਿੱਤਾ ਹੈ। ਉਹ ਕਾਰਗਿਲ ਦੀਆਂ ਹੋਣ, ਟਾਈਗਰ ਹਿੱਲ ਹੋਏ, ਜਾਂ ਅੱਜ ਦੇ ਜਦੋਂ ਅਸੀਂ ਗਲਵਾਨ ਵੈਲੀ ਦੂਸਰਾ ਦੇਖਦੇ ਹਾਂ, ਇਹ ਸਾਰਾ ਉਹੀ ਖਿੱਤਾ ਹੈ। ਮਾਊਂਟੇਨਸ ਏਰੀਆ ਹੈ ਜਿੱਥੇ ਆਕਸੀਜਨ ਦੀ ਕਮੀ ਹੈ ਬਹੁਤ ਸਾਰਾ, ਜਿਹਦੇ ਬਾਰੇ ਨਹਿਰੂ ਨੇ ਕਿਹਾ ਸੀ ਕਿ ਕੋਈ ਗ੍ਰੇਡ ਲਦਾਖ ਦੇ ਮਾਮਲੇ 'ਚ ਕਿ ਕੋਈ ਬਲੇਡ ਆਫ ਗ੍ਰਾਸ ਵੀ ਉੱਥੇ ਨਹੀਂ ਹੁੰਦਾ। ਹੁਣ ਇਸ ਸਾਰੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜਾ ਕੰਮ ਇੰਡੀਆ ਨੇ ਸਟੀਲਥਲੀ, ਹੁਣ ਅੱਜ ਮਨ ਕੀ ਬਾਤ ਦੇ ਨਾਂ ਥੱਲੇ ਮੋਦੀ ਇਹ ਕਹਿ ਰਿਹਾ ਕਿ ਜੀ ਪਾਕਿਸਤਾਨ ਨੇ ਸਾਡੀ ਪਿੱਠ 'ਚ ਛੁਰਾ ਮਾਰਿਆ, ਵਸਾਘਾਤ ਕੀਤਾ, ਅਸੀਂ ਤਾਂ ਦੋਸਤੀ ਦਾ ਹੱਥ ਵਧਾਇਆ ਸੀ। ਔਰ ਨਾਲ ਹੀ ਉਹ ਕਹਿ ਰਿਹਾ ਜੀ ਕਿ ਸਾਡੇ ਬਹਾਦਰਾਂ ਨੇ, ਸ਼ਹੀਦਾਂ ਨੇ ਜਿਹੜਾ ਉਹਨੂੰ ਜਿਹੜਾ ਡਿਫੀਟ ਕੀਤਾ, ਉਹਨੂੰ ਸਬਕ ਸਿਖਾਇਆ। ਲੇਕਿਨ ਇਹ ਤਾਂ 21 ਸਾਲ ਪਹਿਲਾਂ ਕੀ ਸੀ ਕੀ ਨਹੀਂ, ਬਹੁਤ ਕੁਝ ਬਾਹਰ ਆ ਗਿਆ, ਅਜੇ ਬਹੁਤ ਕੁਝ ਆਣਾ ਬਾਕੀ ਹੈ। ਜਿਹੜੀਆਂ ਨੇ ਆਪਸ ਦੇ ਵਿੱਚ ਜੋ ਕਿਤਾਬਾਂ ਵੀ ਲਿਖੀਆਂ ਗਈਆਂ, ਉਹ ਦੂਜਾ ਹਰ ਇੱਕ ਦਾ ਆਪਣਾ ਨੈਰੇਸ਼ਨ ਵਰਜ਼ਨ ਹੁੰਦਾ। ਲੇਕਿਨ ਦੋ ਗੱਲਾਂ ਇਹਦੇ 'ਚ ਬੜੀਆਂ ਸਪੈਸੀਫਿਕ ਨੇ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੇ ਇਹ ਜੋ ਕਾਰਗਿਲ ਦੇ ਵਿੱਚ ਇਹ ਵੀ ਦੋ ਇਹਦੇ 'ਚ ਵਿਊ ਨੇ। ਇੱਕ ਜ਼ਾਹਰ ਹੈ ਈਵਨ ਮੁਸ਼ਾਹਿਦ ਹੁਸੈਨ ਜਿਹੜੇ 1999 ਪੀਰੀਅਡ ਦੇ ਵਿੱਚ ਨਵਾਜ਼ ਸ਼ਰੀਫ ਮਿਨਿਸਟਰੀ 'ਚ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰ ਸੀ, ਉਹਨਾਂ ਦਾ ਵੀ ਮੈਂ ਇੱਕ ਪੁਰਾਣਾ ਇੰਟਰਵਿਊ ਦੇਖ ਰਿਹਾ ਸੀ। ਜਿਹੜੀ ਬੀਬੀ ਕਿਸੇ ਵੇਲੇ ਪੀਟੀਸੀ ਲਈ ਕੰਮ ਕਰਦੀ ਸੀ, ਸ਼ਮਾਇਲਾ ਜਾਫਰੀ, ਹੁਣ ਉਹ ਜਿਹੜੀ ਹੈ ਇਹਨਾਂ ਦੇ ਲਈ BBC ਦੀ ਕੋਰਸਪੋਂਡੈਂਟ ਹੈ। ਔਰ ਉਹਨੇ ਇੰਟਰਵਿਊ ਕੀਤਾ ਹੋਇਆ ਡੀਟੇਲ ਦੇ ਵਿੱਚ ਕਿ ਭਾਈ ਇਹ ਕੀ ਹੋਇਆ ਕਾਰਗਿਲ 'ਚ ਕੀ ਹੈ। ਪਰ ਉਹਨਾਂ ਨੇ ਮੁਸ਼ਾਹਿਦ ਹੁਸੈਨ ਉਹਨਾਂ ਨੇ ਵੀ ਇਹ ਕਿਹਾ ਕਿ ਜੀ ਨਵਾਜ਼ ਸ਼ਰੀਫ ਨੂੰ ਇਸ ਦਾ ਪਤਾ ਨਹੀਂ, ਕਿਉਂਕਿ ਜਦੋਂ ਅਸੀਂ ਉਹ ਸਾਰੇ ਪੀਰੀਅਡ ਨੂੰ ਦੇਖਦੇ ਹਾਂ ਕਿ ਇੱਕ ਪਾਸੇ ਬਸ ਡਿਪਲੋਮੇਸੀ ਦੇ ਨਾਂ ਥੱਲੇ ਅਟਲ ਬਿਹਾਰੀ ਵਾਜਪਾਈ, ਕਿਉਂਕਿ ਅਟਲ ਬਿਹਾਰੀ ਵਾਜਪਾਈ ਨੂੰ ਇਹ ਕ੍ਰੈਡਿਟ ਜ਼ਰੂਰ ਜਾਂਦਾ ਹੈ ਕਿ ਜਦੋਂ ਉਹ ਪਹਿਲੀ ਮੁਰਾਰਜੀ ਦੇਸਾਈ ਦੀ ਹਕੂਮਤ ਦੇ ਵੇਲੇ 1978 ਦੇ ਵਿੱਚ 77 ਐਂਡ ਦੇ ਵਿੱਚ ਜਿਹੜੀਆਂ ਨੇ ਚੋਣਾਂ ਹੁੰਦੀਆਂ ਨੇ ਔਰ ਫੋਰਨ ਮਿਨਿਸਟਰ ਬਣਦਾ। ਸੋ ਇਹ ਦੋਨੋਂ ਹੀ ਜਿਹੜੀ ਪਹਿਲ ਕਦਮੀਆਂ ਨੇ ਪਾਕਿਸਤਾਨ ਦੇ ਨਾਲ ਵੀ
ਜਿਹੜਾ ਹੈ ਸਬੰਧ ਸੁਧਾਰਨ ਦੀ ਕੋਸ਼ਿਸ਼ ਔਰ ਚਾਈਨਾ ਦੇ ਨਾਲ ਵੀ। ਜੀ ਹਾਲਾਂ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਹੈ ਕਿ ਫਰਕ ਇੰਨਾ ਹੀ ਹੁੰਦਾ ਹੈ, ਇਨ ਦਾ ਐਂਡ ਆਫ ਦਾ ਡੇ ਏਜੰਡਾ ਹਿੰਦੂਤਵੀਆਂ ਦਾ ਹਿੰਦੂਤਵੀ ਹੈ। ਬਿਲਕੁਲ ਇੱਥੇ ਵੀ ਜਿਵੇਂ ਉਹਦੇ ਲਈ ਇੱਕ ਟਰਮ ਯੂਜ਼ ਹੁੰਦੀ ਹੈ ਗੁੱਡ ਕਾਪ ਬੈਡ ਕਾਪ, ਜੀ ਕਿ ਵੀ ਇੱਕ ਚੰਗਾ ਸਪਾਈ ਬਣਨ ਦੀ ਕੋਸ਼ਿਸ਼ ਕਰਦਾ, ਉਹ ਤੁਹਾਡੇ ਨਾਲ ਬੜਾ ਪੋਲਾਈਟ ਹੋਏਗਾ, ਤੁਹਾਨੂੰ ਚਾਹ ਤੇ ਦੂਜੀ ਵੀ ਪੁੱਛੇਗਾ, ਤੇ ਇੱਕ ਜਿਹੜਾ ਹੈ ਉਹ ਤੁਹਾਨੂੰ ਦਬਕਾ ਮਾਰੇਗਾ, ਮੇਜ਼ ਤੇ ਵੀ ਡੰਡਾ ਮਾਰ ਕੇ ਗੱਲ ਕਰ। ਹੁਣ ਦੋਨੋਂ ਚੱਲ ਰਹੇ ਹੁੰਦੇ ਨੇ, ਇਹ ਵੀ ਜਿਹੜਾ ਪਾਰਟ ਆਫ ਦਾ ਸਟ੍ਰੈਟਜੀ ਹੁੰਦਾ ਜੀ ਕਿਉਂਕਿ ਜੇ ਤੁਸੀਂ ਕੁੱਲ ਮਿਲਾ ਕੇ ਈਵਨ ਵਾਜਪਾਈ ਦਾ ਦੇਖੋ, ਵਾਜਪਾਈ ਹਿੰਦੂਤਵਾਦੀ ਪ੍ਰੋਡਕਟ ਸੀ, ਜਿਹੜੇ ਲੋਕ ਉਹਨਾਂ ਸ਼ਾਖਾਵਾਂ ਚੋਂ ਨਿਕਲੇ। ਦੂਸਰਾ ਠੀਕ ਹੈ ਕਿਉਂਕਿ ਲਖਨਊ ਦੇ ਨਾਲ ਉਹਦਾ ਸੰਬੰਧ ਸੀ, ਲਖਨਊ ਅਵਧ ਦੇ ਨਵਾਬਾਂ ਦਾ ਹੈੱਡਕੁਆਰਟਰ, ਉਰਦੂ ਸ਼ਾਇਰੀ ਬੋਲਣਾ, ਅੰਦਾਜ਼ ਅਦਬ ਅਦਾਬ ਜਿਹੜਾ ਸੀ ਲਖਨਊ ਦੀ ਇੱਕ ਆਪਣੀ ਤਹਿਜ਼ੀਬ ਰਹੀ ਹੈ, ਉਹਦੇ ਚੋਂ ਸੀ, ਇਸ ਲਈ ਉਹਨੂੰ ਪਤਾ ਸੀ ਵੀ ਕਿੱਥੇ ਕਿਹੜੀ ਗੱਲ ਕਰਨੀ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਹੜੇ ਲੋਕ ਅੱਜ ਵੀ ਕਈ ਕਸ਼ਮੀਰ ਦੇ ਕਹਿਣਗੇ ਕਿ ਜੀ ਦੇਖੋ ਜਿਹੜੀ ਹੈ ਉਹ ਵਾਜਪਾਈ ਨੇ ਕਿਹਾ ਸੀ ਕਸ਼ਮੀਰੀਅਤ, ਜਮਹੂਰੀਅਤ ਔਰ ਫਲਾਣੀਅਤ, ਲੇਕਿਨ ਇਨ ਦਾ ਐਂਡ ਆਫ ਦਾ ਡੇ ਏਜੰਡਾ ਦੋਨਾਂ ਦਾ ਇੱਕੋ ਹੀ ਸੀਗਾ, ਉਹ ਸੌਫਟ ਹਿੰਦੂਤਵਾ ਦੇ ਨਾਂ ਥੱਲੇ। ਕਿਉਂਕਿ ਅਸੀਂ ਸਿੱਖਾਂ ਦੇ ਮਾਮਲੇ 'ਚ ਵੀ ਦੇਖਿਆ ਕਿ ਵੀ ਇਹੀ ਵਾਜਪਾਈ ਦਿੱਲੀ ਦੇ ਵਿੱਚ ਇਹਨੇ ਲੀਡ ਕੀਤਾ ਸੀ ਪ੍ਰੋਸੈਸ਼ਨ ਜਨਸੰਘੀਆਂ ਦਾ ਕਿ ਭਾਈ ਪੰਜਾਬ ਫੌਜ ਨੂੰ ਦਿਓ, ਦਰਬਾਰ ਸਾਹਿਬ ਤੇ ਹਮਲਾ ਕਰੋ, ਔਰ ਉਸ ਸਾਰੀ ਪੀਰੀਅਡ 'ਚ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਵੀ ਇਹਨਾਂ ਦਾ ਕੀ ਰਿਹਾ, ਪਰ ਅੱਜ ਅਸੀਂ ਕਾਰਗਿਲ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ। ਹੁਣ ਜੇ ਸਟੈਬ ਇਨ ਦਾ ਬੈਕ ਕਹਿਣਾ ਹੋਏ 84 ਤੱਕ ਤਾਂ ਸਿਆਚਿਨ ਨੂੰ ਲੈ ਕੇ ਦੋਨਾਂ ਨੂੰ ਹੀ ਇਹ ਕੋਈ ਨਹੀਂ ਸੀ ਆਈਡੀਆ ਕਿ ਵੀ ਉਹਦੇ ਤੇ ਵੀ ਕੋਈ ਕਬਜ਼ਾ ਅੱਜ ਵੀ ਸਭ ਤੋਂ ਜ਼ਿਆਦਾ ਜੇ ਭਾਰਤ ਦੀ ਕਾਸਟ ਸੋਲਜਰਸ ਦੇ ਰੂਪ ਚ ਵੀ ਕੋਈ ਗੈਂਗਰੀਨ ਨਾਲ ਮਰ ਰਿਹਾ, ਇੱਕ ਰੋਟੀ ਉੱਥੇ ਪਹੁੰਚਾਉਣ ਲਈ 300 ਰੁਪਏ ਦਾ ਇੱਕ ਫੁਲਕਾ ਪੈਂਦਾ, ਜੋ ਸਪਲਾਈ ਲਾਈਨ ਹੈ। ਤੁਸੀਂ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਦੇ ਉੱਤੇ ਬੈਠ ਕੇ 18-19 ਹਜ਼ਾਰ ਦੇ ਉੱਤੇ ਕਿਹੜੀ ਜੰਗ ਲੜ ਰਹੇ ਹੋ। ਲੇਕਿਨ ਇਹ ਜਿਹੜਾ ਉਹਨਾਂ ਦਾ ਸਿਆਚਿਨ ਗਲੇਸ਼ੀਅਰ ਦੇ ਉੱਤੇ ਕਬਜ਼ਾ ਸੀ ਭਾਰਤ ਨੇ 1984 ਚ ਕੀਤਾ। ਇਧਰ ਜੂਨ 84 ਚ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਔਰ ਜੁਲਾਈ ਜਾਂ ਅਗਸਤ ਦੇ ਮਹੀਨੇ ਜਿਹਦੇ ਲਈ ਇੱਕ ਬਾਨਾ ਸਿੰਘ ਨਾਂ ਦੇ ਸਿੱਖ ਨੂੰ ਜੰਮੂ ਕਸ਼ਮੀਰ ਦਾ ਉਹਨੂੰ ਪਰਮਵੀਰ ਚੱਕਰ ਵੀ ਰੱਖਿਆ ਜੀ ਉਹਨਾਂ ਨੇ ਕੀਤਾ। ਸੋ ਜ਼ਾਹਿਰ ਹੈ ਕਿ ਉਦੋਂ ਪਾਕਿਸਤਾਨ ਜਿਹਨੂੰ ਇਹ ਕਹੋ ਕਿ ਵੀ ਕਿਉਂਕਿ ਉਹਨੂੰ ਕਬਜ਼ੇ 'ਚ ਲੈਣ ਦਾ ਕੋਈ ਹੈ ਵੀ ਨਹੀਂ ਸੀ, ਲੇਕਿਨ ਉਸ ਤੋਂ ਬਾਅਦ ਪਾਕਿਸਤਾਨ ਨੇ ਹਰ ਸਿੰਸੀਅਰ ਐਫਰਟ ਕੀਤਾ ਕਿ ਇਸ ਮੁੱਦੇ, ਇੱਕ ਤਾਂ ਕਸ਼ਮੀਰ ਦੇ ਮੁੱਦੇ ਦਾ ਤਾਂ ਅਸੀਂ ਡਿਸਕਸ ਕਰਦੇ ਹੀ ਹਾਂ ਕਿ ਵੀ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਨੇ, ਦੂਸਰੇ ਨੇ ਨਹਿਰੂ ਦੇ ਜ਼ਮਾਨੇ 'ਚ ਨਹਿਰੂ ਨੇ ਵੀ ਡੌਜ ਕੀਤਾ। UN ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨ ਪਾਸ ਹੋਣ ਤੋਂ 48 ਤੋਂ ਬਾਅਦ 64 ਦੇ ਵਿੱਚ ਨਹਿਰੂ ਦੀ ਮੌਤ ਹੁੰਦੀ ਹੈ। ਕਿਉਂ ਨਹੀਂ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜਾ ਇਹਨੂੰ ਰਿਜ਼ੋਲਵ ਕੀਤਾ ਗਿਆ? ਹਾਲਾਂ ਇਹ ਨਹੀਂ ਕਿ ਵੀ ਸਾਰਾ ਹੀ ਵਕਤ ਕੋਈ ਕਸ਼ੀਦਗੀ ਦੇ ਰਿਲੇਸ਼ਨ ਰਹੇ ਨੇ। 1955 ਦੇ ਵਿੱਚ ਪਾਕਿਸਤਾਨ ਨੇ ਸਰਹੱਦ ਖੋਲ ਦਿੱਤੀ ਵੀ ਆ ਜਾਓ ਲਾਹੌਰ, ਜਿਹੜਾ ਉਹ ਕ੍ਰਿਕਟ ਦਾ ਮੈਚ ਸੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਗਏ ਔਰ ਇਸੇ ਤਰ੍ਹਾਂ ਉਧਰੋਂ ਇੱਧਰ ਆਉਣ ਦਾ ਜਾਂ ਕੋਈ ਇਸ ਕਿਸਮ ਦੀ ਕੋਈ ਤਾਰ ਨਹੀਂ ਸੀ ਲੱਗੀ ਹੋਈ ਜਿਹੜੀ ਉਹਨਾਂ ਨੇ ਪੰਜਾਬ 'ਚ ਲਾਈ ਹੈ। ਔਰ ਹੋਰ ਵੀ 26 ਜਨਵਰੀ 1955 ਦਾ ਜਿਹੜਾ ਇਹਨਾਂ ਦਾ ਐਨੂਅਲ ਡੇ ਪੈਰੇਡ ਸੀ ਦਿੱਲੀ ਦੇ ਵਿੱਚ, ਪਾਕਿਸਤਾਨ ਦੇ ਪ੍ਰੈਜ਼ੀਡੈਂਟ ਜਿਹੜਾ ਉਹ ਗੈਸਟ ਆਫ ਆਨਰ ਸੀ, ਚੀਫ ਗੈਸਟ ਸੀ। ਇਹਦਾ ਮਤਲਬ ਹੈ ਕਿ ਪਾਕਿਸਤਾਨ ਨੇ ਇਨ ਦਾ ਹੋਪ ਕਿ ਵੀ ਇਹ ਜਿਹੜਾ ਇਸ਼ੂ ਹੈ ਇਹਨੂੰ ਨਿਬੇੜੋ ਦੇ ਉਹਨਾਂ ਨੇ ਐਕਸੈਪਟ ਵੀ ਕੀਤਾ ਔਰ ਉਹ ਰਿਪਬਲਿਕ ਡੇ ਪੈਰੇਡ ਤੇ ਅੱਜ ਤੁਸੀਂ ਇਮੇਜਿਨ ਕਰੋ ਕਿ ਜੀ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਜਿਹੜਾ ਉਹ ਚੀਫ ਗੈਸਟ ਹੋਏ ਜਾਂ ਪਾਕਿਸਤਾਨ ਦਾ ਪ੍ਰੈਜ਼ੀਡੈਂਟ। ਲੇਕਿਨ ਇਹਦੇ ਬਾਵਜੂਦ ਜਿਹੜੀ ਭਾਰਤ ਦੀ ਨੀਤੀ ਰਹੀ ਹੈ, ਨਹਿਰੂ ਨੇ ਵੀ ਖਰਾਬ ਕੀਤਾ, ਇੰਦਰਾ ਗਾਂਧੀ ਨੇ ਤਾਂ ਮੈਂ ਅੱਗੇ ਵੀ ਕਿਹਾ ਵੀ ਜਦੋਂ ਉਹਨੇ ਮਸ਼ਰਕੀ ਪਾਕਿਸਤਾਨ ਨੂੰ ਤੋੜਿਆ ਔਰ ਇਹ ਕਿਹਾ ਇੰਦਰਾ ਗਾਂਧੀ ਨੇ ਬੰਗਲਾदेश ਬਣਾਉਣ ਤੋਂ ਬਾਅਦ ਕਿ 1000 साल की गुलामी और हार का बदला ले लिया गया। जहनीत है क्योंकि ਇਹਨੂੰ ਤੁਸੀਂ ਸਮਝੋ ਕਿ ਕਿਸੇ ਨੇ ਮਿੱਠਾ ਬੋਲਿਆ, ਕਿਸੇ ਨੇ ਉਰਦੂ ਸ਼ਾਇਰੀ ਕਰ ਦਿੱਤੀ। ਸੁਸ਼ਮਾ ਸਵਰਾਜ ਉਹਦੀ ਫੋਰਨ ਮਿਨਿਸਟਰ ਸੀ, ਬਹੁਤ ਸੋਹਣਾ ਉਰਦੂ ਬੋਲਦੇ ਸੀ। ਅੱਧੇ ਇੱਕ ਪਾਕਿਸਤਾਨੀ ਜਿਹੜੇ ਜਰਨਲਿਸਟ ਨੇ ਉਹ ਮੈਸਮਰਾਈਜ਼ਡ ਸੀ ਕਿ ਵੀ ਕਿਆ ਉਰਦੂ 'ਚ ਉਹਨੇ ਤਕਰੀਰ ਕੀਤੀ ਔਰ ਫਲॉलेस ਉਰਦੂ ਔਰ ਫਲਾਣਾ ਉਰਦੂ। ਤੁਸੀਂ ਇਹ ਦੇਖੋ ਉਹਦੇ ਬਿਹਾਈਂਡ ਕੀ ਹੈ। ਸੋ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੂੰ ਤੋੜਨਾ। ਹੁਣ ਉਸ ਤੋਂ ਬਾਅਦ ਜੇ ਤੁਸੀਂ 71 ਤੁਸੀਂ ਤੋੜ ਦਿੱਤਾ, ਪਾਕਿਸਤਾਨ ਮਸੀਂ ਸੰਭਲਿਆ, ਜੋ ਵੀ ਬਚਿਆ ਸੀ ਉਹਨਾਂ ਨੇ ਆਪਣੇ ਆਪ ਨੂੰ ਪੈਰਾਂ ਤੇ, ਐਸੀ ਕਿਹੜੀ ਕੰਪਲਸ਼ਨ ਸੀ ਕਿ ਤੁਸੀਂ ਜੁਲਾਈ ਅਗਸਤ ਜਾ ਕੇ ਸਿਆਚਿਨ ਗਲੇਸ਼ੀਅਰ ਦੇ ਉੱਤੇ ਆਪਣਾ ਤਿਰੰਗਾ ਲਹਿਰਾ ਕੇ ਕਿਹਾ ਕਿ ਜੀ ਅਸੀਂ ਜਿਹੜਾ ਉਹਨੂੰ ਕੰਕਰ। ਉਸ ਤੋਂ ਬਾਅਦ ਕਿੰਨੇ ਮੌਕੇ ਆਏ, ਰਾਜੀਵ ਗਾਂਧੀ, ਸੋਨੀਆ, ਬੇਨਜ਼ੀਰ ਭੁੱਟੋ ਦਾ
ਆਪਸੀ ਐਗਰੀਮੈਂਟ ਜਿਹਨੂੰ ਬੇਨਜ਼ੀਰ ਭੁੱਟੋ ਨੇ ਆਪਣੀ ਜਿਹੜਾ ਮਰਨ ਤੋਂ ਕੁਝ ਵਕਤ ਪਹਿਲਾਂ ਜਿਹੜਾ ਉਸ ਦਾ ਇਕਬਾਲ ਕੀਤਾ। ਵੈਸੇ ਵੀ ਆਇਆ, ਕੁਲਦੀਪ ਨਈਅਰ ਨੇ, ਦੂਜਿਆਂ ਨੇ ਵੀ ਲਿਖਿਆ ਕਿ ਜੀ ਸਮਝੌਤਾ ਸੀ ਕਿ ਤੁਸੀਂ ਸਿਆਚਿਨ ਗਲੇਸ਼ੀਅਰ ਤੋਂ ਪਿੱਛੇ ਹਟੋਗੇ, ਅਸੀਂ ਜਿਹੜੀ ਸਿੱਖ ਇਨਸਰਜੈਂਸੀ ਹੈ ਇਹਨੂੰ ਖਤਮ ਕਰਨ 'ਚ ਤੁਹਾਡੀ ਮਦਦ ਕਰਾਂਗੇ। ਉਹਨੇ ਕਿਹਾ ਜੀ ਵੀ ਡਿਡ ਆਵਰ ਪਾਰਟ, ਦੇ ਡਿਡਨਟ ਕੀਪ देयर ਵਰਡ। ਹੁਣ ਇਹਦੇ 'ਚ ਕਿੰਨੀ ਹਕੀਕਤ ਹੈ ਇਹਦੇ 'ਚ ਨਾ ਵੀ ਜਾਈਏ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਹਿੱਸਾ ਸੀ ਕਿ ਸਿਆਚਿਨ ਗਲੇਸ਼ੀਅਰ ਜਿਹੜਾ ਉਹਨਾਂ ਨੇ ਛੱਡਣਾ, ਕਿਤੇ ਨਾ ਕਿਤੇ ਸੌਫਟ ਲਾਈਨ ਤਾਂ ਰਹੀ ਹੈ। ਕੋਸ਼ਿਸ਼ ਭਾਵੇਂ ਪਾਕਿਸਤਾਨ ਦੇ ਬਿਹਾਫ ਤੇ ਗੁੱਡਵਿਲ ਲਈ ਹੋਏ ਕਿ ਭਾਈ ਸਬੰਧ ਸੁਧਾਰੋ। ਫਿਰ ਅਸੀਂ ਦੇਖਦੇ ਹਾਂ ਵੀ ਜੂਨ 84 ਤੁਸੀਂ ਸਿੱਖਾਂ ਨੂੰ ਟਾਰਗੇਟ ਕਰਦੇ ਹੋ, ਨਾਲ ਦੀ ਨਾਲ ਬਲੇਮ ਗੇਮ ਪਾਕਿਸਤਾਨ ਤੇ ਸ਼ੁਰੂ ਹੋ ਜਾਂਦੀ ਹੈ। ISI, ਖਾਲਿਸਤਾਨੀ ਲਹਿਰ, ਫਲਾਣਾ ਢਮਕਾ, ਉਸ ਸਾਰੇ ਦੇ ਥੱਲੇ। ਹੁਣ ਇਸ ਬੈਕਡ੍ਰੌਪ ਦੇ ਵਿੱਚ ਜਦੋਂ ਤੱਕ ਵਾਜਪਾਈ ਸੀਨ ਤੇ ਆਂਦਾ ਹੈ, ਮੈਂ ਸਮਝਦਾ ਹਾਂ ਵੀ ਕਿਤੇ ਨਾ ਕਿਤੇ ਪਾਕਿਸਤਾਨੀ ਫੌਜ ਦੇ ਵਿੱਚ ਇਹ ਗੱਲ ਇੱਕ ਜਿਹਨੂੰ ਤੁਸੀਂ ਇੱਕ ਸੀਡਿੰਗ ਐਂਗਰ ਸੀ ਕਿ ਵੀ ਇਹਨਾਂ ਨੇ ਜਿਹੜਾ ਉਹ ਸਿਆਚਿਨ ਗਲੇਸ਼ੀਅਰ ਨੂੰ ਕੰਟਰੋਲ ਕੀਤਾ। ਹੁਣ ਜ਼ਾਹਰ ਹੈ ਕਿ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ ਕਿ ਕਾਰਗਿਲ ਦੀਆਂ ਪਹਾੜੀਆਂ ਦੇ ਉੱਤੇ ਜਿਸ ਅੰਦਾਜ਼ 'ਚ ਪਾਕਿਸਤਾਨ ਦੀ ਫੌਜ ਨੇ, ਹਾਲਾਂਕਿ ਨਾ ਉਹਨਾਂ ਨੇ ਵੀ ਕਸ਼ਮੀਰੀ ਮੁਜਾਹਿਦੀਨਾਂ ਦਾ ਲਿਆ ਜਾਂ ਦੂਸਰਾ, ਪਰ ਬਾਅਦ ਕਿਉਂਕਿ ਸਭ ਨੇ ਐਡਮਿਟ ਕਰ ਲਿਆ ਫਰੰਟ ਯੂਜ਼ ਕੀਤਾ ਹੋਇਆ। ਲੇਕਿਨ ਹੁਣ ਜਿਹੜੀ ਅਸੀਂ ਜੇ ਫੇਲਿਅਰ ਦੀ ਗੱਲ ਕਰੀਏ ਜਿਹਨੂੰ ਬੜੀ ਵਿਕਟਰੀ ਦੱਸ ਰਹੇ ਨੇ ਵੀ 20-21 ਸਾਲਾਂ ਬਾਅਦ ਵੀ ਤੁਸੀਂ ਕਿੱਥੇ ਖੜੇ ਹੋ। ਬਿਲਕੁਲ ਮਾਰਚ ਦੇ ਮਹੀਨੇ 'ਚ ਉਹ ਮੂਵ ਕਰਨਾ ਸ਼ੁਰੂ ਕਰਦੇ ਨੇ ਉਸ ਕਾਰਗਿਲ ਹਿਲਸ ਦੇ ਵਿੱਚ। ਬਾਈ ਦਾ ਮਈ ਜਾਂ ਈਵਨ ਅਪ੍ਰੈਲ ਐਂਡ ਤੱਕ ਉਹ ਆਪਣੀਆਂ ਪੋਜੀਸ਼ਨਸ 'ਚ ਨੇ। ਹਾਲਾਂਕਿ ਇਹ ਠੀਕ ਹੈ ਵੀ ਜਿੱਥੇ ਮਿਸ ਕੈਲਕੂਲੇਸ਼ਨ ਦੀ ਗੱਲ ਹੈ, ਮੈਂ ਹੋਰ ਵੀ ਬਹੁਤ ਸਾਰੇ ਪਾਕਿਸਤਾਨ ਦੇ ਜਿਹੜੇ ਇਸ ਫੀਲਡ ਦੇ ਐਕਸਪਰਟਸ ਨੇ ਉਹਨਾਂ ਦੀ ਰਾਏ ਲਈ ਹੈ, ਕੁਝ ਕਿਤਾਬਾਂ ਵੀ ਲਿਖੀਆਂ ਗਈਆਂ ਔਰ ਬਹੁਤ ਸਾਰੇ ਪਾਕਿਸਤਾਨੀ ਆਪਣੇ ਆਪ ਨੂੰ ਜਿਹੜੇ ਖਾਸ ਤੌਰ ਤੇ ਰਾਈਟਰ ਔਰ ਉਹ ਆਪਣੇ ਆਪ ਨੂੰ ਹੀ ਬਲੇਮ ਕਰ ਰਹੇ ਨੇ ਜੀ ਬਹੁਤ ਵੱਡਾ ਗੁਨਾਹ ਹੋ ਗਿਆ, ਬਹੁਤ ਵੱਡਾ। ਮੈਂ ਇਹਨੂੰ ਡਿਫਰੈਂਟ ਐਂਗਲ ਤੋਂ ਦੇਖਦਾ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ ਕਿ ਇੱਕ ਗਲਤੀ ਜ਼ਰੂਰ ਮਿਸ ਕੈਲਕੂਲੇਸ਼ਨ ਜਿਹਨੂੰ ਤੁਸੀਂ ਕਹਿੰਦੇ ਹੋ, ਜੇ ਜੰਗ ਦੇ ਐਂਗਲ ਤੋਂ ਦੇਖੋ, ਜਿਹੜੀ ਆਪਰੇਸ਼ਨ ਜਿਬਰਲਟਾਰ ਜਾਂ ਗਿਬਰਲਟਾਰ ਜਿਵੇਂ ਵੀ ਉਹਨੂੰ ਕਿਹਾ ਜਾਂਦਾ ਹੈ 1965 ਚ ਅਯੂਬ ਖਾਨ ਨੇ ਕੀਤੀ ਸੀ ਕਿ ਤੁਸੀਂ ਇੱਕ ਪਾਰਟ ਹੋਪ ਦੇ ਵਿੱਚ ਕਰ ਲਿਆ ਲੇਕਿਨ ਉਸ ਦਾ ਬੈਕਅਪ ਨਹੀਂ ਹੈ ਔਰ ਜ਼ਾਹਰ ਹੈ 65 ਦੇ ਵਿੱਚ ਕਸ਼ਮੀਰੀਆਂ ਦੀ ਲੋਕਲ ਸਪੋਰਟ ਵੀ ਨਹੀਂ ਸੀ। ਹੁਣ ਕਾਰਗਿਲ ਚ ਜਿਸ ਲੈਵਲ ਦੇ ਉੱਤੇ ਉਹਨਾਂ ਨੇ ਆਪਣਾ ਜਿਹੜੀ ਹੈ ਉਹ ਉਹਨਾਂ ਹਿਲਸ ਨੂੰ ਕਾਬੂ ਕੀਤਾ ਔਰ ਭਾਰਤ ਦੀ ਇੰਟੈਲੀਜੈਂਸ ਕਿੱਥੇ ਸੀ 2-3 ਮਹੀਨੇ ਮੂਵ ਕਰਕੇ ਜੇ ਉਹ ਕਾਰਗਿਲ ਔਰ ਟਾਈਗਰ ਹਿਲਸ ਔਰ ਫਲਾਣਾ ਕਿੰਨੇ ਦਿਨ ਫਿਰ ਹੁੰਦਾ ਰਿਹਾ ਜੀ ਫਲਾਣੀ ਹਿਲ ਵੀ ਲੈ ਲਈ ਫਲਾਣੀ ਵੀ ਲੈ ਲਈ, ਉਹ ਕੋਈ ਉੱਤੋਂ ਤਾਂ ਨਹੀਂ ਆ ਕੇ ਡਿੱਗੇ ਸੀ, ਉਹਨਾਂ ਨੇ ਜੇ ਡਿੱਗ ਕੀਤਾ ਉਸ ਸਾਰੇ ਨੂੰ। ਸੋ ਉਹੀ ਫੇਲਿਓਰ ਜੇ ਹੁਣ ਅਸੀਂ ਅੱਜ ਦੇਖਦੇ ਹਾਂ ਔਰ ਇਹਦੇ 'ਚ ਅਸੀਂ ਡਿਸਕਸ ਕਰਾਂਗੇ। ਅੱਜ ਹੀ ਬਿਜ਼ਨਸ ਸਟੈਂਡਰਡ ਦੀ ਇੱਕ ਸਟੋਰੀ ਹੈ ਜਿਹਦੇ 'ਚ ਕਿ ਗਲਵਾਨ ਵੈਲੀ ਹੋਏ, ਪੈਂਗੋਂਗ ਲੇਕ ਸੂ ਹੋਏ, ਡੈਪਸਵੋਰਡ ਹੋਏ, ਵੀ ਕਿੱਥੇ ਕਿੱਥੇ ਭਾਰਤ ਨੇ ਲੂਜ਼ ਕੀਤੀ ਹੈ ਲੈਂਡ, ਚਾਈਨਾ ਨੇ ਕਿੰਨਾ ਏਰੀਆ ਐਕਵਾਇਰ ਕੀਤਾ ਹੈ। ਮੈਨੂੰ ਪਹਿਲੀ ਵਾਰ ਕੁਝ ਜਿਹੜੀਆਂ ਨੇ ਡੀਟੇਲ ਵਰਸ਼ਨ ਦੇ ਵਿੱਚ ਦੇਖਣ ਚ ਆਇਆ। ਲੇਕਿਨ ਇਹਦੇ 'ਚ ਵੀ ਤੁਸੀਂ ਦੇਖੋ ਕਿ ਜੇ 21 ਸਾਲ ਪਹਿਲਾਂ ਫੇਲਿਅਰ ਸੀ ਭਾਰਤੀ ਇੰਟੈਲੀਜੈਂਸ ਦੀ ਕਿ ਉਹ ਦੇਖ ਨਹੀਂ ਸਕੇ ਕਿ ਭਾਈ ਉੱਥੋਂ ਤੱਕ ਆ ਗਏ ਨੇ, ਤਾਂ ਹੁਣ ਵੀ ਤੁਸੀਂ ਇੰਨੀ ਫੌਜ ਵੀ ਬਿਠਾਈ ਹੋਈ ਹੈ, ਇੰਨੇ ਜਿਹੜਾ ਉਹ ਮਾਲ ਅਸਬਾਬ ਖਰੀਦ ਰਹੇ ਹੋ ਟੈਕਸ ਪੇਅਰ ਮਨੀ ਦੇ ਨਾਲ, ਫਲਾਣੇ ਤੇ ਫਲਾਣੇ ਜਹਾਜ਼ ਤੇ ਫਲਾਣੇ ਤੁਹਾਡੇ ਇੰਟੈਲੀਜੈਂਸ ਏਜੰਸੀਆਂ ਦਾ ਬਜਟ ਤੁਸੀਂ ਵਧਾਇਆ ਤੇ ਤੁਹਾਨੂੰ ਨਜ਼ਰ ਕਿਉਂ ਨਹੀਂ ਆਇਆ ਵੀ ਚੀਨ ਵਾਲੇ ਕਿੱਥੇ ਆ ਕੇ ਬਹਿ ਗਏ ਨੇ? ਜਦੋਂ ਤੱਕ ਤੁਹਾਨੂੰ ਨਜ਼ਰ ਆਇਆ ਉਦੋਂ ਤੁਸੀਂ ਕਹਿ ਰਹੇ ਹੋ ਜੀ ਨਾ ਉਹ ਆਏ ਨਾ ਕਿਸੇ ਨੇ ਕੋਈ ਥਾਂ ਲਈ। ਸੋ ਮੈਂ ਸਮਝਦਾ ਵੀ ਜਿਹੜਾ ਪਾਰਟ 21 ਸਾਲ ਪਹਿਲਾਂ ਫੇਲਿਅਰ ਸੀ ਇੰਟੈਲੀਜੈਂਸ ਦੀ, ਅੱਜ ਵੀ ਚਾਈਨਾ ਦੇ ਮਾਮਲੇ 'ਚ, ਔਰ ਇਹ ਗੱਲ ਮੈਂ ਨਹੀਂ, ਉਹਨਾਂ ਦੇ ਵੀ ਕਈ ਫੌਜੀ ਜਿਹੜੇ ਰਿਟਾਇਰਡ ਜਨਰਲ ਐਕਸਪਰਟ ਨੇ ਉਹ ਇਹ ਗੱਲ ਕਹਿ ਰਹੇ ਨੇ। ਦੂਸਰਾ ਪੱਖ ਜ਼ਾਹਰ ਹੈ ਕਿ ਇੱਕ ਜਿਹੜਾ ਪਾਕਿਸਤਾਨ ਦੇ ਕੋਲ ਸਟ੍ਰੈਟੇਜਿਕ ਐਡਵਾਂਟੇਜ ਸੀ ਉਹ ਉੱਪਰ ਸੀ, ਇਹ ਥੱਲੋਂ ਇਹਨਾਂ ਨੇ ਉੱਪਰ ਨੂੰ ਜਾਣਾ ਸੀ ਔਰ ਨਤੀਜੇ ਦੇ ਤੌਰ ਤੇ ਜਿਹੜਾ ਈਵਨ ਭਾਰਤ ਨੇ ਮੰਨਿਆ ਵੀ ਹੋਇਆ ਹੈ ਔਰ ਇਹ ਹੁਣ ਕੋਰਟ ਵੀ ਹੁੰਦਾ ਹੈ, ਹਾਲਾਂਕਿ ਜਿਹੜੇ ਨਿਊਟਰਲ ਸੋਰਸ ਨੇ ਉਹਦੇ ਨਾਲੋਂ ਜ਼ਿਆਦਾ ਕੈਜੂਅਲਟੀਜ਼ ਕਹਿੰਦੇ ਨੇ, ਲਗਭਗ 800 ਫੌਜੀ ਭਾਰਤ ਦਾ ਮਰਿਆ ਔਰ 1500 ਦੇ ਕਰੀਬ ਜ਼ਖਮੀ ਹੈ, ਜਿਹੜਾ ਉਹਨਾਂ ਦੀ ਆਪਣੀ ਐਡਮਿਸ਼ਨ ਹੈ। ਹੁਣ ਐਡਮਿਸ਼ਨ ਦਾ ਅੰਦਾਜ਼ਾ ਕਿਉਂਕਿ ਜੂਨ 84 ਦਾ ਵੀ ਸਾਨੂੰ ਪਤਾ ਹੈ ਵੀ ਕਿੰਨਾ ਹੈਵੀ ਕੈਜੂਅਲਟੀਜ਼ ਇਹਨਾਂ ਦੀਆਂ ਹੋਈਆਂ, ਜਿਹੜੀਆਂ ਇਹਨਾਂ ਨੇ 93 ਮਰੇ ਦੇ ਉੱਤੇ ਛੱਡ ਦਿੱਤਾ ਹੈ, ਜਦੋਂ ਕਿ ਇਨ ਥਾਊਜ਼ੈਂਡਸ ਵੀ ਇਹ ਕੋਟ ਕੀਤਾ ਜਾਂਦਾ ਹੈ, ਅਦਰਵਾਈਜ਼ ਇਨ ਹੰਡਰਡਸ ਤਾਂ
ਸਰਟਨਲੀ ਹੈ। ਉਹਨਾਂ ਦਾ ਵਾਈਟ ਪੇਪਰ 93 ਕਹਿ ਰਿਹਾ ਸੀ, ਰਾਜੀਵ ਗਾਂਧੀ ਨੇ ਇੱਕ ਥਾਂ ਤੇ 850 ਕਿਹਾ ਸੀ ਫੌਜੀ ਮਾਰਿਆ ਗਿਆ ਦਰਬਾਰ ਸਾਹਿਬ ਤੇ ਹਮਲੇ ਵੇਲੇ ਜਦੋਂ ਸਿੱਖ ਜੁਝਾਰੂਆਂ ਨੇ ਉਹਦਾ ਮੁਕਾਬਲਾ ਕੀਤਾ। ਹੁਣ ਕਿਸੇ ਵੀ ਐਕਸ਼ਨ 'ਚ ਇੱਕ ਬਹੁਤ ਵੱਡਾ ਨੰਬਰ ਹੈ ਔਰ ਇਸ 'ਚ ਵੀ ਨਹੀਂ ਹੈ ਵੀ ਇਨ ਦਾ ਐਂਡ ਆਫ ਦਾ ਡੇ ਜਿਹੜੀ ਜਿਹਨੂੰ ਤੁਸੀਂ ਵਿਕਟਰੀ ਕਹਿ ਰਹੇ ਹੋ, ਵਿਕਟਰੀ ਵੀ ਕੀ ਹੈ? ਬਿਲਕੁਲ, ਕਿਉਂਕਿ ਪਾਕਿਸਤਾਨ ਜਿਹੜਾ ਹੈ ਨਵਾਜ਼ ਸ਼ਰੀਫ ਪ੍ਰਾਈਮ ਮਿਨਿਸਟਰ ਕੋਈ ਡਿਪਲੋਮੈਟਿਕ ਤੌਰ ਦੇ ਉੱਤੇ ਪਾਕਿਸਤਾਨ ਨੇ ਮੈਂ ਸਮਝਦਾ ਵੀ ਸਾਰੇ ਪੀਰੀਅਡ 'ਚ ਹੀ ਕੋਈ ਜਿਹੜੀ ਹੈ ਉਹ ਬੜਤ ਹਾਸਲ ਨਹੀਂ ਕੀਤੀ ਕਿਸੇ ਪਾਸਿਓਂ ਵੀ, ਕਿਉਂਕਿ ਅਦਰਵਾਈਜ਼ ਇਹ ਕਸ਼ਮੀਰ ਦਾ ਹੁਣ ਇਹ ਵੀ ਦੇਖਣ ਵਾਲਾ ਹੈ ਵੀ ਜੇ ਉਹਨਾਂ ਨੇ ਵਾਇਓਲੇਟ ਕੀਤਾ ਲਾਈਨ ਆਫ ਕੰਟਰੋਲ ਨੂੰ ਕੀਤਾ, ਇੰਟਰਨੈਸ਼ਨਲ ਬਾਰਡਰ ਤਾਂ ਨਹੀਂ ਹੈ ਉਹ। ਹੁਣ ਜਿੰਨੀ ਵੀ ਲੜਾਈ ਜੇ ਲਾਈਨ ਆਫ ਕੰਟਰੋਲ ਦੇ ਉੱਤੇ ਹੈ, ਇਹਦਾ ਮਤਲਬ ਹੈ ਬਾਰਡਰ ਤਾਂ ਨਾ ਉਹਨਾਂ ਨੇ ਤਸਲੀਮ ਕੀਤਾ ਨਾ ਉਹਨਾਂ ਨੇ ਕੀਤਾ। ਜੇ ਤੁਹਾਡੇ ਕੋਲ ਰਾਈਟ ਸੀ ਕਿ ਤੁਸੀਂ ਜਾ ਕੇ ਸਿਆਚਿਨ ਗਲੇਸ਼ੀਅਰ ਨੂੰ ਕੰਟਰੋਲ ਕਰ ਲਿਆ, ਉਹਨਾਂ ਨੇ ਆ ਕੇ ਕਾਰਗਿਲ ਹਿੱਲ ਔਰ ਨਾਲ ਲੱਗਦੀਆਂ ਹਿਲਸ ਲੈ ਲਈਆਂ, ਪਰ ਇਸ ਪੋਜੀਸ਼ਨ ਨੂੰ ਇੰਟਰਨੈਸ਼ਨਲੀ ਕਿਹਨੇ ਆਰਟੀਕੂਲੇਟ ਕਰਨਾ ਸੀ? ਇਸ ਲਈ ਪਾਕਿਸਤਾਨ ਨੂੰ ਐਜ਼ ਏ ਐਗਰੈਸਰ ਦੱਸ ਕੇ ਔਰ ਕਿਤੇ ਨਾ ਕਿਤੇ ਜਿਹੜੀ ਇੱਕ ਫੇਲਿਅਰ ਜਿੰਨਾ ਵੀ ਮੈਂ ਇਸ ਦੇ ਉੱਤੇ ਪੜ੍ਹਿਆ ਹੈ ਪਾਕਿਸਤਾਨੀ ਸੋਰਸਿਸ ਤੋਂ ਵੀ ਕਿਤੇ ਨਾ ਕਿਤੇ, ਕਿਉਂਕਿ ਉਸ ਵੇਲੇ ਫੌਜ ਦੇ ਜਨਰਲ ਮੁਸ਼ਰਫ ਸੀ ਔਰ ਹਾਲਾਂ ਨਵਾਜ਼ ਸ਼ਰੀਫ ਨੇ ਉਹਨਾਂ ਨੂੰ ਅਪਾਇੰਟ ਕੀਤਾ ਸੀ ਕੁਛ ਦੀ ਸੀਨੀਅਰਟੀ ਕੱਟ ਕੇ, ਲੇਕਿਨ ਉਹ ਐਟ ਦਾ ਸੇਮ ਪੇਜ ਨਹੀਂ ਸੀ। ਵੈਦਰ ਇਹ ਡਿਬੇਟੇਬਲ ਹੋਏਗਾ ਕਿ ਨਵਾਜ਼ ਸ਼ਰੀਫ ਨੂੰ ਕਿੰਨਾ ਦੱਸਿਆ ਸੀ ਕਿੰਨਾ ਨਹੀਂ ਸੀ ਦੱਸਿਆ, ਪੂਰਾ ਰਿਵੀਲ ਕੀਤਾ ਸੀ ਅੱਧਾ ਕੀਤਾ ਸੀ ਚੌਥਾ ਹਿੱਸਾ, ਪਰ ਇੱਕ ਗੱਲ ਤੁਸੀਂ ਕਹਿ ਸਕਦੇ ਹੋ ਕਿ ਦੇ ਵਰ ਨਾਟ ਔਨ ਦਾ ਸੇਮ ਪੇਜ ਵਿਦ ਦਾ ਰਿਜ਼ਲਟ ਕਿ ਅਲਟੀਮੇਟਲੀ ਜਿਹੜੀ ਫਿਰ ਮਿਸਕੈਲਕੂਲੇਸ਼ਨ ਜ਼ਾਹਰ ਹੈ ਪਾਕਿਸਤਾਨੀ ਪਾਰਟ ਤੋਂ ਹੋਈ। ਉਹਨਾਂ ਨੂੰ ਲੱਗਦਾ ਸੀ ਵੀ ਇਹ ਲੋਕਲ ਲੈਵਲ ਦਾ ਇੱਕ ਹੋਏਗਾ, ਪਰ ਜਿਸ ਤੇਜ਼ੀ ਨਾਲ ਫਿਰ ਉਹ ਆਪਣੀ 에ਅਰ ਫੋਰਸ ਵੀ ਔਰ ਜਿਹੜੀਆਂ ਮੱਚ ਡਿਸਪਿਊਟਡ ਜਿਹੜੀ ਇਹਨਾਂ ਦੀ ਖਰੀਦ ਸੀ ਬੋਫਰਸ ਗਨਸ ਦੀ ਜਿਹਦੇ ਥੱਲੇ ਰਾਜੀਵ ਗਾਂਧੀ ਜਿਹਦੀ ਭੇਟ ਚੜ ਗਿਆ ਵੀ ਕਰਪਸ਼ਨ ਇਹਨਾਂ ਨੇ ਖਾਧੀ, ਅੱਜ ਤੱਕ ਸੋਨੀਆ ਗਾਂਧੀ ਜਾਂ ਉਹਨਾਂ ਦਾ ਟੱਬਰ ਵੀ ਹੈ, ਬੋਫਰਸ ਗਨ ਜ਼ਰੂਰ ਕੰਮ ਆਈਆਂ, ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੀ 에ਅਰ ਔਰ ਕਿਉਂਕਿ ਇਹੀ ਨਹੀਂ ਕਿ ਪਾਕਿਸਤਾਨ ਦਾ ਫੌਜੀ ਚੀਫ ਔਰ ਪ੍ਰਾਈਮ ਮਿਨਿਸਟਰ ਐਟ ਦਾ ਸੇਮ ਪੇਜ ਨਹੀਂ ਸੀ, ਉਹਨਾਂ ਦੀ 에ਅਰ ਫੋਰਸ ਔਰ ਨੇਵੀ, ਕਿਉਂਕਿ ਲੜਾਈ ਤਾਂ ਕਲੈਕਟਿਵ ਹੁੰਦੀ ਹੈ, ਇੰਟੈਲੀਜੈਂਸ ਤਾਂ ਜ਼ਾਹਰ ਹੈ ਇੰਟੈਲੀਜੈਂਸ ਤਾਂ ਔਨ ਪੇਜ ਹੀ ਹੋਏਗੀ ਕਿਉਂਕਿ ਉਹਨਾਂ ਨੇ ਜਿਹੜਾ ਉਸ ਨੂੰ ਜਿਹੜਾ ਉਹ ਬ੍ਰੀਚ ਕੀਤਾ ਜਿਹਨੂੰ ਇੰਡੀਅਨ ਇੰਟੈਲੀਜੈਂਸ ਦਾ ਵੀ ਉਸ ਲੈਵਲ ਤੇ ਉਹਨਾਂ ਦੀ ਕਾਮਯਾਬੀ ਹੈ, ਪਰ ਕਿਉਂਕਿ ਨਾ 에ਅਰ ਫੋਰਸ ਔਨ ਬੋਰਡ ਸੀ ਨਾ ਦੂਜਾ ਸੀ ਨਾ ਕੋਈ ਕੰਟਰੀ ਦੀ ਪਾਲਿਸੀ ਸੀ, ਇਸ ਲਈ ਜਦੋਂ ਬਹੁਤ ਜ਼ੋਰ ਨਾਲ ਮੱਛਰ ਨੂੰ ਮਾਰਨ ਲਈ ਜੇ ਹੁਣ ਬੋਫਰਸ ਗਨਸ ਆ ਗਈਆਂ ਤੇ ਜ਼ਾਹਰ ਹੈ ਕਿ ਵੀ ਮੱਛਰਾਂ ਦੇ ਨਾਲ ਫਿਰ ਕਈ ਕੁਛ ਹੀ ਹੁੰਦਾ ਹੈ ਔਰ ਉਸ ਸਾਰੇ ਦੀ ਜਿਹੜੀ ਹੈ ਇੱਕ ਫੇਲਿਅਰ ਸੀ। ਲੇਕਿਨ ਜਿਹੜੀ ਮੈਂ ਇਹ ਸਮਝਦਾ ਵੀ ਪਾਕਿਸਤਾਨ ਦੇ ਜਿਹੜੇ ਵੀ ਪਾਲਿਸੀ ਮੇਕਰ ਨੇ ਜਾਂ ਦੂਜੇ ਇਹਨੂੰ ਐਜ਼ ਏ ਡਿਫੀਟ ਨਹੀਂ ਦੇਖਣਾ ਚਾਹੀਦਾ। ਬਹੁਤ ਵਾਰ ਜਦੋਂ ਨਿਊਕਲੀਅਰ ਪ੍ਰੋਗਰਾਮ ਦੀ ਗੱਲ ਹੁੰਦੀ ਹੁਣ ਇਹਦੇ 'ਚ ਇਹ ਗੱਲ ਦੇਖਣ ਵਾਲੀ ਹੈ ਕਿ ਮਈ 1998 ਦੇ ਵਿੱਚ ਹੁਣੇ ਤੁਸੀਂ ਆਲਮੋਸਟ ਸਾਲ ਪਹਿਲਾਂ ਭਾਰਤ ਜਿਹੜਾ ਹੈ ਉਹ ਪੋਖਰਾਨ ਦੇ ਵਿੱਚ ਨਿਊਕਲੀਅਰ ਧਮਾਕੇ ਕਰਦਾ ਹੈ, 2 ਹਫ਼ਤੇ ਬਾਅਦ ਆਲਮੋਸਟ ਪਾਕਿਸਤਾਨ ਕਰਦਾ ਹੈ ਬਲੋਚਿਸਤਾਨ ਦੇ ਵਿੱਚ ਔਰ ਨਿਊਕਲੀਅਰ ਪਾਵਰ ਬਣ ਹੁਣ ਉਦੋਂ ਤੱਕ ਹਾਲਾਂ ਭਾਰਤ ਨੂੰ ਕਰਨ ਦੀ ਲੋੜ ਨਹੀਂ ਸੀ। ਆਲਰੇਡੀ 1974 ਚ ਪੋਖਰਾਨ ਚ ਇੰਦਰਾ ਗਾਂਧੀ ਨੇ ਐਟੋਮਿਕ ਧਮਾਕਾ ਕੀਤਾ ਹੋਇਆ ਸੀ, ਪਰ ਪਾਕਿਸਤਾਨ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਔਰ ਭਾਰਤੀ ਜਿਹੜੀ ਹਕੂਮਤ ਚ ਬੈਠੇ ਲੋਕ ਨੇ ਉਹ ਇਹ ਸਮਝਦੇ ਸੀ ਕਿ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਬਲਫ ਹੈ ਔਰ ਉਹਨਾਂ ਦਾ ਸੀ ਕਿ ਕਾਲ ਆਫ ਦਿਸ ਬਲਫ। ਬਿਲਕੁਲ। ਔਰ ਜੋ ਹੀ ਭਾਰਤ ਨੇ ਕੀਤੇ ਧਮਾਕੇ 1998 ਚ ਨਾਲ ਦੇ ਅਡਵਾਨੀ ਹੋਮ ਮਿਨਿਸਟਰ ਸੀ ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਵਾਜਪਾਈ ਕਸ਼ਮੀਰੀਅਤ ਜਮਹੂਰੀਅਤ ਦਾ ਪੈਗੰਬਰ ਬਣਾਇਆ ਹੋਇਆ ਹੈ ਇਹੀ ਵਾਜਪਾਈ ਦੇ ਵੇਲੇ ਜਿਹੜੇ ਨੇ ਨਿਊਕਲੀਅਰ ਧਮਾਕੇ ਹੋਏ ਔਰ ਅਡਵਾਨੀ ਨੇ ਜਿਹੜਾ 2 ਦਿਨ ਬਾਅਦ ਇਹ ਕਿਹਾ ਸੀ ਵੀ ਕਸ਼ਮੀਰ ਫੜਾ ਦਿਓ, ਉਸ ਪੀਰੀਅਡ ਦੀਆਂ ਕੱਢ ਲਓ ਸਟੇਟਮੈਂਟਸ ਕੀ ਨੇ, ਤੇ ਜਦੋਂ ਫਿਰ ਪਾਕਿਸਤਾਨ ਨੇ ਜਵਾਬੀ ਧਮਾਕੇ ਕੀਤੇ ਤੇ ਜ਼ਾਹਰ ਹੈ ਕਿ ਵੀ ਉਹਦਾ ਜਵਾਬ ਮਿਲ ਗਿਆ। ਲੇਕਿਨ ਇਹਦਾ ਕਾਰਗਿਲ ਨਾਲ ਕੀ ਸੰਬੰਧ ਹੈ? ਅਸੀਂ ਦੇਖਦੇ ਹਾਂ ਕਿ 1965 ਦੇ ਵਿੱਚ ਕਿਉਂਕਿ ਜਦੋਂ ਅਯੂਬ ਖਾਨ ਔਰ ਜ਼ਾਹਰ ਹੈ ਭੁੱਟੋ ਐਡਵਾਈਜ਼ਰ ਸੀ ਉਸ ਵੇਲੇ, ਉਹਨਾਂ ਦੇ ਸ਼ਾਇਦ ਫੋਰਨ ਮਿਨਿਸਟਰ ਸੀ ਅਯੂਬ ਖਾਨ ਦੀ ਕੈਬਨਿਟ, ਉਹਨਾਂ ਨੇ ਜਦੋਂ ਉਹ ਆਪਰੇਸ਼ਨ ਕਸ਼ਮੀਰ ਦੇ ਵਿੱਚ ਸ਼ੁਰੂਆਤ ਕੀਤੀ ਉਹਨਾਂ ਨੂੰ ਇਹ ਸੀ ਕਿ ਲਾਈਨ ਆਫ ਕੰਟਰੋਲ ਦੇ ਉੱਤੇ ਹੀ ਝਗੜਾ ਹੈ, ਕਸ਼ਮੀਰ ਡਿਸਪਿਊਟਡ ਟੈਰੀਟੋਰੀ ਹੈ ਔਰ ਇਹ ਜਿਹੜੀ ਵੈਸਟਰਨ ਬਾਰਡਰ ਹੈ ਜਿੱਥੇ ਪਾਕਿਸਤਾਨ ਰਿਲੇਟਿਵਲੀ ਡਿਸਐਡਵਾਂਟੇਜ ਦੇ ਉੱਤੇ ਹੈ, ਲਾਹੌਰ ਵੈਲ 15 ਕਿਲੋਮੀਟਰ ਜਾਂ ਮਾਈਲਸ ਬਾਰਡਰ ਤੋਂ ਆ ਜਾਂਦਾ ਹੈ ਕਿ ਵੀ ਭਾਰਤ ਕਦੇ ਉਹਨੂੰ ਨਹੀਂ ਖੋਲੇਗਾ ਔਰ ਫੌਜ ਦੇ ਵਿੱਚ ਜਾਂ ਕਿਸੇ ਵੀ ਜੰਗ ਜਿਹੜਾ ਸਰਪ੍ਰਾਈਜ਼ ਐਲੀਮੈਂਟ ਹੁੰਦਾ ਹੈ ਉਹੀ ਮੇਨ ਹੁੰਦਾ ਔਰ ਉਹ ਪਾਕਿਸਤਾਨ ਦੇ ਲਈ
ਜਿਹੜਾ ਉਹ ਔਖਾ ਹੋ ਗਿਆ ਉਹਨੂੰ, ਕਿਉਂਕਿ ਉਸ ਪਾਸਿਓਂ ਉਹਨਾਂ ਨੇ ਪਲੈਨਿੰਗ ਦਾ ਹਿੱਸਾ ਨਹੀਂ ਸੀ ਕਿ ਇਹਨੂੰ ਕਿਵੇਂ ਅਸੀਂ ਡਿਫੈਂਡ ਕਰਾਂਗੇ। ਸੋ ਫੁੱਲ ਸਕੇਲ ਵਾਰ ਬਣ ਗਈ ਇਨ ਦਾ ਐਂਡ। ਤਾਸ਼ਕੰਦ ਸਮਝੌਤੇ ਰਾਹੀਂ ਭਾਵੇਂ ਉਹਦੇ 'ਚ ਨੋ ਵਿਨਰ ਵਾਲੀ ਗੱਲ ਆਈ, ਲੇਕਿਨ ਪਾਕਿਸਤਾਨ ਦਾ ਇਹ ਜਿਹੜਾ ਸੀ ਇਹ ਭੁਲੇਖਾ ਜ਼ਰੂਰ ਦੂਰ ਹੋਇਆ ਕਿ ਵੈਸਟਰਨ ਬਾਰਡਰ ਨਹੀਂ ਖੋਲ੍ਹੇਗਾ। ਇਸੇ ਤਰ੍ਹਾਂ ਅਸੀਂ 71 ਦੇ ਵੇਲੇ ਵੀ ਦੇਖਦੇ ਹਾਂ ਕਿ ਬੰਗਲਾਦੇਸ਼ 'ਚ ਉੱਥੇ ਫਸੇ ਜਿਹੜੇ ਸੀ ਪਾਕਿਸਤਾਨ ਦੇ ਫੌਜੀ ਔਰ ਸਿਵਿਲੀਅਨ, ਲੇਕਿਨ ਵੈਸਟਰਨ ਬਾਰਡਰ ਅਗੇਨ ਭਾਰਤ ਨੇ ਜਿਹੜਾ ਇਸ ਕਿਸਮ ਦੀ ਦਿਲਵਦੀ ਕੀਤੀ। ਹੁਣ ਕੋਈ ਇਹ ਪੁੱਛ ਸਕਦਾ ਹੈ ਕਿ ਵੀ ਇੱਥੇ ਆਲਮੋਸਟ ਮਾਰਚ ਦੇ ਵਿੱਚ ਪਾਕਿਸਤਾਨ ਦੀ ਫੌਜ ਜਾਂ ਉਹਨਾਂ ਦੇ ਜਿਹੜੀ ਐਡਵਾਂਸ ਦਸਤੇ ਆ ਜਾਂਦੇ ਨੇ, ਔਰ ਇਹ ਜਿਹੜੀ ਫਾਈਨਲ ਹੈ ਜੁਲਾਈ ਦੇ ਵਿੱਚ, ਜੂਨ ਐਂਡ ਤੱਕ, ਜੂਨ ਮਿਡਲ ਤੱਕ ਪਾਕਿਸਤਾਨ ਦਾ ਹੱਥ ਉੱਤੇ ਹੁੰਦਾ, ਉੱਤੋਂ ਮਾਰ ਰਹੇ ਨੇ ਥੱਲੇ ਲਾਸ਼ਾਂ ਦੇ। ਔਰ ਇਸ ਹੱਦ ਤੱਕ ਸੀ ਕਿ ਵੀ ਇਹਨਾਂ ਦੇ ਕੋਲ ਉਹ ਤਾਬੂਤ ਮੁੱਕ ਗਏ ਸੀ ਜਿਹਦੇ 'ਚੋਂ ਉਹਨਾਂ ਨੂੰ ਲਾਸ਼ਾਂ, ਬੈਗ, ਬਾਡੀ ਬੈਗਸ ਜਿਹਨੂੰ ਅਸੀਂ ਕਹਿੰਦੇ। ਉਸ ਵੇਲੇ ਇੱਕ ਸਕੈਂਡਲ ਸਾਹਮਣੇ ਆਇਆ ਹੈ ਕਿ ਜਾਰਜ ਫਰਨਾਂਡਿਸ ਡਿਫੈਂਸ ਮਿਨਿਸਟਰ ਸੀ ਵਾਜਪਾਈ ਦਾ, ਤੇ ਈਵਨ ਉਹ ਡੈਡ ਬਾਡੀ ਬੈਗਸ ਦੇ ਲਈ ਵੀ ਜਿਹੜਾ ਸੀ ਉਹ ਵੀ ਕਮਿਸ਼ਨ ਖਾ ਰਹੇ ਸੀ, ਔਰ ਉਹਦੇ ਥੱਲੇ ਉਹਨੂੰ ਰਿਜ਼ਾਈਨ ਵੀ ਕਰਨਾ ਪਿਆ ਸੀ ਫਰਨਾਂਡਿਸ ਨੂੰ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਵੀ ਜੂਨ ਮਿਡਲ ਤੱਕ ਇੰਡੀਆ ਇੰਨੀਆਂ ਹੈਵੀ ਕੈਜੂਅਲਟੀਜ਼ ਲੈਂਦਾ ਰਿਹਾ। ਵੈਸਟਰਨ ਬਾਰਡਰ ਕਿਉਂ ਨਹੀਂ ਖੋਲ੍ਹਿਆ ਜਿਹੜਾ ਪਹਿਲੇ ਜੰਗਾਂ ਵੇਲੇ? ਇਸ ਲਈ ਕਿ ਪਾਕਿਸਤਾਨ ਨਿਊਕਲੀਅਰ ਸੀ। ਜੇ ਪਾਕਿਸਤਾਨ ਦੇ ਨਿਊਕਲੀਅਰ ਡੈਟਰੈਂਟ ਦੀ ਇਫੈਕਟਿਵਨੈਸ ਦੇਖਣੀ ਹੈ ਤੇ ਕਾਰਗਿਲ ਵਾਰ ਵਾਸ ਦਾ ਇਫੈਕਟਿਵਨੈਸ, ਕਿ ਇਹ ਡੇਅਰ ਨਹੀਂ ਸੀ ਕਰ ਸਕਦੇ। ਇਹਨਾਂ ਨੂੰ ਪਤਾ ਸੀ ਕਿ ਇਹ ਜਿਹੜੀ ਹੈ ਫਿਰ ਟ੍ਰੈਡੀਸ਼ਨਲ ਵਾਰਫੇਅਰ ਨਹੀਂ ਰਹਿਣੀ, ਇਹ ਨਿਊਕਲੀਅਰ ਜੰਗ ਬਣ ਜਾਣੀ ਹੈ। ਸੋ ਇਹਨਾਂ ਹਾਲਾਤਾਂ 'ਚ ਬਾਕੀ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਪਾਕਿਸਤਾਨ ਇੰਟਰਨੈਸ਼ਨਲੀ ਕੋਈ ਡਿਪਲੋਮੈਟਿਕ ਲੌਬੀ ਨਹੀਂ ਸੀ, ਕੋਈ ਤੁਸੀਂ ਆੜ ਨਹੀਂ ਸੀ ਰੱਖੀ ਹੋਈ, ਭਾਰਤ 에ਅਰ ਫੋਰਸ ਲਾਇਆ, ਪਾਕਿਸਤਾਨ ਦੀ 에ਅਰ ਫੋਰਸ ਤਾਂ ਔਨ ਬੋਰਡ ਵੀ ਨਹੀਂ ਸੀ। ਸੋ ਇਹਨਾਂ ਹਾਲਾਤਾਂ 'ਚ ਇੱਕ ਜਿਹੜਾ ਮਾਹੌਲ ਪੈਦਾ ਹੋਇਆ, ਅਮਰੀਕਾ ਨੇ ਵੀ ਦਬਾਅ ਬਣਾਇਆ, ਬਾਕੀ ਮੁਲਕਾਂ ਨੇ ਵੀ ਬਣਾਇਆ। ਨਵਾਜ਼ ਸ਼ਰੀਫ ਜਿਹੜੇ ਨੇ ਉਹ 4 ਜੁਲਾਈ ਦਾ ਮੌਕਾ ਸੀ ਜਦੋਂ ਅਮਰੀਕਨ ਰੁੱਝੇ ਹੁੰਦੇ ਨੇ, ਉਹਦੇ 'ਚ ਆਏ। ਜਦੋਂ ਤੁਸੀਂ ਬਿਨਾਂ ਸੱਦੇ ਵੀ ਆਉਂਦੇ ਹੋ, ਘਬਰਾਹਟ ਵੀ ਦਿਖਾ ਰਹੇ ਹੋ, ਫਿਰ ਜ਼ਾਹਰ ਹੈ ਤੁਸੀਂ ਦੂਸਰਿਆਂ ਦੀਆਂ ਟਰਮਸ ਤੇ ਹੁੰਦਾ। ਲੇਕਿਨ ਉਹਦੇ 'ਚ ਵੀ ਹਾਲਾਂਕਿ ਇੱਥੇ ਆ ਕੇ ਫਿਰ ਦੋ ਰਾਵਾਂ ਨੇ ਕਿ ਨਵਾਜ਼ ਸ਼ਰੀਫ ਕੁਡ ਹੈਵ ਨੈਗੋਸ਼ੀਏਟਡ ਸਮਥਿੰਗ। ਜੇ ਇਹ ਵੀ ਮੰਨ ਲਿਆ ਜਾਏ ਕਿ ਹਾਲਾਤ ਇਹ ਸੀ ਕਿ ਪਾਕਿਸਤਾਨ ਆਈਸੋਲੇਟ ਹੋ ਰਿਹਾ ਸੀ ਔਰ ਨੈਗੋਸ਼ੀਏਟ ਨਹੀਂ ਸੀ ਕੀਤਾ ਜਾ ਸਕਦਾ ਕਿਸੇ, ਇਹਨੂੰ ਵੀ ਤੁਸੀਂ ਮੰਨ ਲਿਆ ਜਾਏ, ਘੱਟੋ ਘੱਟ ਜਿਹੜੀ ਹੈ ਸੇਫ ਰਿਟਰੀਟ ਤਾਂ ਮੰਗੀ ਜਾ ਸਕਦੀ ਸੀ। ਬਿਲਕੁਲ, ਕਿਉਂਕਿ ਜਿਹੜਾ ਪਾਕਿਸਤਾਨ ਦਾ ਨੁਕਸਾਨ ਹੋਇਆ ਫੌਜੀ ਲੈਵਲ ਤੇ ਜਿਹੜਾ ਕਾਫੀ ਹੋਇਆ, ਉਹ ਰਿਟਰੀਟ ਦੇ ਵੇਲੇ ਹੋਇਆ। ਜਦੋਂ ਉਹ ਵਾਪਸ ਸੀ ਉਹ ਡਿਫੈਂਸਲੈਸ ਸੀ, ਕਿਉਂਕਿ ਉੱਤੋਂ 에ਅਰ ਫੋਰਸ ਵੀ ਵਰਾ ਰਹੀ ਸੀ, ਗੋਲੇ ਵੀ ਵੱਜ ਰਹੇ ਸੀ, ਔਰ ਉਹਨਾਂ ਦੇ ਕੋਲ ਕੋਈ ਕਵਰ ਨਹੀਂ ਸੀ, ਜਿਹਨੂੰ ਕਹਿੰਦੇ ਨੇ ਲਾਈਕ ਸਿਟਿੰਗ ਡਕਸ। ਸੋ ਮਤਲਬ ਤੁਸੀਂ ਜਿਹੜਾ ਉਹ ਗੁਨਾਹ ਵੀ ਕੀਤਾ, ਤੇ ਗੁਨਾਹ ਬੇਲਜ਼ਤ ਜਿਹਨੂੰ ਕਹਿੰਦੇ ਨੇ ਕਿ ਬਈ ਸਵਾਦ ਵੀ ਨਾ ਆਇਆ, ਵੀ ਤੁਸੀਂ ਇਹ ਵੀ ਗੁਨਾਹ ਕੀਤਾ, ਕਲੰਕ ਲਿਆ ਕਿ ਵੀ ਤੁਸੀਂ ਬਾਜ਼ੀ ਹਰਾਈ ਹੈ, ਜਿਵੇਂ ਮੁਸ਼ਰਫ ਦੇ ਮਨ 'ਚ ਹਮੇਸ਼ਾ ਰਿਹਾ, ਉਹਨੇ ਆਰਡਰਡ ਇੰਟਰਵਿਊਜ਼ ਦੇ ਵਿੱਚ ਵੀ ਕਿਹਾ। ਲੇਕਿਨ ਤੁਸੀਂ ਘੱਟੋ ਘੱਟ ਵਾਪਸ ਵੀ ਸੇਫ ਰਿਟਰੀਟ ਹੀ ਮੰਗ ਲਓ ਕਿ ਭਾਈ ਤੁਸੀਂ ਜਿਹੜਾ ਅਮਰੀਕਾ ਇਸ ਗੱਲ ਦੀ ਗਾਰੰਟੀ ਕਰੇ ਅਸੀਂ ਵਿਦਡਰਾ ਕਰ ਲੈਂਦੇ ਹਾਂ ਜੋ ਵੀ ਪੋਜੀਸ਼ਨ ਅਸੀਂ ਲਈ ਹੈ। ਲੇਕਿਨ ਸੋ ਇਹ ਉਸ ਦੇ ਪਾਰਟ ਨੇ। ਹੁਣ ਇਹਨੂੰ ਤੁਸੀਂ ਵਿਕਟਰੀ ਕਹਿਣਾ, ਇੰਟੈਲੀਜੈਂਸ ਦੀ ਇੰਡੀਆ ਦੀ ਵਿਕਟਰੀ ਸੀ, ਕਾਹਦੀ ਸੀ ਕਿ ਭਾਈ ਤੁਸੀਂ 3000 ਦੇ ਕਰੀਬ ਕੈਜੂਅਲਟੀਜ਼ ਲੈ ਕੇ 800 ਮੌਤਾਂ, 1500 ਤੁਹਾਡੇ ਮੰਨਣ ਮੁਤਾਬਕ, ਹਾਲਾਂਕਿ ਇਹਨੂੰ ਤੁਸੀਂ 3 ਗੁਣਾ ਜਾਂ 4 ਗੁਣਾ ਵੀ ਤੁਸੀਂ ਕਿਹੜੀ ਵਿਕਟਰੀ ਹਾਸਲ ਕੀਤੀ। ਹੁਣ ਜਿਹੜੀ ਗੱਲ ਸਭ ਤੋਂ ਇਸ ਤੋਂ ਵੀ ਉੱਪਰ ਆਉਂਦੀ ਹੈ ਕਿ ਵੀ 21 ਸਾਲ ਪਹਿਲਾਂ ਕਿਹਨੇ ਕੀ ਕੀਤਾ, ਉਹਦੇ ਕ੍ਰੈਡਿਟ ਨੂੰ ਤੁਸੀਂ ਖਾ ਰਹੇ ਹੋ ਕਿ ਭਾਈ ਉਹ ਵਾਜਪਾਈ ਨੇ ਜਾਂ ਉਹਨੇ ਫਿਰ ਰਿਪਬਲਿਕ ਡੇ ਤੇ ਆਪਣਾ ਐਡਰੈਸ ਦਿੱਤਾ, 15 ਅਗਸਤ ਨੂੰ ਦਿੱਤਾ, ਅਸੀਂ ਆਹ ਕਰਤਾ, ਸਾਡੇ ਬਹਾਦਰਾਂ ਦੀ ਜਿੱਤ ਹੋਈ। ਉਦੋਂ ਦਾ ਇਹਨਾਂ ਨੇ ਡਰਾਮਾ ਸ਼ੁਰੂ ਕੀਤਾ ਹੋਇਆ ਜੀ ਇਹਨੂੰ ਐਜ਼ ਏ ਵਿਕਟਰੀ ਡੇ। ਕਾਹਦੀ ਵਿਕਟਰੀ ਸੀ ਤੁਹਾਡੀ? ਲੇਕਿਨ ਚਲੋ ਮੰਨ ਵੀ ਲਓ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਤੇਰੇ ਸਾਹਮਣੇ ਜੋ ਹੋਇਆ 2 ਮਹੀਨੇ ਤੋਂ ਚੱਲ ਰਿਹਾ, ਜਿੱਥੇ ਤੁਹਾਡੀ ਫੌਜ ਫਸੀ ਹੋਈ ਹੈ, ਇਲਾਕੇ ਤੁਸੀਂ ਲੂਜ਼ ਕੀਤੇ ਨੇ, 20 ਸੋਲਜਰ ਤੁਸੀਂ ਮਰਵਾਏ ਨੇ ਉਹਨਾਂ ਦੀਆਂ ਸੋਟੀਆਂ ਦੇ ਨਾਲ, ਔਰ ਇਸ ਸਾਰੇ 'ਚ ਹੁਣ ਪਾਕਿਸਤਾਨ ਨੇ ਤਾਂ ਤੁਹਾਡੀ ਪਿੱਠ 'ਚ ਛੁਰਾ ਮਾਰਿਆ। ਬਿਲਕੁਲ, ਤੇ ਇਹ ਚੀਨ ਨੂੰ ਜਿਹਨੂੰ ਤੁਸੀਂ ਆਪਣਾ ਜਿਸ ਦੇ ਨਾਲ ਵਪਾਰ ਵੀ ਕੀਤਾ ਹੈ, $60 ਬਿਲੀਅਨ ਦਾ ਤੁਹਾਡਾ ਟ੍ਰੇਡ ਡੈਫਿਸਿਟ ਹੈ, ਜਿਨ੍ਹਾਂ ਦੀਆਂ ਕੰਪਨੀਆਂ ਦਾ ਜਿਹੜਾ ਏਡ ਦਾ ਪੈਸਾ ਉਹ ਤੁਹਾਡੇ ਉਹਦੇ 'ਚ ਵੀ ਆ ਰਿਹਾ, ਪ੍ਰਾਈਮ ਮਿਨਿਸਟਰ ਕੇਅਰ ਫੰਡ 'ਚ ਵੀ ਤੁਹਾਡੇ ਬਿਜ਼ਨਸਮੈਨ ਉੱਥੇ ਤੁਰੇ ਹੋਏ ਨੇ ਔਰ ਡਰਾਮਾ ਕੀਤਾ। ਪਹਿਲਾਂ ਸੀ ਜੀ ਇੰਨੀਆਂ ਹੁਣ ਟੈਪਸ ਬੰਦ ਕਰ ਦਿੱਤੀਆਂ। ਅੱਜ ਇਹ ਖਬਰ ਹੈ ਗਵਰਨਮੈਂਟ ਬੈਨਸ 47 ਮੋਰ ਚਾਈਨੀਜ਼ ਐਪਸ, ਮੋਸਟ ਆਫ them clones
ਵੇਰੀਐਂਟਸ ਆਫ ਐਪਸ ਬਲੌਕਡ ਅਰਲੀਅਰ। ਇਹ ਇਵੇਂ ਹੀ ਹੈ ਜੀ, ਚੱਲ ਤੈਨੂੰ ਵੀ ਕੱਢਿਆ, ਤੇਰੀ ਮਾਂ ਨੂੰ ਵੀ ਕੱਢਿਆ, ਤੇਰੇ ਉਹ ਜੋ ਐਪ ਹੀ ਬੈਨ ਹੋ ਗਈ ਆ, ਉਹਨਾਂ ਦੇ ਕਲੋਨ ਨੂੰ ਬੈਨ, ਮਤਲਬ ਲੋਕਾਂ ਨੂੰ, ਕਿਉਂਕਿ ਇਹ ਸਵਾਲ ਉਹਨਾਂ ਦਾ ਮੀਡੀਆ ਵੀ ਪੁੱਛ ਰਿਹਾ ਹੈ ਕਿ ਵੀ ਕਾਰਗਿਲ ਵਿਕਟਰੀ, ਬਹਾਦਰੀ, ਉਹ ਉਹਦੇ ਤੁਸੀਂ ਸੋਲੇ ਗਾ ਰਹੇ ਹੋ, ਵਾਈ ਡਿਡਨਟ ਯੂ ਉਟਰ ਦਾ ਵਰਡ ਚਾਈਨਾ? ਬਿਲਕੁਲ। ਜਾਂ ਤੁਹਾਡਾ ਜੋ ਚਾਈਨਾ ਨੇ ਤੁਹਾਡਾ ਹਸ਼ਰ ਕੀਤਾ ਹੈ, ਹਾਲ ਕੀਤਾ ਹੈ, ਜੋ ਤੁਹਾਡਾ ਖੋਇਆ ਹੋਇਆ ਹੈ, ਜਾਂ ਤੁਸੀਂ ਉਹਦੀ ਗੱਲ ਕਰੋ। ਔਰ ਕਿ ਵੀ ਉੱਥੇ ਹੋ ਰਿਹਾ ਜੀ ਅਜੇ 6ਵੀਂ ਮੁਲਾਕਾਤ ਕਮਾਂਡਰ ਲੈਵਲ ਤੇ ਦੂਜੇ ਤੀਜੇ ਹੋਏਗੀ। ਮੈਂ ਘੜੀ ਵੱਲ ਦੇਖ ਰਿਹਾ ਕਿ ਵੀ ਹੁਣ ਇਸ ਸਾਰੇ ਚੋਂ ਇਹਨਾਂ ਦੀ ਜਿਹੜੀ ਬਿਜ਼ਨਸ ਸਟੈਂਡਰਡ ਦੀ, ਜਿਵੇਂ ਮੈਂ ਰਿਪੋਰਟ ਕਹੀ ਹੈ ਕਿ ਹੁਣ ਕੌਣ ਕਿੱਥੇ ਬੈਠਾ ਹੋਇਆ, ਜਿਹੜੀ ਪੋਜੀਸ਼ਨ ਕਿਨੇ ਲਈ ਹੈ। ਇੱਕ ਉਹਦੇ ਚ ਹੈ ਕਿ ਇਨ ਦਾ ਪੈਂਗੋਕ ਸੋ ਲੇਕ ਨਾਰਥ ਬੈਂਕ most of the Indian and Chinese soldiers have disengaged from their confrontation at Finger 4। ਇਹ ਟਰੂ ਕਿ ਜਿਹੜੀ Finger 4 ਦੇ ਉੱਤੇ ਦੋਨਾਂ ਦੀ disengagement ਹੈ। However, Indian troops are now more than 10 kilometers from Finger 8, which was the effective line of actual control till April and which Indian patrols visited regularly। ਹੁਣ ਇੱਕ ਪੈਂਗੋਂਗ ਸੋ ਲੇਕ ਦੇ ਵਿੱਚ ਇਹਦੇ ਮੁਤਾਬਕ ਭਾਰਤ 10 ਕਿਲੋਮੀਟਰ ਥਾਂ ਚੀਨ ਦੇ ਕੋਲ ਗਵਾ ਚੁੱਕਾ ਹੈ, ਕਿਉਂਕਿ ਫਿੰਗਰ 8 ਤੱਕ ਜਿੱਥੇ ਜਿਹੜੀ ਕਿ ਲਾਈਨ ਆਫ ਐਕਚੁਅਲ ਕੰਟਰੋਲ ਫਿੰਗਰ 8 ਪੈਂਗੋਂਗ ਸੋ ਲੇਕ ਦੇ ਹਵਾਲੇ ਨਾਲ ਹੈ, ਜਿੱਥੇ ਇਹ ਪੈਟਰੋਲ ਕਰਦੇ ਸੀ, ਉਹ ਹੁਣ ਚੀਨ ਦੇ ਕੋਲ ਹੈ, ਉੱਤੇ ਨਹੀਂ ਕਰ ਸਕਦੇ। ਹੁਣ ਜਿਹੜੀ ਦੂਸਰੀ ਗੱਲ, ਇਹ ਹੁਣ ਡਿਫਰੈਂਟ, ਕਿਉਂਕਿ 5-6 ਹੌਟ ਸਪੌਟਸ ਨੇ ਜਿਨ੍ਹਾਂ ਦੇ ਉੱਤੇ ਲਾਈਨ ਆਫ ਐਕਚੁਅਲ ਕੰਟਰੋਲ 3500 ਕਿਲੋਮੀਟਰ ਹੈ। ਸੋ ਇੱਕ ਅਸੀਂ ਪੈਂਗੋਕ ਸੋ ਲੇਕ ਦਾ ਜ਼ਿਕਰ ਕੀਤਾ ਕਿ ਉੱਥੇ ਚੀਨ ਨੇ 10 ਕਿਲੋਮੀਟਰ ਦੇ ਕਰੀਬ ਜਿਹੜੀ ਟੈਰੀਟਰੀ ਹੈ ਉਹ ਐਕਵਾਇਰ ਕੀਤੀ ਹੋਈ ਹੈ। ਮੀਨਵਾਈਲ ਦਾ PLA ਜਿਹੜੀ ਪੀਪਲ ਲਿਬਰੇਸ਼ਨ ਆਰਮੀ ਹੈ is refusing to even discuss intrusions into the Dapsang sector where several thousand Chinese soldiers are 15 to 18 kilometers inside Indian territory. By blocking a choke point called Bottleneck, they are preventing Indian patrols from reaching 5 of their traditional patrolling points, patrolling point 10, 11, 11A, 12 and 13। ਕਿ ਵੀ ਇਹ 15 ਤੋਂ 18 ਕਿਲੋਮੀਟਰ ਇਸ ਡੈਪਸੋਂਗ ਸੈਕਟਰ ਤੇ ਚੀਨ ਕਹਿੰਦਾ ਇਹਦੇ ਬਾਰੇ ਤਾਂ ਭੁੱਲ ਜਾਓ, ਗੱਲ ਵੀ ਨਹੀਂ ਕਰਨੀ ਹੈ। ਸੋ ਮਤਲਬ 15 ਤੋਂ 18 ਕਿਲੋਮੀਟਰ ਜਿਹੜਾ ਹੈ ਉਹ ਇਨਸਾਈਡ ਇਹ ਦੂਸਰੇ ਡੈਪਸੋਂਗ ਸੈਕਟਰ ਦਾ ਹਾਲ ਹੈ। ਔਰ ਇਸ ਸਾਰੇ ਚੋਂ ਗਲਵਾਨ ਵੈਲੀ ਦੇ ਵਿੱਚ ਜ਼ਰੂਰ ਥੋੜਾ ਬਹੁਤ ਅੱਗਾ ਪਿੱਛਾ ਹੋਇਆ, ਲੇਕਿਨ ਉੱਥੇ ਵੀ ਅਜੇ 1 ਕਿਲੋਮੀਟਰ ਜਿਹੜੀ ਬੜੀ ਕਰੂਸ਼ਲ ਹੈ ਥੱਲੇ ਜਿਹੜੀ ਰੋਡ ਹੈ ਇਹਨਾਂ ਦੀ, ਔਰ ਉਹਨੂੰ ਉਹ ਫੋਰਸੀ ਕਰਦੀ ਹੈ। ਔਰ ਇਸ ਸਾਰੇ 'ਚ ਜਿਹੜਾ ਉਹਨਾਂ 'ਚ ਇੱਕ ਹੋਰ ਡਿਵੈਲਪਮੈਂਟ ਜਿਹੜੀ ਅੱਜ ਇੱਕ TV ਚੈਨਲ ਤੇ ਵੀ ਡਿਸਕਸ ਹੋਈ ਡਿਫਰੈਂਟਲੀ, ਇੱਕ ਉਹਨਾਂ ਨੇ ਕਿਹਾ ਵੀ ਗੱਲ ਹੁਣ ਜੇ ਅਸੀਂ ਦੋ ਪਾਸ ਦੇਖੀਏ ਜਿਹੜੇ ਜਿਨ੍ਹਾਂ ਨੂੰ ਦर्रा ਕਹਿੰਦੇ ਨੇ, ਇੱਕ ਜਿਹੜਾ ਜੋਜ਼ੀਲਾ ਪਾਸ ਉਹਨੂੰ ਕਹਿੰਦੇ ਨੇ ਲਦਾਖ ਖੇਤਰ 'ਚ ਹੈ, ਦੂਸਰਾ ਰੋਹਤਾਂਗ ਪਾਸ ਹੈ। ਰੋਹਤਾਂਗ ਪਾਸ ਹਿਮਾਚਲ ਦਾ ਜਿਹੜਾ ਮਨਾਲੀ, ਕੁੱਲੂ ਮਨਾਲੀ ਔਰ ਫਿਰ ਕਿਨੌਰ ਡਿਸਟ੍ਰਿਕਟ ਹੈ, ਜਿਹਦੇ ਨਾਲ ਜਾ ਕੇ ਰੋਹਤਾਂਗ ਪਾਸ ਲੱਗਦਾ, ਜਿਹੜਾ ਚਾਈਨਾ ਦੇ ਨਾਲ ਖੁੱਲਦਾ। ਔਰ ਇੱਕ ਖਬਰ ਜਿਹੜੀ ਹੁਣ ਤੱਕ ਪਹਿਲਾਂ ਕਿਤੇ ਨਹੀਂ ਸੀ ਕਿ ਹਿਮਾਚਲ ਦੀ ਇਸ ਜਿਹੜਾ ਰੋਹਤਾਂਗ ਪਾਸ ਰਾਹੀਂ ਚੀਨ ਦੇ ਨਾਲ ਲੱਗਦਾ ਇਲਾਕਾ ਹੈ, ਉਸ ਦੇ ਕੁੰਨੂ ਚਾਰੰਗ ਪਿੰਡ ਹੈ ਕਿਨੌਰ ਦਾ ਫਾਰਮਲ, ਉੱਥੋਂ ਦੇ ਪਿੰਡੂਆਂ ਨੇ ਜਿਨ੍ਹਾਂ ਨੇ ਰੇਕੀ ਅੱਗੇ ਜਾ ਕੇ ਕੀਤੀ, ਉਹਨਾਂ ਨੇ ਕਿਹਾ ਵੀ ਇਹ ਕੁੰਗੂ ਚੌਂਗ ਤੱਕ ਵੀ ਹਿਮਾਚਲ ਵਾਲੇ ਪਾਸਿਓਂ ਜਿਹੜਾ ਚੀਨ ਨੇ 20 ਕਿਲੋਮੀਟਰ ਲੰਬੀ ਜਿਹੜੀ ਸੜਕ ਹੈ ਉਹ ਕੰਸਟਰਕਟ ਕਰ ਲਈ। ਹੁਣ ਕੱਲਾ ਇਹ ਨਹੀਂ ਹੈ ਕਿ ਵੀ ਉਹ ਉੱਥੇ ਲਦਾਖ ਦੇ ਵਿੱਚ ਜਾਂ ਅਰੁਣਾਚਲ ਦੇ ਵਿੱਚ, ਜਿਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ, ਉਹਨਾਂ ਨੇ ਹਿਮਾਚਲ 'ਚ ਵੀ ਆ ਕੇ ਜੇ 20 ਕਿਲੋਮੀਟਰ ਸੜਕ ਘੇਰ ਕੇ ਇੱਥੇ ਕਿੰਨੀ ਕੁ ਫੌਜ ਕਿੱਥੇ ਲਾਣਗੇ। ਹੁਣ ਤਾਂ ਆ ਰਿਹਾ ਕਿੰਨੀ ਫੌਜ ਲਾਈ ਹੈ, ਕੋਈ 50,000 ਕਹਿ ਰਿਹਾ, ਕੋਈ ਲੱਖ ਕਹਿ ਰਿਹਾ। ਔਰ ਇਸ ਸਾਰੇ ਦੇ ਥੱਲੇ ਇਹ ਇੱਕ ਨਵੀਂ ਡਿਵੈਲਪਮੈਂਟ ਹੈ ਕਿ ਉਹ ਬਿਲਕੁਲ ਹਿਮਾਚਲ ਵਾਲੇ ਪਾਸਿਓਂ ਵੀ ਉਹਨਾਂ ਨੇ ਆ ਕੇ, ਦਾ ਮਤਲਬ ਇਹ ਹੈ ਕਿ ਉਹ ਬਿਲਕੁਲ ਇਨ ਦਾ ਪੋਜੀਸ਼ਨ ਆਫ ਪ੍ਰੀਪੇਅਰਡਨੈਸ ਨੇ। ਔਰ ਜਿਹੜਾ ਬਿਜ਼ਨਸ ਸਟੈਂਡਰਡ ਦਾ ਐਂਡਿੰਗ ਕਰੰਟ ਡਿਸਐਂਗੇਜਮੈਂਟ ਸਟੇਟਸ ਦੇ ਥੱਲੇ ਉਹਨਾਂ ਨੇ ਦਿੱਤਾ ਹੈ ਕਿ ਡੈਪਸੋਂਗ ਜਿਵੇਂ ਅਸੀਂ ਜ਼ਿਕਰ ਕੀਤਾ ਹੈ ਕਿ ਪੈਟਰੋਲ ਪੁਆਇੰਟ 10, 11, 11A, 12 ਤੇ 13 ਇਹ ਚੀਨ ਦੇ ਕੰਟਰੋਲ 'ਚ ਨੇ। ਚੀਨ ਨੇ ਬਿਲਕੁਲ ਨੋ ਡਿਸਐਂਗੇਜਮੈਂਟ ਦੀ ਗੱਲ ਕੀਤੀ ਹੈ। ਔਰ ਜਿਹੜਾ ਉੱਥੇ ਭਾਰਤ ਨੇ ਟੈਰੀਟਰੀ ਲਾਸ ਕੀਤੀ ਹੈ 16 ਤੋਂ 18 ਕਿਲੋਮੀਟਰ, ਔਰ ਉੱਥੇ ਜਿਹੜੇ ਉਹਨਾਂ ਦੇ ਫੌਜ ਹੈ ਚੀਨ ਦੀ ਉਹ 3000 ਤੋਂ ਜ਼ਿਆਦਾ ਉੱਥੇ ਬੈਠੇ ਨੇ। ਸੋ ਡੈਪਸੋਂਗ 'ਚ ਆਲਮੋਸਟ 16 ਤੋਂ 18 ਕਿਲੋਮੀਟਰ ਟੈਰੀਟਰੀ
ਇਹਨਾਂ ਨੇ ਲੂਜ਼ ਕੀਤੀ ਹੈ। ਜੀ। ਗਲਵਾਨ ਜਿੱਥੇ ਜਿਹੜੀ ਹੈ ਪੈਟਰੋਲ ਪੁਆਇੰਟ 14 ਤੱਕ ਹੈ ਔਰ ਉੱਥੇ ਡਿਸਐਂਗੇਜਮੈਂਟ ਹੋਈ ਹੈ, ਲੇਕਿਨ 1 ਕਿਲੋਮੀਟਰ ਟੈਰੀਟਰੀ ਇਹਨਾਂ ਨੇ ਲੂਜ਼ ਕੀਤੀ ਹੈ ਇੰਡੀਆ ਨੇ, ਔਰ 3000 ਸੋਲਜਰ ਉਹਨਾਂ ਦੇ ਬੈਠੇ ਹੋਏ ਨੇ। ਹੌਟ ਸਪ੍ਰਿੰਗਸ ਜਿਹਦੇ ਚ ਪੈਟਰੋਲਿੰਗ ਪੁਆਇੰਟ 15, 16, 17 ਹੈ, ਉੱਥੇ ਪਾਰਸ਼ੀਅਲ ਵਿਦਡਰਾਅਲ ਹੋਈ ਹੈ, ਲੇਕਿਨ 3 ਕਿਲੋਮੀਟਰ ਜਿਹੜਾ ਏਰੀਆ ਹੈ ਉਹ ਚੀਨ ਨੇ ਲੈ ਲਿਆ, ਜਿਹੜਾ ਮਾਰਚ ਤੋਂ ਪਹਿਲਾਂ ਦੀ ਸਿਚੁਏਸ਼ਨ ਸੀ, ਔਰ 5000 ਚਾਈਨੀਜ਼ ਸੋਲਜਰ ਜਿਹੜੇ ਨੇ ਹੌਟ ਸਪ੍ਰਿੰਗ ਨੂੰ ਡਿਫੈਂਡ ਕਰ ਰਹੇ ਨੇ। ਪੈਂਗੋਂਗ ਸੋ ਜਿਹਦੇ ਚ ਅਸੀਂ ਆਲਰੇਡੀ ਜ਼ਿਕਰ ਕੀਤਾ ਕਿ ਫਿੰਗਰ 8 ਤੱਕ ਉਹਨਾਂ ਨੇ ਕਰ ਦਿੱਤਾ ਹੈ, ਪਾਰਸ਼ੀਅਲ ਵਿਦਡਰਾਅਲ ਹੋਇਆ, ਔਰ ਆਲਮੋਸਟ ਜਿਵੇਂ ਅਸੀਂ ਕਿਹਾ ਕਿ ਮੋਰ ਦੈਨ 10 ਕਿਲੋਮੀਟਰ ਟੈਰੀਟਰੀ ਚਾਈਨਾ ਨੇ ਲਈ, ਔਰ 4000 ਉਹਨਾਂ ਦੇ ਟਰੂਪਸ ਉਹਨੂੰ ਗਾਰਡ ਕਰ ਰਹੇ ਨੇ। ਔਰ ਇਸੇ ਤਰ੍ਹਾਂ ਡੈਮ ਚੌਕ ਫੁਕਚੇ ਉੱਥੇ ਕੋਈ ਇੰਟਰੂਜਨ ਨਹੀਂ ਹੋਇਆ, ਔਰ ਉੱਥੇ ਵੀ ਚੀਨ ਦੇ ਜਿਹੜੇ ਨੇ 4000 ਸੋਲਜਰ ਉੱਥੇ ਨੇ। ਹੁਣ ਇਸ ਮੋਦੀ ਵੱਡੇ ਦੇਸ਼ ਭਗਤ ਨੂੰ ਔਰ ਜਿਹੜਾ ਜਿਸ ਨੂੰ ਜਾਣਿਆ ਜਾਂਦਾ ਹੈ ਕਿ ਜੀ ਇਹ ਬੜਾ ਮਨ ਕੀ ਬਾਤ ਕਰਦਾ ਹੈ, ਇਹਨੂੰ ਕੋਈ ਇਹ ਪੁੱਛ ਸਕਦਾ ਹੈ ਕਿ ਵੀ ਮਨ ਦੀ ਬਾਤ ਕਰਦੇ ਆ, ਹੁਣ ਤੂੰ ਚੀਨੀ ਨੂੰ ਵੀ ਸ਼ੱਕਰ ਹੀ ਕਹਿੰਦਾ ਹੋਣਾ ਕਿ ਵੀ ਕਿਉਂ? ਤੇ ਜਿਹੜੀ ਅਸਲੀ ਕਹਾਣੀ ਹੈ ਇਹ ਬਿਜ਼ਨਸ ਸਟੈਂਡਰਡ ਦੀ ਕਹਾਣੀ ਹੈ, ਕਿਸੇ ਪਾਕਿਸਤਾਨੀ ਨਿਊਜ਼ਪੇਪਰ ਦੀ ਨਹੀਂ ਹੈ, ਕਿਸੇ ਖਾਲਿਸਤਾਨੀ ਅਖਬਾਰ ਚ ਨਹੀਂ ਹੈ। ਤੇ ਜੇ ਇਹ ਹਾਲਤ ਔਨ ਦਾ ਗਰਾਊਂਡ ਹੈ ਤੇ ਕਿਹੜੀ ਬਹਾਦਰੀ। ਲੇਕਿਨ ਇਹ ਤੁਸੀਂ ਕ੍ਰੈਡਿਟ ਤੁਹਾਡਾ ਦੇਣਾ ਬਣਦਾ ਹੈ ਇਹਨਾਂ ਨੂੰ ਕਿ ਭਾਈ ਝੂਠ ਨੂੰ ਕਿਵੇਂ ਆਰਟ ਬਣਾ ਕੇ ਪਰੋਸਦੇ ਨੇ, ਕਿਵੇਂ ਵਿਕਦਾ ਹੈ। ਔਰ ਉਸੇ ਹੀ ਮਨ ਕੀ ਬਾਤ ਚੋਂ ਕੋਵਿਡ-19 ਦੇ ਹਵਾਲੇ ਨਾਲ ਵੀ ਝੂਠ ਬੋਲ ਰਿਹਾ ਕਿ ਸਾਡਾ ਬਹੁਤ ਘੱਟ ਡੈਥ ਰੇਟ, ਜਿਵੇਂ ਅਸੀਂ ਕੰਟਰੋਲ ਕੀਤਾ, ਵਾਹ ਵਾਹ। ਔਰ ਹਾਲਾ ਨਾਲ ਹੀ ਖਬਰ ਲੱਗੀ ਹੋਈ ਹੈ ਕਿ ਵੀ 50,000 ਤੋਂ ਜ਼ਿਆਦਾ ਕੇਸ ਔਰ ਇੰਨਾ ਕੁ ਬੁਰਾ ਹਾਲ, ਔਰ ਉਹਨੂੰ ਮੰਨਣ ਨੂੰ ਹੀ ਤਿਆਰ ਨਹੀਂ ਨੇ ਵੀ ਕਮਿਊਨਿਟੀ ਸਪਰੈਡ ਹੈ। ਤੇ ਚੀਨ ਦੇ ਮਾਮਲੇ 'ਚ ਤਾਂ ਸਭ ਦੁਨੀਆ ਨੇ ਦੇਖਿਆ, ਔਰ ਉਹਨੂੰ ਇਹ ਕਹਿ ਰਿਹਾ ਕਿ ਜੀ ਜਿਹੜੇ ਲੋਕ ਗਲਤ ਸੋਸ਼ਲ ਮੀਡੀਆ ਤੇ ਕਰ ਰਹੇ ਨੇ ਉਹ ਫੌਜ ਦਾ ਸਾਥ ਨਹੀਂ ਦੇ ਰਹੇ, ਉਹ ਦੇਸ਼ ਦੇ ਨਾਲ ਜਿਹੜਾ ਉਹ ਗੱਦਾਰੀ ਕਰ ਰਹੇ ਨੇ। ਕਿ ਹੁਣ ਜਿਹੜਾ ਕੋਈ ਇਹਨਾਂ ਨੂੰ ਸਵਾਲ ਵੀ ਕਰਦਾ ਉਹ ਕਿ ਰੱਬ ਦੇ ਬੰਦੇ ਹੋ, ਕੋਈ ਤਾਂ ਸੱਚ ਬੋਲੋ। ਉਹਨੂੰ ਕਹਿੰਦਾ ਵੀ ਤੁਹਾਨੂੰ ਹੋਇਆ ਕੀ ਹੈ, ਕਿ ਹੁਣ ਇਹ ਤਾਂ ਉਹੀ ਦੱਸ ਸਕਦਾ ਹੈ ਕਿ ਵੀ ਕੀ ਹੋਇਆ, ਜਾਂ ਉਹਦੀ ਕਮੀਜ਼ ਲਵਾ ਕੇ ਦੇਖਿਆ ਜਾਏ ਕਿ ਭਾਈ ਸੱਟਾਂ ਕਿੱਥੇ ਕਿੱਥੇ ਲੱਗੀਆਂ ਹੋਈਆਂ ਨੇ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਈਵਨ ਕਾਰਗਿਲ ਦੇ ਹਵਾਲੇ ਨਾਲ, ਕਿਉਂਕਿ ਜਿਹੜਾ ਜੇ ਮੁਦਈ ਸੁਸਤ ਗਵਾਹ ਚੁਸਤ ਹੋਏ, ਅਸੀਂ ਜੇ ਡਿਫੈਂਡ ਵੀ ਕਰ ਰਹੇ ਹੋਈਏ ਕੁਝ, ਮੈਂ ਤਾਂ ਇੱਕ ਇੰਡੀਪੈਂਡੈਂਟ ਮਾਈਂਡਡਲੀ ਦੇਖਦਾ ਇਹ ਸਾਰੀ ਸਿਚੁਏਸ਼ਨ ਨੂੰ। ਲੇਕਿਨ ਜਦੋਂ ਕਿਤੇ ਤੁਹਾਨੂੰ ਦੂਜੇ ਪਾਸੇ ਇੰਨਾ ਝੂਠ ਬੋਲਿਆ ਜਾਂਦਾ ਭਾਰਤੀ ਮੀਡੀਆ ਜਾਂ ਲੀਡਰਾਂ ਵੱਲੋਂ, ਉਹਦਾ ਅਸਰ ਬਾਰਡਰ ਦੇ ਪਾਰ ਵੀ ਪਹੁੰਚਦਾ ਹੈ, ਔਰ ਉਹ ਵੀ ਕਈ ਵਾਰੀ ਜਿਹੜੀਆਂ ਉਹਨਾਂ ਦੇ ਪੋਜ਼ਿਟਿਵ ਪੁਆਇੰਟ ਵੀ ਨੇ ਉਹਨਾਂ ਨੂੰ ਖੁਦ ਹੀ ਨੈਗੇਟਿਵ ਬਣਾ ਦਿੰਦੇ ਨੇ। ਪਰ ਕੁੱਲ ਮਿਲਾ ਕੇ ਚੀਨ ਦੇ ਮਾਮਲੇ 'ਚ ਤਾਂ ਇਹ ਫੁੱਲੀ ਐਕਸਪੋਜ਼ ਸਟੈਂਡ ਕਰਦਾ। ਜੀ ਡਾਕਟਰ ਸਾਹਿਬ, ਐਂਡ ਕਰੋਨਾ ਅਪਡੇਟ ਤੁਸੀਂ। ਟੋਟਲ ਕੇਸਿਸ 16,05,96,527 ਨੇ। ਡੈਥਸ 6,55,113। ਅਮਰੀਕਾ ਦੇ ਵਿੱਚ 4,04,42,375 ਟੋਟਲ ਕੇਸ ਨੇ। 1,50,235 ਡੈਥਸ ਨੇ। ਭਾਰਤ ਜਿਹੜਾ ਕਿ ਕਾਫੀ ਤੇਜ਼ੀ ਨਾਲ ਅੱਗੇ ਵਧ ਰਿਹਾ ਕੇਸ ਵਿੱਚ, 1,04,82,503 ਟੋਟਲ ਕੇਸ ਨੇ। 33,448 ਡੈਥਸ ਨੇ। ਔਰ ਪਾਕਿਸਤਾਨ ਜਿਹੜਾ 12ਵੇਂ ਨੰਬਰ ਤੇ ਹੈ, ਉੱਥੇ 2,74,299 ਟੋਟਲ ਕੇਸ ਨੇ ਔਰ 5,842 ਟੋਟਲ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ ਤੇ ਕਸ਼ਮੀਰੀਆਂ ਜੋ ਘੱਟ ਗਿਣਤੀਆਂ ਨੇ ਉਸ ਦੀ ਆਵਾਜ਼ ਨੂੰ ਬੁਲੰਦ ਕਰਦਾ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਬੜੀ ਹੀ ਸੈਡ ਨਿਊਜ਼ ਦੀ ਕਿ ਕਿਸ ਤਰ੍ਹਾਂ ਭਾਰਤੀ ਮੀਡੀਆ ਵਿੱਚ ਲਾਹੌਰ ਵਿੱਚ ਜੋ ਸਥਿਤ ਇਤਿਹਾਸਕ ਗੁਰਦੁਆਰਾ ਸ਼ਹੀਦਗੰਜ ਭਾਈ ਤਾਰੂ ਸਿੰਘ ਜੀ ਨੂੰ ਲੈ ਕੇ ਕਾਫੀ ਜਿਹੜੀ ਦੁਖਦਾਈਆਂ ਖਬਰਾਂ ਆ ਰਹੀਆਂ ਹਨ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਨੂੰ ਮਸਜਿਦ ਵਿੱਚ ਬਦਲਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਮਾਮਲੇ ਦੀ ਆਪਾਂ ਅਸਲੀਅਤ ਡਾਕਟਰ ਸਾਹਿਬ ਕੋਲੋਂ ਜਾਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਬਾਰੇ? ਦੇਖੋ, ਹਾਲਾਂ ਅਸੀਂ ਹਮੇਸ਼ਾ ਹੀ ਜਦੋਂ ਕੋਈ ਚੰਗੀ ਖਬਰ ਡਿਸਕਸ ਕਰਦੇ ਹਾਂ, ਜਿਵੇਂ ਪਿਛਲੇ ਦਿਨਾਂ 'ਚ ਬਲੋਚਿਸਤਾਨ ਦੇ ਸ਼ਹਿਰ ਕੋਇਟਾ ਦੇ ਵਿੱਚ ਜਿਹੜਾ 200 ਸਾਲ ਪੁਰਾਣਾ ਸਿੰਘ ਸਭਾ ਗੁਰਦੁਆਰਾ ਸੀ, 72 ਸਾਲ ਬਾਅਦ ਉਹ ਖੁੱਲ੍ਹਿਆ ਔਰ ਸਿੱਖ ਕੌਮ ਦੇ ਉਹਨਾਂ ਨੇ ਹਵਾਲੇ ਕੀਤਾ। ਉੱਥੇ ਪੂਰਾ ਰੈਗੂਲਰ ਜਿਵੇਂ ਸਾਡੇ ਦੀਵਾਨ ਸਜਦੇ ਨੇ ਸਵੇਰੇ ਸ਼ਾਮ, ਪੂਰੀ ਰੌਣਕ ਸੀ ਔਰ ਇੱਕ ਖੁਸ਼ੀ ਦੀ ਖਬਰ ਅਸੀਂ ਸਾਂਝੀ ਕੀਤੀ। ਪਰ ਜਦੋਂ ਹੀ ਅਸੀਂ ਇਸ ਕਿਸਮ ਦੀ ਕੋਈ ਖਬਰ ਮੈਂ ਡਿਸਕਸ ਵੀ ਕਰ ਰਿਹਾ ਹੁੰਦਾ ਹੈ, ਅਸੀਂ ਕਿਤੇ ਨਾ ਕਿਤੇ ਮੇਰੇ ਬੈਕ ਆਫ ਮਾਈਂਡ ਹੁੰਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਜੇ ਸਾਨੂੰ ਲੱਗਦਾ ਹੈ ਵੀ ਇਹ ਜਿਹੜੀ ਹੈ ਆਪਸ ਦੇ ਵਿੱਚ ਗੁੱਡਵਿਲ ਪੈਦਾ ਕਰਦੀਆਂ ਨੇ, ਜਿਹੜੀਆਂ ਡਿਵੈਲਪਮੈਂਟ 'ਚ ਇਧਰਲੇ ਪੰਜਾਬ 'ਚ ਹੁੰਦਾ ਹੈ ਵੀ ਸਿੱਖਾਂ ਨੇ ਕੋਈ ਮਸਜਿਦ ਰੈਨੋਵੇਟ ਕਰਕੇ 72 ਸਾਲ ਪੁਰਾਣੀ ਉਹਨਾਂ ਨੂੰ ਮੁਸਲਮਾਨ ਭਰਾਵਾਂ ਦੇ ਹਵਾਲੇ ਕੀਤਾ, ਜਾਂ ਸੀਏ ਦੇ ਪ੍ਰੋਟੈਸਟ ਕਸ਼ਮੀਰੀਆਂ ਦੇ ਮੁੱਦੇ ਤੇ ਏਜੰਸੀਆਂ ਕੀ ਕਰਨਗੀਆਂ ਫਰਦਰ ਉਹਨੂੰ ਅਨਡੂ ਕਰਨ ਦੇ ਲਈ। ਕਿਉਂਕਿ ਤੁਸੀਂ ਦੇਖੋ ਵੀ ਹਾਲ ਬਹੁਤ ਵਾਰੀ ਇਹ ਹੋ ਜਾਂਦਾ ਹੈ ਵੀ ਤੁਸੀਂ 2 ਕਦਮ ਅੱਗੇ ਨੂੰ ਜਾਣਾ ਚਾਹੁੰਦੇ ਹੋ, ਕਈ ਵਾਰੀ ਅੱਗੋਂ ਇਸ ਕਿਸਮ ਦਾ ਉਹ ਤੁਹਾਨੂੰ ਪ੍ਰੈਸ਼ਰ ਬਿਲਡ ਕੀਤਾ ਜਾਂਦਾ ਕਿ ਤੁਸੀਂ 4 ਕਦਮ ਪਿੱਛੇ ਜਾ ਕੇ ਡਿੱਗਦੇ ਹੋ। ਕਿਉਂਕਿ ਬਹੁਤ ਥੋੜੇ ਹੁੰਦੇ ਨੇ ਜਿਹੜੇ ਕਿਸੇ ਗੱਲ ਦੀ ਹਕੀਕਤ ਨੂੰ ਤਹਿ 'ਚ ਜਾ ਕੇ ਸਮਝਣ ਦੀ ਕੋਸ਼ਿਸ਼ ਕਰਦੇ ਨੇ। ਔਰ ਅਸੀਂ ਦੋਵੇਂ ਹੀ ਕੌਮਾਂ, ਸਿੱਖ ਔਰ ਮੁਸਲਮਾਨ, ਨੂੰ ਮੈਟਰ ਸਾਡੇ 'ਚ ਅੱਜ ਪੜ੍ਹੇ ਲਿਖੇ ਵੀ ਹੋਣ, ਪਰ ਜਦੋਂ ਮਜ਼ਹਬ ਦਾ ਮਾਮਲਾ ਆਉਂਦਾ ਹੈ ਉਦੋਂ ਇੱਕਦਮ ਭਾਵੁਕਤਾ ਟੇਕ ਓਵਰ ਕਰ ਲੈਂਦੀ। ਔਰ ਕਈ ਵਾਰੀ ਅਸੀਂ ਇਹ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕਰਦੇ ਕਿ ਵੀ ਜਿਹੜੀ ਖਬਰ ਨਾਲ ਜੁੜਿਆ ਜੋ ਕੁਝ ਹੈ ਉਸ ਦੀ ਹਕੀਕਤ ਕੀ ਹੈ ਤੇ ਜਿਹੜੀ ਈਵਨ ਹਕੀਕਤ ਨਜ਼ਰ ਵੀ ਆ ਰਹੀ ਹੈ ਉਹਦੇ ਬਿਹਾਈਂਡ ਕੌਣ ਹੈ। ਔਰ ਫਿਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਹਰ ਥਾਂ ਤੇ ਸ਼ਰਾਰਤੀ ਐਲੀਮੈਂਟ ਵੀ ਨੇ, ਕਿਤੇ ਨਾ ਕਿਤੇ ਅਕਲੋਂ ਅੰਨੇ ਮਜ਼ਹਬੀ ਐਲੀਮੈਂਟ ਵੀ ਨੇ, ਔਰ ਦੁਸ਼ਮਣ ਤਾਂ 4 ਚਫੇਰੇ ਹੈ ਜਿਨ੍ਹਾਂ ਨੇ ਦੇਖਣਾ ਵੀ ਉਹਨਾਂ ਨੇ ਇਸ ਸਾਰੇ ਮਾਹੌਲ ਨੂੰ ਕਿਵੇਂ ਜਿਹੜਾ ਦੋਸਤੀ ਵੱਲ ਵੱਧ ਰਿਹਾ ਹੈ ਉਹਨੂੰ ਅਗੇਨ ਪੁਰਾਣੇ ਉਹੀ ਜਿਹੜੇ ਨੇ ਉਸ ਹਾਲਾਤ ਦੇ ਵਿੱਚ ਲਿਜਾ ਕੇ ਸੁੱਟਣੇ। ਜਦੋਂ ਕੋਈ ਵੀ ਹੁੰਦਾ ਮੈਂ ਦੇਖ ਰਿਹਾ ਹੁੰਦਾ ਵੀ ਹੁਣ ਆਉਣ ਵਾਲੇ ਦਿਨਾਂ 'ਚ ਕੀ ਹੋਏਗਾ। ਜਦੋਂ ਅਸੀਂ ਕਰਤਾਰਪੁਰ ਸਾਹਿਬ ਕੋਰੀਡੋਰ 550 ਸਾਲਾਂ ਦੀ ਗੁੱਡਵਿਲ ਦੂਸਰਾ ਦੇਖਿਆ ਤੇ ਆਲ ਆਫ ਏ ਸਡਨ ਸਾਹਮਣੇ ਆਇਆ ਕਿ ਕਿਵੇਂ ਨਨਕਾਣਾ ਸਾਹਿਬ ਦੇ ਵਿੱਚ ਕਿਸ ਕਿਸਮ ਦਾ ਹੀ ਜਨੂਨੀ ਅੱਗੇ ਲਾ ਕੇ
ਭੀੜ ਨੂੰ ਨਨਕਾਣਾ ਸਾਹਿਬ ਦੇ ਉੱਤੇ ਪੱਥਰ ਮਾਰ ਰਿਹਾ ਹੈ, ਦੂਸਰਾ ਕਰ ਰਿਹਾ ਹੈ, ਇਹਨੂੰ ਅਸੀਂ ਇਹ ਕਰ ਦਿਆਂਗੇ। ਬਿਲਕੁਲ। ਅੱਛਾ, ਹੁਣ ਦੂਸਰੀ ਗੱਲ ਇਹ ਦੇਖਣ ਵਾਲੀ ਹੁੰਦੀ ਹੈ ਕਿ ਵੀ ਕਿਸੇ ਵੀ ਕਰਾਊਡ 'ਚ ਕੋਈ ਬੰਦਾ ਜਾਂ ਕਿਸੇ ਵੀ ਮਾਸ਼ਰੇ 'ਚ ਕਿਸੇ ਵੀ ਈਵਨ ਮਜ਼ਹਬ ਦੇ ਹਵਾਲੇ ਨਾਲ ਕੋਈ ਉਹਦਾ ਆਪਣਾ ਕੋਈ ਐਕਸੈਂਟਰਿਕ ਉਹਦਾ ਕੋਈ ਮਜ਼ਹਬੀ ਜਨੂਨ ਵੀ ਹੋ ਸਕਦਾ ਹੈ। ਪਰ ਸਾਡੇ ਲਈ ਇਹ ਦੇਖਣਾ ਬਣਦਾ ਹੈ ਵੀ ਜਿਹੜੀ ਹਕੂਮਤ ਹੈ, ਸਟੇਟ ਦੀ ਪਾਲਿਸੀ ਕੀ ਹੈ। ਜੇ ਤਾਂ ਸਟੇਟ ਇਸ ਸਾਰੇ ਦੇ ਵਿੱਚ ਮੁਲਵਸ ਹੋਏ, ਫਿਰ ਤੁਸੀਂ ਜੇ ਸਟੇਟ ਲਾ ਐਨਫੋਰਸਮੈਂਟ ਏਜੰਸੀਜ਼ ਔਰ ਈਵਨ ਵਾਸਟ ਮੈਜੋਰਿਟੀ ਲੋਕਾਂ ਦੀ ਉਹ ਉਸ ਦੇ ਖਿਲਾਫ ਬੋਲਦੀ ਹੈ, ਖਲੋਂਦੀ ਹੈ, ਤੇ ਫਿਰ ਇਹਨੂੰ ਇੱਕ ਫਿਰਕੇ ਦੇ ਖਿਲਾਫ ਇੱਕ ਮੁਹਿੰਮ ਚ ਜਿਹੜੇ ਉਹਨਾਂ ਦੇ ਬੈਠੇ ਹੋਏ ਨੇ IT ਸੈੱਲ ਵਾਲੇ, ਸੋਸ਼ਲ ਮੀਡੀਆ ਤੋਂ ਅੱਧਾ ਸੈਕਿੰਡ ਨਹੀਂ ਲਾਉਂਦੇ। ਹੁਣ ਇਸ ਵੀਕਐਂਡ ਤੱਕ ਪਹੁੰਚਦੇ ਆ 2 ਖਬਰਾਂ ਜਿਨ੍ਹਾਂ ਦੇ ਥੱਲੇ ਏਜੰਸੀਆਂ ਨੂੰ ਮੌਕਾ ਮਿਲਿਆ ਕਿ ਉਹਨਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣਾ ਹੈ। ਪਾਕਿਸਤਾਨ ਇੱਕ ਤਾਂ ਉਹ ਤਾਂ ਹੈ ਹੀ, ਅਫਗਾਨਿਸਤਾਨ ਦੇ ਵਿੱਚ ਜੋ ਸਿੱਖਾਂ ਦੇ ਨਾਲ ਗੁਰਦੁਆਰੇ ਤੇ ਅਟੈਕ ਔਰ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਲਾਵਾਰਿਸ ਵਾਂਗ, ਹਾਲਾਂਕਿ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਬਾਹਰ ਬੈਠੇ ਸਿੱਖਾਂ ਨੇ ਕਾਫੀ ਕੋਸ਼ਿਸ਼ ਕੀਤੀ, ਕਾਫੀ ਹੱਦ ਤੱਕ ਅਸੀਂ ਕਾਮਯਾਬ ਵੀ ਹੋਏ। ਬਾਹਰਲੇ 2-3 ਦੇਸ਼ਾਂ ਦੇ ਵਿੱਚ ਉਹਨਾਂ ਨੂੰ ਲਿਆਉਣ ਦਾ ਪ੍ਰਬੰਧ ਵੀ, ਔਰ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਨੇ ਇਸ ਮੁੱਦੇ ਤੇ ਲੀਡ ਲਈ ਔਰ ਸਿੱਖ ਕੌਮ ਨੇ ਵੀ ਕੰਟਰੀਬਿਊਟ ਵੀ, ਉਹਨਾਂ ਦੀ ਉੱਥੇ ਵੀ ਧਿਆਨ ਰੱਖਿਆ ਗਿਆ। ਅਮਰੀਕਾ ਰਾਹੀਂ ਇੰਨਾ ਕੁ ਹੋਇਆ ਕਿ ਨੈਟੋ ਦੀ ਜਿਹੜੀ ਸਪੈਸ਼ਲ ਪ੍ਰੋਟੈਕਸ਼ਨ ਵੀ ਰਹੀ, ਕਿਉਂਕਿ ਜ਼ਾਹਰ ਹੈ ਜਦੋਂ ਇੱਕ ਪਰਿਵਾਰ ਦੇ ਜੀ ਮਾਰੇ ਗਏ, ਸਾਰੇ ਜਿਹੜਾ ਸਿੱਖ ਪਰਿਵਾਰ ਨੇ ਉਹਨਾਂ ਦੇ, ਔਰ ਫਿਰ ਜਦੋਂ ਕ੍ਰਿਮੇਟ ਕਰਨਗੇ ਉੱਥੇ ਵੀ ਅਟੈਕ ਹੋਇਆ। ਲੇਕਿਨ ਸਮਹਾਉ ਜਿਹੜਾ ਅਫਗਾਨਿਸਤਾਨ ਦੇ ਜਿਹੜੇ ਉੱਥੇ ਬੈਠੇ ਸਿੱਖ ਸੀ ਉਹ ਭਾਰਤ ਹੀ ਜਾਣਾ ਚਾਹੁੰਦੇ ਸੀ। ਉਹਨਾਂ ਦਾ ਸੀ ਕਿ ਜੇ ਅਸੀਂ ਕਿਤੇ ਹੋਰ ਜਾਣਾ ਉਹ ਅਸੀਂ ਬਾਅਦ 'ਚ ਦੇਖਾਂਗੇ, ਪਰ ਇੱਕ ਵਾਰ ਅਸੀਂ ਇੱਥੋਂ ਨਿਕਲਣਾ। ਸੋ ਉਹਦੇ 'ਚ ਇੰਡੀਅਨਸ ਨੇ ਵੀ ਜਿਹੜਾ ਉੱਥੇ ਦਿੱਲੀ ਕਮੇਟੀ ਨੇ ਜਾਂ ਉਹਨਾਂ ਰਾਹੀਂ ਫੋਰਨ ਮਿਨਿਸਟਰੀ ਦੂਜੇ ਤੀਜੇ ਨੇ ਵੀ ਆਪਣਾ ਪੋਜ਼ਿਟਿਵ ਰੋਲ ਅਦਾ ਕੀਤਾ। ਪੋਜ਼ਿਟਿਵ ਕਿਉਂਕਿ ਉਹਨਾਂ ਨੂੰ ਸੂਟ ਕਰਦਾ, ਕਿਉਂਕਿ ਜਿਹੜੇ ਉੱਥੇ ਡਰੇ ਸਹਿਮੇ, ਔਰ ਉਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਜਦੋਂ ਜਿਹੜੀ ਕਨਵਰਸ਼ਨ ਦੀ ਲਾਈਨ ਹੁੰਦੀ ਹੈ ਉਹ ਵੀ ਜਿਸ ਥਾਂ ਦੇ ਉੱਤੇ ਆਪ ਮੁਹਾਰਾਪਨ ਜਿਹਾ ਹੋਏ, ਉੱਥੇ ਕੋਈ ਹਕੂਮਤਾਂ ਦੀ ਰਿਟ ਤਾਂ ਲਾਰਜ ਨਹੀਂ ਕਰਦੀ। ਅਫਗਾਨਿਸਤਾਨ 'ਚ ਕਿੰਨੇ ਗਰੁੱਪ ਐਕਟਿਵ ਨੇ, ਕੌਣ ਕਿਹਦੇ ਤੇ ਕਰ ਰਿਹਾ। ਸੋ ਇੱਕ ਪਾਸੇ ਤਾਂ ਇਹ ਸੀ ਕਿ ਜੀ ਉਹਨਾਂ ਦੇ ਇੰਨੇ ਪਰਿਵਾਰ ਉਤਰੇ, ਮਨਜਿੰਦਰ ਸਿਰਸਾ ਇੰਡੋਫਾਈਲ ਉਹ ਵੀ ਪਹੁੰਚ ਗਿਆ, ਉਹਨਾਂ ਦੀਆਂ ਬਿਆਨਬਾਜ਼ੀ ਹਾਲਾਂ ਲਿਮਟਿਡ ਨੇ, ਪਰ ਇਹਦੇ ਚੋਂ ਇੱਕ ਹਾਲਤ ਜ਼ਰੂਰ ਨਿਕਲੀ ਔਰ ਉਹਦੇ 'ਚ ਜਿਹੜੇ CAA ਨੂੰ ਜਸਟੀਫਾਈ ਕਰਨ ਵਾਲੇ ਸੀ ਕਹਿੰਦੇ ਦੇਖੋ ਜੀ ਤਾਂ ਹੀ ਤਾਂ ਅਸੀਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਕੀਤਾ ਕਿ ਜੀ ਉਹਦੇ 'ਚ ਜਿਹੜੇ ਸਿੱਖ ਹਿੰਦੂ ਇਹ ਔਰ ਬਹੁਤ ਸਾਰੇ ਹਿੰਦੂ ਵੀ ਜਿਹੜੇ ਨੇ ਉਹ ਸਿੱਖ ਬਣ ਕੇ ਉੱਥੇ ਪਹੁੰਚੇ ਹੋਏ ਨੇ ਕਿ ਵੀ ਇਹ ਅਫਗਾਨਿਸਤਾਨ 'ਚੋਂ ਆਏ, ਜੋ ਤੁਸੀਂ 18 ਨਾਂ ਦੇਖਦੇ ਹੋ 11 ਦੂਜਿਆਂ ਦੇ ਨੇ, ਪਰ ਇਹ ਜ਼ਰੂਰ ਉਹਨਾਂ ਨੂੰ ਇੱਕ ਜਸਟੀਫਾਈ ਕਰਨ ਦਾ ਮੌਕਾ ਮਿਲਿਆ CAA ਨੂੰ ਵੀ ਔਰ ਪਰਸੀਕਿਊਸ਼ਨ ਦੀ ਗੱਲ। ਪਰ ਇਹਦੇ ਨਾਲੋਂ ਵੀ ਜ਼ਿਆਦਾ ਜਿਹੜੀ ਕਾਫੀ ਮੈਂ ਸਮਝਦਾ ਕਿ ਵੀ ਜਿਹਦਾ ਕਾਫੀ ਜ਼ਿਕਰ ਵੀ ਹੋਇਆ ਸਾਰੇ ਮੀਡੀਆ ਤੇ, ਸਾਨੂੰ ਵੀ ਬਹੁਤ ਸਾਰੀਆਂ ਕਾਲਾਂ ਆਪਣਿਆਂ ਦੀਆਂ ਦੂਜੇ ਕਿ ਆ ਦੇਖੋ ਜੀ ਇਸ ਦੇ ਉੱਤੇ ਕੀ ਹੈ, ਕੀ ਹਕੀਕਤ। ਮੈਂ ਜਿੰਨੇ ਕਿ ਮੇਰੇ ਸੋਰਸ ਸੀ, ਮੈਂ ਡਾਕਟਰ ਬਿਤਪਾਲ ਸਿੰਘ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਨੇ, ਅਕਸਰ ਪਾਕਿਸਤਾਨ ਜਾਂਦੇ ਨੇ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਜਿਹੜੇ ਸਾਰੇ ਅਹੁਦੇਦਾਰ ਨੇ ਉਹਨਾਂ ਤੱਕ ਵੀ, ਔਰ ਜਿਹੜੀ ਹਕੀਕਤ ਹੈ ਉਹਦੇ 'ਚ ਦੇਖੋ ਕੁਝ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਇੱਕ ਗੱਲ ਤਾਂ ਸਰਕਾਰੀ ਨੀਤੀ ਹੈ, ਜਿਵੇਂ ਮੈਂ ਕਿਹਾ ਉਹ ਬਿਲਕੁਲ ਕਲੀਅਰ ਹੈ ਕਿ ਸਿੱਖਾਂ ਦੀ ਜਿਹੜੀ ਇਤਿਹਾਸਕ ਗੁਰਦੁਆਰਿਆਂ ਦੀਆਂ ਥਾਵਾਂ ਨੇ ਉਹਨਾਂ ਨੂੰ ਸੰਭਾਲਣਾ, ਰੈਨੋਵੇਟ ਕਰਨਾ ਔਰ ਇਸ ਗੱਲ ਨੂੰ ਐਨਕਰੇਜ ਕਰਨਾ ਕਿ ਸਿੱਖ ਵੱਡੀ ਗਿਣਤੀ ਦੇ ਵਿੱਚ ਜ਼ਿਆਰਤ ਦੇ ਲਈ ਆਉਣ। ਇਹ ਉਹਨਾਂ ਦੀ ਸਟੇਟ ਦੀ ਪਾਲਿਸੀ ਹੈ ਔਰ ਇਹ ਕੰਸਿਸਟੈਂਟ ਹੈ, ਇਹਦੇ ਕੋਈ ਪਰ ਇੱਕ ਗੱਲ ਦਾ ਧਿਆਨ ਰਹੇ ਕਿ ਜਿਹੜੇ ਕਿਸੇ ਜ਼ਮਾਨੇ 'ਚ ਅੱਜ ਤੋਂ 50 ਸਾਲ 60 ਸਾਲ ਪਹਿਲਾਂ ਜਿਨ੍ਹਾਂ ਜ਼ਮੀਨਾਂ ਨੂੰ ਦੀ ਕੋਈ ਸ਼ਾਇਦ ਵਕਤ ਨਹੀਂ ਸੀ, ਹੁਣ ਲੈਂਡ ਮਾਫੀਆ ਇਹ ਬਹੁਤ ਵੱਡਾ ਦੋਵੇਂ ਪਾਸੇ ਹੈ ਕਿ ਵੀ ਜਿਨ੍ਹਾਂ ਨੂੰ ਲੱਗਦਾ ਵੀ ਇਹ ਕਰੋੜਾਂ ਅਰਬਾਂ ਦੀ ਜ਼ਮੀਨ ਹੈ ਔਰ ਇਹ ਲਾਵਾਰਸ ਜਿਹੀ ਹੈ, ਕੋਈ ਰਲ ਲਾ ਕੇ ਕਈ ਵਾਰੀ ਦੇਖੋ ਕਰਪਸ਼ਨ ਦਾ ਵੀ ਲੈਵਲ ਹੈ, ਕਿਸੇ ਨੇ ਆਪਣੇ ਨਾਂ ਕਰਵਾ ਲਈ, ਦੂਜਾ ਬਹੁਤ ਸਾਰੀਆਂ ਜ਼ਮੀਨਾਂ ਇਵੇਂ ਗਈਆਂ ਜਿਹੜੀਆਂ ਅਦਾਲਤਾਂ 'ਚ ਜਾ ਕੇ ਵਾਪਸ ਰੀਸਟੋਰ ਹੋਈਆਂ, ਇਹ ਵੀ ਇੱਕ ਕਹਾਣੀ ਹੈ। ਲੇਕਿਨ ਇਹਦੇ ਨਾਲ ਜੁੜਿਆ ਹੋਇਆ ਇੱਕ ਉਹ ਜਨੂਨੀ ਤਬਕਾ ਵੀ ਹੈ ਉੱਥੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਮਰਾਨ ਖਾਨ ਦੀ ਹਕੂਮਤ ਜਾਂ ਜਿਹੜੀ ਪਾਕਿਸਤਾਨ ਦੀ ਸਟੇਟ ਹੈ ਜਿਹੜੀ ਟੋਲਰੈਂਟ ਪਾਲਿਸੀ ਰੱਖ ਰਹੀ ਹੈ ਮਾਈਨੋਰਟੀਜ਼ ਪ੍ਰਤੀ, ਖਾਸ ਕਰ ਸਿੱਖਾਂ ਪ੍ਰਤੀ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੀ ਕਲਾਇੰਟੇਲ ਜਿਹੜੀ ਨਫ਼ਰਤ ਦੇ ਉੱਤੇ ਬਿਲਡ ਕੀਤੀ ਹੋਈ ਹੈ ਉਹ ਸਰਵਾਈਵ ਨਹੀਂ ਸੋ ਮਤਲਬ ਇਹ ਇੱਕ ਪਾਰਟ ਵਾਲਾ ਨਹੀਂ ਹੈ। ਔਰ ਜਿਸ
1930s ਦੀ ਕੁਝ ਥੋੜੀਆਂ ਬਹੁਤ ਸਾਈਕੋ ਹਿਸਟਰੀ ਵੀ ਘੁੰਮ ਰਹੀ ਹੁੰਦੀ ਹੈ ਜੀ। ਔਰ ਜ਼ਾਹਰ ਹੈ ਕਿ ਉਹ 1930s ਚ ਇੱਕ ਜਿਹੜਾ ਵੱਡਾ ਕੇਸ ਸ਼ਹੀਦਗੰਜ ਗੁਰਦੁਆਰਾ ਸ਼ਹੀਦਗੰਜ ਵਰਸਸ ਮਸਜਿਦ, ਕਿਉਂਕਿ ਇਹ ਉਹ ਪੀਰੀਅਡ ਹੈ 17ਵੀਂ ਸਦੀ ਦਾ 18ਵੀਂ ਸਦੀ ਦਾ, ਜਦੋਂ ਇਹ ਸ਼ਾਹੀ ਕਿਲਾ ਵੀ ਹੈ, ਲਾਹੌਰ ਅੰਦਰੂਨ ਸ਼ਹਿਰ ਹੈ, ਉੱਥੇ ਹੀ ਜੇਲ੍ਹ ਵੀ ਹੈ ਜਿੱਥੇ ਮੀਰ ਮੰਨੂ ਦੀ ਜੇਲ੍ਹ ਸੀ, ਕੋਟ ਲਖਪਤ ਜੇਲ੍ਹ ਹੈ, ਉੱਥੇ ਹੀ ਸ਼ਹੀਦੀਆਂ ਵੀ ਹੁੰਦੀਆਂ ਨੇ, ਨਖਾਸ ਚੌਂਕ ਵੀ ਹੈ ਜਿੱਥੇ ਅੱਜ ਅਸੀਂ ਨੌਲੱਖਾ ਬਾਜ਼ਾਰ ਦੇਖਦੇ ਹਾਂ। ਜਿਹੜੀਆਂ ਸਾਡਾ ਬਹੁਤ ਸਾਰਾ ਸ਼ਹੀਦੀਆਂ ਦਾ ਇਤਿਹਾਸ ਹੈ ਜਿਹੜਾ ਅਸੀਂ ਇਤਿਹਾਸ 'ਚ ਰੋਜ਼ਾਨਾ ਅਰਦਾਸ 'ਚ ਵੀ ਯਾਦ ਕਰਦੇ, ਕਿਉਂਕਿ ਲਾਹੌਰ ਕੈਪੀਟਲ ਸੀ ਸੂਬੇ ਦੀ, ਉੱਥੇ ਹੀ ਉਹਨਾਂ ਨੂੰ ਲਿਜਾਇਆ ਜਾਂਦਾ ਸੀ। ਚੌਂਕ ਨਖਾਸ ਜਿਹੜੀ ਵੱਡੀ ਸੀ ਥਾਂ, ਉੱਥੇ ਉਹਨਾਂ ਨੂੰ ਘੋੜਿਆਂ ਦੀ ਮੰਡੀ ਉੱਥੇ, ਔਰ ਵਾਰੀ ਫਿਰ ਇਹ ਸਾਰੀ ਜਿਹੜੀ ਹੈ ਮੀਰ ਮੰਨੂ ਦੀ ਜੇਲ੍ਹ ਔਰ ਕੋਟ ਲਖਪਤ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ, ਜਿੱਥੇ ਅੱਜ ਨੌਲੱਖਾ ਬਾਜ਼ਾਰ ਹੈ, ਤੰਗ ਗਲੀਆਂ ਅੰਦਰੂਨ ਸ਼ਹਿਰ, ਉਹਨਾਂ ਦੇ ਵਿੱਚ ਹੀ ਕਿਤੇ ਨਾ ਕਿਤੇ ਜਿਹੜਾ ਉਹ ਝਗੜਾ ਖੜਾ ਹੋ ਜਾਂਦਾ ਹੈ। ਔਰ 1930s ਦਾ ਇੱਕ ਵੱਡਾ ਝਗੜਾ ਜਿਹੜਾ ਗੁਰਦੁਆਰਾ ਸ਼ਹੀਦਗੰਜ ਵਰਸਸ ਸ਼ਹੀਦਗੰਜ ਮਸਜਿਦ, ਔਰ ਉਹ ਅਦਾਲਤਾਂ ਤੱਕ ਗਿਆ, ਔਰ ਉਸ ਜ਼ਮਾਨੇ 'ਚ ਉਸ ਦਾ ਬੜੀ ਉਹਨੇ ਡਿਵਾਈਡ ਵੀ ਕੀਤਾ ਸੀ ਕੌਮਾਂ ਨੂੰ। ਔਰ ਉਸ ਬਾਰੇ ਹੀ ਸ਼ਾਇਦ अलामा इकबाल का एक शेर सी कि मस्जिद तो बना दी शब भर में इमां की हिरारत वालों ने, मन अपना पुराना पापी है बरसों में नमाजी बन ना सका। सो वो इवेंचुअली सैटल हो गया सी कोर्ट दे विच, ਜਿਹੜੇ ਪੁਰਾਣੇ ਰਿਕਾਰਡ ਜਾਂ ਦੂਸਰਿਆਂ 'ਚ ਉਹਨੂੰ ਗੁਰਦੁਆਰਾ ਤਸੱਵਰ ਕਰ ਲਿਆ ਗਿਆ ਸੀ। ਸੋ ਹੁਣ ਕੋਈ ਇਸ ਕਿਸਮ ਦਾ ਨਹੀਂ ਹੈ ਜਿਹੜੀ ਖਬਰ ਇਹਨਾਂ ਨੇ ਪਲਾਂਟ ਕੀਤੀ, ਜਾਂ ਜਿਹੜੀ ਇੰਡੀਅਨ ਫੋਰਨ ਮਿਨਿਸਟਰੀ ਨੇ ਪ੍ਰੋਟੈਸਟ ਕੀਤਾ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ, ਇੰਡੀਆ ਪ੍ਰੋਟੈਸਟ ਪਲਾਨ ਫॉर ਕਨਵਰਟਿੰਗ ਪਾਕਿਸਤਾਨ ਗੁਰਦੁਆਰਾ ਇਨਟੂ ਮੌਸਕ। ਗੁਰਦੁਆਰਾ ਸ਼ਹੀਦੀ ਅਸਥਾਨ is the site of martyrdom of ਭਾਈ ਤਾਰੂ ਸਿੰਘ ਜੀ at ਨੌਲੱਖਾ ਬਾਜ਼ਾਰ in ਲਾਹੌਰ। ਹੁਣ ਵਕਤ ਨਹੀਂ ਹੈ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ, ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਜਿਹਨੂੰ ਤੁਸੀਂ ਅਰਦਾਸ ਖੋਪੜੀਆਂ ਉਤਰਵਾਈਆਂ ਕਹਿੰਦੇ, ਉਹਨਾਂ ਦੀ ਸ਼ਹਾਦਤ ਹੈ। ਬਹੁਤ ਵੱਡੇ ਸ਼ਹੀਦ ਨੇ ਉਸ ਪੀਰੀਅਡ ਦੇ, ਉਹਨਾਂ ਦੀ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਉੱਥੇ ਇਹ ਗੁਰਦੁਆਰਾ ਸਾਹਿਬ ਛੋਟਾ ਸੰਗਤ ਨੇ ਜਿਹੜਾ ਬਣਾਇਆ, ਪੁਰਾਣਾ ਹੈ ਕਿਉਂਕਿ ਉਹਦੇ 'ਚ ਇਹ ਨਵੀਂ ਅਜੇ ਤਾਮੀਰ ਨਹੀਂ ਹੋਈ। ਹਾਲਾਂ ਗੁਰਦੁਆਰਾ ਸ਼ਹੀਦ ਸਿੰਘਾਂ ਸਿੰਘਣੀਆਂ ਜਾਂ ਦੂਸਰੇ ਨਾਲ ਲੱਗਦੇ ਸੜਕ ਪਾਰ ਜਿਹੜੇ ਨੇ ਉਹ ਸਾਰੇ ਨਾਲ ਨੇ। ਹੁਣ ਇਹਦੀ ਜਿਹੜੀ ਕਹਾਣੀ ਹੈ ਉਹ ਕੀ ਹੈ, ਮੈਂ ਇਹ ਸਮਝਦਾ ਵੀ ਇੰਡੀਅਨ ਮੀਡੀਆ ਨੇ ਉਹਨੂੰ ਕਿਵੇਂ ਪੇਂਟ ਕੀਤਾ। ਇਹ ਨਹੀਂ ਹੈ ਵੀ ਕੁਝ ਵਾਪਰਿਆ ਨਹੀਂ ਹੈ, ਕੁਝ ਵਾਪਰਿਆ ਕੀ ਹੈ, ਉਹਦੇ ਲਈ ਮੈਂ ਸਮਝਦਾ ਵੀ ਜ਼ਿਆਦਾ ਆਥੈਂਟਿਕ ਹੋਏਗਾ ਕਿ ਜਿਨ੍ਹਾਂ ਦੇ ਕੰਟਰੋਲ 'ਚ ਇਹ ਗੁਰਦੁਆਰਾ ਹੈ, ਐਵੈਕੂਏਸ ਟਰਸਟ ਪ੍ਰਾਪਰਟੀ ਬੋਰਡ ਗਵਰਨਮੈਂਟ ਆਫ ਪਾਕਿਸਤਾਨ, ਉਹਨਾਂ ਨੇ ਕੋਈ ਵਕਤ ਜ਼ਾਇਆ ਨਹੀਂ ਕੀਤਾ। ਉਹਨਾਂ ਦੇ ਸੈਕਟਰੀ ਨੇ ਸਨਾਨੁੱਲਾ ਖਾਨ, ਉਹਨਾਂ ਨੇ ਫੌਰਨ ਜਿਹੜਾ ਇਸ ਦੀ ਰਿਪੋਰਟ DIG ਆਪਰੇਸ਼ਨ ਲਾਹੌਰ ਨੂੰ ਕੀਤੀ। ਔਰ ਮੈਂ ਇਹ ਸਾਂਝਾ ਕਰਨਾ ਚਾਹੁੰਦਾ ਤਾਂ ਕਿ ਪਤਾ ਹੋਏ ਕਿ ਭਾਈ ਜੇ ਕਿਸੇ ਨੇ ਸ਼ਰਾਰਤ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਗਵਰਨਮੈਂਟ ਲੈਵਲ ਦੇ ਉੱਤੇ, ਉਹਨੂੰ ਕਿਵੇਂ, ਔਰ ਇਹ ਕੋਈ ਕੌਣ ਬੰਦਾ ਹੈ, ਕਿਨੇ ਇਸ ਕਿਸਮ ਦੀ ਆਬਜੈਕਸ਼ਨੇਬਲ ਵੀਡੀਓ ਵੀ ਪਾਈ ਕਿ ਜੀ ਇਹਨੂੰ ਅਸੀਂ ਕਰ ਦਿਆਂਗੇ। ਔਰ ਇਹਦਾ ਸਬਜੈਕਟ ਉਹਨਾਂ ਨੇ ਜਿਹੜੀ DIG ਆਪਰੇਸ਼ਨਸ ਨੂੰ ਲਾਹੌਰ ਨੂੰ ਲਿਖਿਆ ਲੈਟਰ, ਔਰ ਦਰਸ਼ਕ ਬੈਕਗ੍ਰਾਉਂਡ ਤੇ ਸਕਰੀਨ ਤੇ ਦੇਖ ਸਕਣਗੇ ਕਿ ਵੀ ਆਫੀਸ਼ੀਅਲ ਲੈਟਰ ਹੈ। reprehensible act efforts of Mr. Sohail Butt to defame Pakistan on international level। ਹੁਣ ਈਵਨ ਇਹ ਪਾਕਿਸਤਾਨ ਐਵੈਕੂਏਸ ਟਰਸਟ ਬੋਰਡ ਕਹਿ ਰਿਹਾ ਵੀ ਇਹ ਸੁਹੇਲ ਬੱਟ ਨਾਂ ਦਾ ਬੰਦਾ ਜਿਹੜਾ ਪਾਕਿਸਤਾਨ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਡੀਫੇਮ ਕਰ ਰਿਹਾ। ਔਰ ਉਹਨਾਂ ਨੇ ਇਹ ਜਿਹੜਾ DIG ਨੂੰ ਕਿਹਾ, it has been brought into your knowledge that on 25th July 2020 Sohail Butt Atari, son of Salahuddin Butt, local resident of Lahore, so-called focal person of Darbar Hazrat Shah Kaku Chishti, so-called ਹੈ ਨਹੀਂ ਹੈ, ਬਣ ਜਾਂਦਾ ਨੇ ਜਦੋਂ ਉਹਨਾਂ ਨੇ ਜ਼ਮੀਨ ਤੇ ਕਬਜ਼ਾ ਕਰ ਰਹੇ ਰਹਿਣ ਮਾਫੀਆ ਨਾਲ ਰਲਿਆ ਹੁੰਦਾ, has tried to defame Pakistan by uploading a baseless propaganda video against Sikh community of Pakistan। ਉਹਨੇ ਹੋਰ ਵੀ ਉਸ ਵੀਡੀਓ 'ਚ ਕਾਫੀ ਗਾਲੀ ਗਲੋਚ ਔਰ ਇਸ ਕਿਸਮ ਦਾ ਕੀਤਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਂਡ ਐਵੈਕੂਏਸ ਟਰਸਟ ਪ੍ਰਾਪਰਟੀ ਬੋਰਡ ਗਵਰਨਮੈਂਟ ਆਫ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਜਿਹੜਾ ਉਹਨੇ ਅਗੇਂਸਟ ਕਿਹਾ ਉਸ ਬੰਦੇ ਨੇ ਨਾ ਸਾਰਿਆਂ ਨੂੰ ਹੀ ਉਹਨੇ ਗਾਲੀ ਗਲੋਚ ਕੀਤਾ, ਪਾਕਿਸਤਾਨ ਗਵਰਨਮੈਂਟ ਨੂੰ ਵੀ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਜ਼ ਦਾ ਓਨਲੀ ਆਫੀਸ਼ੀਅਲ ਰਿਪਰੈਜ਼ੈਂਟੇਟਿਵ regulatory body of Pakistani Sikh community
and playing very positive and vital role in the image building of Pakistan as a minority loving community. जी। भाई ये चंगा काम कर रहे हैं. After the success of Kartarpur corridor project and appreciation of Pakistan at international level, multiple conspiracies of anti-state elements are being hatched to malign Pakistan. ये उन्होंने एडमिट किया कि बंदे भावें मुसलमान नाम वाले ने जी प्रैक्टिसिंग भी अपने आप ਨੂੰ ਮੁਸਲਮਾਨ ਕਹਿੰਦੇ ਹੋਣਗੇ, ਪਰ ਇਹ ਕਿਸੇ ਨਾ ਕਿਸੇ ਐਂਟਾਈ ਜਿਹੜੇ ਪਾਕਿਸਤਾਨ ਏਜੰਸੀਆਂ ਦੇ ਹੱਥਾਂ 'ਚ ਚੜ੍ਹ ਕੇ ਗੇਮ ਖੇਡ ਰਹੇ ਨੇ. ਔਰ ਨੰਬਰ 3 ਪੁਆਇੰਟ ਉਹਨਾਂ ਨੇ ਇਹ ਕਿਹਾ, ਐਟ ਪ੍ਰੈਜ਼ੈਂਟ ਮਿਸਟਰ ਸੁਹੇਲ ਭੱਟ ਐਂਡ ਹਿਜ਼ ਐਸੋਸੀਏਟਸ ਮਿਸਟਰ ਰਾਜਾ ਭੱਟ, ਉਮਰ ਐਂਡ ਅਦਰਸ are conspiring to provoke people against historical Gurdwara Taru Singh and occupy the attached vacant plot situated in Landa Bazaar, Lahore. ਇਹਨਾਂ ਨੇ ਐਡਮਿਟ ਕੀਤਾ ਹੈ ਵੈਕਿਊਸ ਟਰਸਟ ਬੋਰਡ ਨੇ ਕਿ ਵੀ ਇਹ ਉਕਸਾ ਰਹੇ ਨੇ ਔਰ ਇਹਨਾਂ ਦੀ ਇੰਟੈਂਟ ਹੈ ਕਿ ਗੁਰਦੁਆਰਾ ਭਾਈ ਤਾਰੂ ਸਿੰਘ ਦੇ ਨਾਲ ਜਿਹੜਾ ਖਾਲੀ ਪਲਾਟ ਪਿਆ ਹੈ ਉਸ ਦੇ ਉੱਤੇ ਕਬਜ਼ਾ ਕਰਨ ਦਾ. In order to project his immoral acts, he is damaging the image of Pakistan at international level. कि भी ये अपनी इस हिरस पूर्ति दे लई कब्जे दे लई वो पाकिस्तान नू इंटरनेशनल लेवल ते बदनाम कर रहे हैं. It is worth mentioning here that Indian hostile media is using his baseless propaganda video clip against Pakistan and trying to damage the image of our country worldwide. कि media इनू इस्तेमाल कर रहा है पाकिस्तान दे इमेज नू खराब करने लई. Keeping in view the above, it is requested that a strict disciplinary action be taken against the delinquents, please. ਇਹ ਉਹਨਾਂ ਨੇ DIG ਆਪਰੇਸ਼ਨ ਨੂੰ ਲਿਖਿਆ. ਸੋ ਅਸੀਂ ਆਸ ਕਰਦੇ ਹਾਂ ਕਿ ਜਿਵੇਂ ਪਹਿਲਾਂ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਤੇ ਪਥਰਾਵ ਔਰ ਦੂਸਰੀ ਘਟਨਾ ਕਰਨ ਵਾਲਿਆਂ ਨੂੰ ਸਟ੍ਰਿੰਜੈਂਟ ਜਿਹੜਾ ਕਾਨੂੰਨ ਹੈ ਪਾਕਿਸਤਾਨ ਦਾ ਦਹਿਸ਼ਤਗਰਦੀ ਨਾਲ ਰਿਲੇਟਡ ਉਹਦੇ ਥੱਲੇ ਫੜਿਆ ਗਿਆ ਸੀ ਔਰ ਇਸ ਨੇ ਜਿਹੜਾ ਉਹ ਸਾਰਿਆਂ ਨੂੰ ਸਿੱਖ ਕੌਮ ਨੂੰ ਇੱਕ ਪੋਜ਼ਿਟਿਵ ਮੈਸੇਜ ਦਿੱਤਾ ਸੀ. ਇਹ ਵੀ ਇੱਕ ਸੀਰੀਅਸ ਮੈਟਰ ਹੈ ਔਰ ਚੰਗੀ ਗੱਲ ਹੈ ਵੀ ਪਾਕਿਸਤਾਨ ਐਵੈਕਿਊਸ ਟਰਸਟ ਬੋਰਡ ਨੇ ਵਿਦਆਊਟ ਲੂਜ਼ਿੰਗ ਟਾਈਮ ਫੌਰਨ ਇਸ ਤੇ ਐਕਟ ਕੀਤਾ ਔਰ ਅਸੀਂ ਇਹਨੂੰ ਸਮਝਦੇ ਹਾਂ ਕਿ ਭਾਈ ਇਹਨੂੰ ਇਸੇ ਹੀ ਸੀਰੀਅਸਨੈਸ ਨਾਲ ਲੈਣਾ ਚਾਹੀਦਾ ਜਿਹੜਾ ਕਿ ਕਿਉਂਕਿ ਇਹ ਭਾਰਤੀ ਹਕੂਮਤ ਨੂੰ ਇਹ ਲੱਗਦਾ ਹੈ ਵੀ ਸਿੱਖ ਸਾਡੇ ਹੱਥੋਂ ਨਿਕਲ ਗਏ ਨੇ ਔਰ ਉਹ ਹਰ ਮੋੜ ਦੇ ਉੱਤੇ ਉਹ ਭਾਵੇਂ ਉੱਥੇ ਵਾਪਰੀ ਕੋਈ ਘਟਨਾ ਨੂੰ ਬਾਅਦ ਦੇ ਵਿੱਚ ਆਪਣੇ ਬੈਨੀਫਿਟ 'ਚ ਲੈਣ ਜਾਂ ਇਹਨਾਂ ਦੀ ਪੇਰੋਲ ਤੇ ਹੀ ਹੋਣ, ਪਰ ਮੈਂ ਸਮਝਦਾ ਹਾਂ ਵੀ ਪਾਕਿਸਤਾਨੀ ਏਜੰਸੀਆਂ ਨੂੰ ਗੁਰਦੁਆਰੇ ਜਿੰਨੇ ਨੇ ਖਾਸ ਤੌਰ ਤੇ ਹਿਸਟੋਰੀਕਲ ਉਹਨਾਂ ਦੀ ਸਿਕਿਉਰਿਟੀ ਵੀ ਵਧਾਉਣੀ ਚਾਹੀਦੀ ਹੈ. ਜਿਹੜੇ ਲੋਕ ਜਾਂਦੇ ਨੇ ਉਹਨਾਂ ਨੂੰ ਤਾਂ ਵਾਕਈ ਸਿਕਿਉਰਿਟੀ ਬਹੁਤ ਜ਼ਿਆਦਾ ਹੁੰਦੀ ਹੈ ਔਰ ਇਹ ਜਿਹੜੀ ਇਸ ਕਿਸਮ ਦੀ ਧਮਕੀਆਂ ਨਜਾਇਜ਼ ਕਬਜ਼ੇ ਇਹਨਾਂ ਨੂੰ ਜਿਹੜਾ ਨੱਥ ਪਾਉਣੀ ਚਾਹੀਦੀ. ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਤੁਸੀਂ ਬਹੁਤ ਹੀ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਡਿਸਕਸ ਕੀਤਾ. ਸੋ ਇੱਥੇ ਲੈਂਦੇ ਹਾਂ ਬ੍ਰੇਕ. ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ. ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ. ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ. ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ. ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ. ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ. ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ. ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ. ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ. ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ. ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ. No contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ. 410 204 2084. Again 410 204 2084. ਕਦੋਂ ਤੱਕ? ਹਾਂ, ਕਦੋਂ ਤੱਕ? ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ. ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ. ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ. ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ.
ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ ਟੀਵੀ 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਆ ਅੱਜ ਦੇ ਤੀਸਰੇ ਇਸ਼ੂ ਦੇ ਨਾਲ। ਸੋ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੰਗਲਾਦੇਸ਼ ਦੇ ਜੋ ਵਿਦੇਸ਼ ਮੰਤਰੀ ਮਿਸਟਰ ਅਬਦੁਲ ਮੋਮਨ ਨੇ ਕਿਹਾ ਹੈ ਕਿ 5 ਅਗਸਤ ਨੂੰ ਅਯੋਧਿਆ ਵਿੱਚ ਰਾਮ ਮੰਦਿਰ ਦੀ ਜੋ ਉਸਾਰੀ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦੇ ਵਿੱਚ ਜੋ ਹੈ ਖਟਾਸ ਪੈਦਾ ਕਰ ਸਕਦੀ ਹੈ, ਇਸ ਨੂੰ ਵੀ ਧਿਆਨ ਵਿੱਚ ਰੱਖਣ ਦੀ ਸੋ ਲੋੜ ਹੈ। ਸੋ ਭਾਰਤ ਵੱਲੋਂ ਹੀ ਪਾਕਿਸਤਾਨ ਨੂੰ ਤੋੜ ਕੇ ਜੋ ਪੈਦਾ ਕੀਤਾ ਗਿਆ ਬੰਗਲਾਦੇਸ਼ ਕੀ ਹੁਣ ਸੱਚਮੁੱਚ ਭਾਰਤ ਦੇ ਹੱਥੋਂ ਨਿਕਲ ਗਿਆ ਹੈ, ਇਸ ਬਾਰੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ ਇਸ ਮੁੱਦੇ ਬਾਰੇ? ਦੇਖੋ, ਫਰਾਈਡੇ ਅਸੀਂ ਇੱਕ ਸੈਗਮੈਂਟ ਬੰਗਲਾਦੇਸ਼ ਦੇ ਹਵਾਲੇ ਨਾਲ ਕੀਤਾ ਸੀ ਜੀ ਕਿ ਕਿਵੇਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਔਰ ਸ਼ੇਖ ਹਸੀਨਾ, ਬੰਗਲਾਦੇਸ਼ ਦੀ ਪ੍ਰਾਈਮ ਮਿਨਿਸਟਰ ਸ਼ੇਖ ਮੁਜੀਬੁਰ ਰਹਿਮਾਨ ਦੀ ਬੇਟੀ, ਜਿਸ ਨੂੰ ਪਾਵਰ ਦੇ ਵਿੱਚ ਲਿਆਉਣ ਲਈ ਹੀ ਰਾਹ ਨੇ ਉੱਥੇ ਆਪਣਾ ਪੂਰਾ ਆਪਰੇਸ਼ਨ ਕਰਕੇ ਬੇਗਮ ਖਾਲਿਦਾ ਜ਼ਿਆ ਨੂੰ ਹਰਾਇਆ, ਔਰ ਕਿਵੇਂ ਬੰਗਲਾਦੇਸ਼ ਨੇ ਬਿਲਕੁਲ ਜਿਹੜੀ ਉਹਨਾਂ ਦੀ ਭਾਰਤ ਦੇ ਨਾਲ ਇਹ ਸਾਰੇ ਪੀਰੀਅਡ 'ਚੋਂ ਸਮਝਦੇ ਸੀ ਕਿ ਵੀ ਪਤਾ ਨਹੀਂ ਇਹ ਸਾਡੇ ਕਿੰਨੇ ਕੁ ਖੈਰ ਖੁਆਹ ਨੇ, ਉਹਨਾਂ ਦਾ ਜਿਹੜਾ ਉਹ ਮਨ ਭਰ ਗਿਆ ਉਹਨਾਂ ਤੋਂ। ਔਰ ਨਾ ਸਿਰਫ ਬੰਗਲਾਦੇਸ਼ ਚੀਨ ਵੱਲ ਝੁਕਿਆ, ਪਾਕਿਸਤਾਨ ਦੇ ਨਾਲ ਵੀ ਇਸ ਪੀਰੀਅਡ ਦੇ ਵਿੱਚ ਇਮਰਾਨ ਖਾਨ ਜਦੋਂ ਦੇ ਪਾਵਰ 'ਚ ਆਏ ਨੇ ਉਹਨਾਂ ਦੀ ਸ਼ਾਇਦ ਦੂਸਰੀ ਤੀਸਰੀ ਗੁਫ਼ਤਗੂ ਸੀ, ਪਰ ਇਸ ਵਾਰ ਦੀ ਗੁਫ਼ਤਗੂ ਦੀ ਟਾਈਮਿੰਗ ਜਿਹਦੇ 'ਚ ਉਹਨਾਂ ਨੇ ਕਸ਼ਮੀਰ ਦਾ ਜ਼ਿਕਰ ਵੀ ਕੀਤਾ, ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਮੈਂਸ਼ਨ ਕੀਤਾ। ਔਰ ਇਸ ਤੋਂ ਪਹਿਲਾਂ ਅਸੀਂ ਦੇਖਿਆ ਕਿ 15 ਤੇ 16 ਜੂਨ ਦੀ ਰਾਤ ਨੂੰ ਜਿਹੜਾ ਚੀਨ ਭਾਰਤ ਟਕਰਾਅ ਹੁੰਦਾ ਹੈ ਜਿਹਦੇ 'ਚ 20 ਭਾਰਤੀ ਫੌਜੀ ਮਾਰੇ ਜਾਂਦੇ ਨੇ, ਉਹਦੇ 'ਚ ਵੀ ਬੰਗਲਾਦੇਸ਼ ਬਿਲਕੁਲ ਕੁਆਇਟ ਰਿਹਾ। ਹਾਲਾਂ ਜਿਹੜੇ ਮੁਲਕ ਉਹਨਾਂ ਨੇ ਸਾਈਡ ਨਹੀਂ ਵੀ ਲਈ ਦੁਨੀਆ 'ਚ, ਉਹਨਾਂ ਨੇ ਘੱਟੋ ਘੱਟ ਸਿੰਬੋਲਿਕ 20 ਦੇ ਉੱਤੇ ਅਫਸੋਸ ਦਾ ਇਜ਼ਹਾਰ ਕੀਤਾ, ਪਰ ਬੰਗਲਾਦੇਸ਼ ਨੇ ਇਸ ਦੇ ਉੱਤੇ ਬਿਲਕੁਲ ਕੋਈ ਪੋਜੀਸ਼ਨ ਨਹੀਂ ਲਈ। ਇਸੇ ਤਰ੍ਹਾਂ ਕੋਵਿਡ-19 ਦੇ ਹਵਾਲੇ ਨਾਲ ਵੀ ਅਸੀਂ ਦੇਖਦੇ ਹਾਂ ਕਿ ਹੁਣ ਇਹ ਵੀ ਸਾਹਮਣੇ ਆਇਆ ਹੈ ਕਿ ਜਿਹੜੇ ਚਾਈਨੀਜ਼ ਜਿਹੜੀਆਂ ਰਿਸਰਚ ਇੰਸਟੀਚਿਊਟਸ ਨੇ ਉਹ ਵੈਕਸੀਨੇਸ਼ਨ ਆਪਣੀ ਡਿਵੈਲਪ ਕਰ ਰਹੀਆਂ, ਔਰ ਉਹਦੇ ਲਈ ਬੰਗਲਾਦੇਸ਼ ਦੇ ਵਿੱਚ ਹਿਊਮਨ ਟ੍ਰਾਇਲ ਵੀ ਸ਼ੁਰੂ ਹੋਏ ਨੇ। ਹੁਣ ਇਹ ਸਾਰੀਆਂ ਡਿਵੈਲਪਮੈਂਟਸ ਔਰ ਸਾਡੇ ਉਸ ਸੈਗਮੈਂਟ ਨੂੰ ਸਾਡੇ ਦਰਸ਼ਕਾਂ ਵੱਲੋਂ ਖਾਸ ਤੌਰ ਤੇ ਪਾਕਿਸਤਾਨੀ ਭੈਣਾਂ ਭਰਾਵਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ, ਬਹੁਤ ਜ਼ਿਆਦਾ ਉਸ ਤੇ ਕਮੈਂਟਸ ਔਰ ਇਨਪੁਟ ਮਿਲੀ। ਹਾਲਾਂ ਅਸੀਂ ਸਮਝਦੇ ਹਾਂ ਵੀ ਹੁੰਦਾ ਤਾਂ ਇਹ ਸਿੰਪਲ ਇੱਕ ਨੈਰੇਟਿਵ ਹੈ, ਪਰ ਉਹਦੇ 'ਚ ਅਸੀਂ ਇਹ ਜ਼ਿਕਰ ਵੀ ਕੀਤਾ ਸੀ ਕਿ ਇਨ ਦਾ ਐਂਡ ਹੁਣ ਉਹ ਵਕਤ ਆ ਗਿਆ ਵੀ ਠੀਕ ਹੈ 71 ਤੱਕ ਪਹੁੰਚਦੇ ਹਾਂ। ਬੰਗਲਾਦੇਸ਼ ਦੇ ਬੰਗਾਲੀ ਜਿਹੜੇ ਈਸਟ ਪਾਕਿਸਤਾਨ ਦਾ ਹਿੱਸਾ ਸੀ, ਉਹਨਾਂ ਦੀਆਂ ਗ੍ਰੀਵੈਂਸਿਸ ਵੀ ਸੀ। 50s ਦੇ ਵਿੱਚ ਲੈਂਗੁਏਜ ਇਸ਼ੂ ਤੋਂ ਇਹਦੀ ਗੱਲ ਸ਼ੁਰੂ ਹੋਈ, ਔਰ ਬੇਸ਼ੱਕ ਉਹਨੂੰ ਬਾਅਦ 'ਚ ਰਿਜ਼ੋਲਵ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ 52 ਦੇ ਵਿੱਚ ਅਸੀਂ ਦੇਖਦੇ ਹਾਂ ਜਦੋਂ ਸਟੇਟ ਲੈਂਗੁਏਜ ਕੀ ਹੋਏ ਉਹਦੇ ਤੇ ਉੱਥੇ ਪ੍ਰੋਟੈਸਟ ਹੋਏ, ਢਾਕਾ ਯੂਨੀਵਰਸਿਟੀ ਦੇ ਸਟੂਡੈਂਟਸ ਦੀ ਮੌਤ ਹੋਈ, ਔਰ ਹੌਲੀ ਹੌਲੀ ਉਹਨਾਂ ਦੀ ਮੈਜੋਰਟੀ ਸਿੰਪਲ ਥੋੜੀ ਬਾਕੀ ਪਾਕਿਸਤਾਨ ਨਾਲੋਂ ਜ਼ਿਆਦਾ ਸੀ ਗਿਣਤੀ ਉਹਨਾਂ ਦੀ। ਔਰ ਜਦੋਂ ਇਲੈਕਸ਼ਨਸ ਹੋਈਆਂ ਸ਼ੇਖ ਮੁਜੀਬੁਰ ਰਹਿਮਾਨ ਤੱਕ ਪਹੁੰਚਣ ਤੋਂ ਪਹਿਲਾਂ ਵੀ ਜਿਹੜਾ ਇੱਕ ਸ਼ਿਕਾਇਤ ਸੀ ਕਿ ਜੀ ਦੇਖੋ ਸਾਡੀ ਪਟਸਨ ਜੂਟ ਜਿਹੜੀ ਕਿਉਂਕਿ ਐਕਸਪੋਰਟ ਬੜੀ ਵੱਡੀ ਹੈ ਜੂਟ ਦੀ, ਕਿ ਜੀ ਜਿਹੜਾ ਵਾਪਸ ਉਹਨੂੰ ਸਾਨੂੰ ਨਹੀਂ ਕੁਝ ਵੀ ਮਿਲਦਾ, ਇਧਰ ਖਰਚ ਹੋ ਰਿਹਾ। ਫਿਰ ਉਹ ਫੌਜੀ ਡਿਕਟੇਟਰਾਂ ਦਾ ਪੀਰੀਅਡ ਅਯੂਬ ਖਾਨ ਦੇ ਜ਼ਮਾਨੇ ਤੋਂ ਸ਼ੁਰੂ ਹੋਇਆ। ਹੋ ਸਕਦਾ ਇਹ ਡਿਸਪੈਰਿਟੀਜ਼ ਤਾਂ ਸ਼ੁਰੂ ਹੋ ਜਾਂਦੀਆਂ ਨੇ, ਫਿਰ ਕਲਚਰਲ ਲਾਈਨ ਵੀ, ਔਰ ਉਹਦੇ ਬਾਰੇ ਮੈਂ ਪਾਕਿਸਤਾਨ ਦੇ ਕੁਝ ਜਿਹੜੇ ਸਕਾਲਰ ਨੇ ਉਹਨਾਂ ਦੀਆਂ ਵੀ ਗੱਲਾਂ ਸੁਣੀਆਂ ਨੇ ਕਿ ਭਾਈ ਕਿਵੇਂ ਜਿਹੜੇ ਬੰਗਾਲੀ ਸਟੂਡੈਂਟ ਵੀ ਆਉਂਦੇ ਸੀ ਇੱਧਰ ਜਾਂ ਦੂਜਾ ਵੀ ਉਹ ਇੱਕ ਪੰਜਾਬੀ ਦੇ ਨਾਤੇ ਕਹਿ ਰਹੇ ਸੀ ਵੀ ਸਾਡੇ ਅੰਦਰ ਵੀ ਕਿਸ ਕਿਸਮ ਦਾ ਸੀ ਰੇਸਿਜ਼ਮ, ਉਹਨਾਂ ਦਾ ਪਹਿਰਾਵਾ, ਉਹਨਾਂ ਦੀ ਖੁਰਾਕ ਨੂੰ। ਸੋ ਉਹਨੂੰ ਇੰਡੀਅਨ ਏਜੰਸੀਆਂ ਨੇ ਟੂ ਦਾ ਹਿਲਟ ਜਿਹੜਾ ਉਹ ਐਕਸਪਲੋਇਟ ਕੀਤਾ, ਔਰ ਜ਼ਾਹਰ ਹੈ ਕਿ ਇਹ ਸਾਰਾ ਆਪਰੇਸ਼ਨ ਜਿਵੇਂ ਉਹਨਾਂ ਨੇ ਫਿਰ ਮੁਕਤੀ ਵਾਹਿਨੀ ਦੇ ਨਾਂ ਥੱਲੇ ਜੋ ਕ੍ਰੀਏਟ ਕੀਤਾ, ਬਟ ਹਿਸਟਰੀ ਦੇ ਵਿੱਚ ਵਰਤੇ ਜਾਂਦੇ ਨੇ ਲੋਕ ਜਦੋਂ ਤੱਕ ਉਹ ਰਿਅਲਾਈਜ਼ ਕਰਦੇ ਨੇ ਦੇ ਅਗੇਨ ਗੈਟ ਬੈਕ ਟੂ देयर ਰੂਟਸ। ਔਰ ਉਹਦੇ 'ਚ ਅਸੀਂ ਈਵਨ ਵੀਅਤਨਾਮ ਨਾਰਥ ਔਰ ਸਾਊਥ ਕਿਵੇਂ ਦੋਨੋਂ ਹੀ ਤਾਕਤਾਂ ਨੇ, ਸੋਵੀਅਤ ਯੂਨੀਅਨ ਅਮਰੀਕਾ ਨੇ ਵਰਤੇ, ਅਲਟੀਮੇਟਲੀ ਉਹ ਦੋਵੇਂ ਮੁਲਕ ਇੱਕ ਹੋਏ ਨੇ। ਸੋ ਇਸੇ ਤਰ੍ਹਾਂ ਦੂਸਰਿਆਂ ਦੇ ਵਿੱਚ ਵੀ ਦੇਖਣ 'ਚ ਆਉਂਦਾ ਹੈ ਕਿ ਵੀ ਜੇ ਤੁਸੀਂ ਕੁੱਲ ਮਿਲਾ ਕੇ ਈਵਨ ਬ੍ਰਿਟੇਨ ਔਰ ਫਰਾਂਸ, ਬ੍ਰਿਟੇਨ ਔਰ ਜਰਮਨੀ ਜਿਹੜੇ ਦੋ ਪੋਲਸ ਹੈ ਪਾਰਟ ਹਮੇਸ਼ਾ ਹੀ ਵਰਲਡ ਵਾਰਸ ਦੋਨਾਂ ਦੇ ਵਿੱਚ ਰਹੇ ਨੇ, ਉਹਨਾਂ ਨੇ ਵੀ ਅਲਟੀਮੇਟਲੀ ਆਇਆ। ਸੋ ਉਹਦੇ 'ਚ ਜਿਹੜਾ ਮੈਂ ਇੱਕ
ਸੁਜੈਸਟ ਵੀ ਕੀਤਾ ਸੀ, ਜਿਹਨੂੰ ਬਹੁਤ ਸਾਰਿਆਂ ਨੇ ਪਸੰਦ ਵੀ ਕੀਤਾ ਜੀ ਕਿ ਬੰਗਲਾਦੇਸ਼ ਇਹ ਠੀਕ ਹੈ ਵੀ ਭਾਰਤ ਉਸ ਸਮੁੰਦਰ ਵੀ ਨਾਲ ਲੱਗਦਾ ਹੈ, ਚੀਨ ਉਹਦੇ ਸਿਰ ਤੇ ਆ ਗਿਆ ਤਾਂ ਫਿਰ ਕੌਣ ਉਹਨਾਂ ਦੀ ਵਾਹ ਵੱਲ ਵੀ ਦੇਖ ਸਕਦਾ, ਲੇਕਿਨ ਜਿਹੜਾ ਹੈ ਉਹ ਉਸ ਨੂੰ ਪਾਕਿਸਤਾਨ ਆਪਣੇ ਨਿਊਕਲੀਅਰ ਅੰਬਰੇਲੇ ਥੱਲੇ ਵੀ ਲੈ ਲੈਂਦਾ। ਹੁਣ ਕੈਨੇਡਾ ਨੇ ਕਿਹੜਾ ਨਿਊਕਲੀਅਰ ਪ੍ਰੋਗਰਾਮ ਡਿਵੈਲਪ ਕੀਤਾ ਹੋਇਆ ਹੈ, ਜੀ ਜਾਂ ਜਰਮਨੀ ਜਾਪਾਨ ਨੂੰ ਤਾਂ ਵੈਸੇ ਹੀ ਨਹੀਂ, ਅਮਰੀਕਾ ਨੇ ਉਹਨਾਂ ਨੂੰ ਕਿਹਾ ਜੀ ਤੁਸੀਂ ਸਾਡੀ ਪ੍ਰੋਟੈਕਸ਼ਨ ਥੱਲੇ ਹੋ। ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜੇ ਸਟੈਪਸ ਲੈ ਰਹੇ ਨੇ ਬੰਗਲਾਦੇਸ਼ ਵਾਲੇ ਵੀ, ਔਰ ਅੱਜ ਇੱਕ ਖਬਰ ਜਿਹੜੀ, ਕਿਉਂਕਿ ਇਹ ਵੀ ਕਾਇਮ ਹੈ ਹੁਣ, ਜਦੋਂ ਦਾ ਇਹ ਅਸੀਂ ਇੱਕ ਸੈਗਮੈਂਟ ਇਹਦੇ ਤੇ ਵੀ ਕੀਤਾ ਸੀ ਕਿ ਇੱਕ ਪਾਸੇ ਕਸ਼ਮੀਰ ਦੇ ਵਿੱਚ 5 ਅਗਸਤ 2019 ਨੂੰ ਆਰਟੀਕਲ 370 ਐਬਰੋਗੇਟ ਕੀਤਾ ਜਾਂਦਾ ਹੈ, ਉਹਨਾਂ ਦਾ ਸਟੇਟਸ ਮੁਕਾਇਆ ਜਾਂਦਾ ਹੈ। ਇਹਨਾਂ ਨੇ ਕਿਉਂਕਿ ਪ੍ਰੋਟੈਸਟ ਵੀ ਹੋਣੇ ਨੇ ਕਸ਼ਮੀਰੀਆਂ ਦੇ ਹੱਕ 'ਚ, ਆਵਾਜ਼ ਵੀ ਅੱਜ ਹੀ ਸਾਨੂੰ ਯੂਕੇ ਤੋਂ ਵੀ ਸੀ ਇੱਕ ਟੈਲੀ ਕਾਨਫਰੰਸ, ਜਿਹਦੇ 'ਚ ਕਸ਼ਮੀਰੀ ਲੀਡਰ ਵੀ ਹੋਣਗੇ, ਇੰਗਲੈਂਡ ਦੇ MP ਵੀ ਹੋਣਗੇ, ਹੋਰ ਵੀ ਲੋਕ ਜਿਹੜੇ ਮੈਟਰ ਕਰਦੇ ਨੇ ਹੋਣਗੇ। ਸੋ ਉਹਨਾਂ ਨੂੰ ਵੀ ਪਤਾ ਹੈ ਵੀ ਕਸ਼ਮੀਰ 'ਚ ਵੀ ਕੁਛ ਨਾ ਕੁਛ ਖੜਕਾ ਦੜਕਾ ਹੋਏਗਾ। ਸੋ ਉਹਨਾਂ ਨੇ 5 ਅਗਸਤ ਦਾ ਦਿਨ ਰੱਖ ਲਿਆ ਕਿ ਜੀ ਮੰਦਰ, ਰਾਮ ਮੰਦਰ, ਅਯੁੱਧਿਆ, ਪੂਜਾ, ਫਲਾਣਾ ਟਿਮਕਾ, ਕਿੰਨੀ ਵਾਰੀ ਪੱਥਰ ਉੱਥੇ ਰੱਖਿਆ ਹੈ, ਕਿੰਨੀ ਡਰਾਮੇਬਾਜ਼ੀ ਹੈ। ਲੇਕਿਨ ਇਹਦੇ ਤੇ ਸਾਨੂੰ ਕਿਸੇ ਪਾਸਿਓਂ ਕਿਸੇ ਹੋਰ ਇਸਲਾਮਿਕ ਕੰਟਰੀ ਵੱਲੋਂ, ਮਿਡਲ ਈਸਟ ਦੇ ਸ਼ੇਖਾਂ ਵੱਲੋਂ ਜਾਂ ਕਿਸੇ ਹੋਰ ਤੋਂ ਪ੍ਰੋਟੈਸਟ ਨਹੀਂ ਨਜ਼ਰ ਆਇਆ 5 ਅਗਸਤ ਨੂੰ ਲੈ ਕੇ ਕਿ ਭਾਈ ਤੁਸੀਂ ਜਿਹੜਾ ਮੰਦਰ ਬਣਾਉਣ ਦੀ ਲਾਈਨ ਹੈ, ਤੁਸੀਂ ਮਸਜਿਦ ਢਾਈ ਹੈ ਔਰ ਤੁਸੀਂ ਜੁਡੀਸ਼ੀਅਲੀ ਗੁੰਡਾਗਰਦੀ ਵੀ ਕੀਤੀ ਹੈ। ਲੇਕਿਨ ਉਹ ਬੰਗਲਾਦੇਸ਼ ਜਿਹੜਾ ਬਿਲਕੁਲ ਹੀ ਜਿਵੇਂ ਲੱਗਦਾ ਸੀ ਕਿ ਵੀ ਇਹ ਭਾਰਤ ਦੀ ਕੱਛ 'ਚ ਜਿਵੇਂ ਹੀ ਵੜ ਗਿਆ ਜਿਵੇਂ ਭੂਟਾਨ ਵੜਿਆ, ਹਾਲਾਂ ਭੂਟਾਨ ਵੀ ਹੁਣ ਕੱਛ 'ਚੋਂ ਨਿਕਲ ਰਿਹਾ ਹੈ। ਸੋ ਉਹਦੇ 'ਚ ਅੱਜ ਜਿਹੜੀ ਖਬਰ ਕਰਕੇ ਮੈਂ ਇਹਨੂੰ ਅਗੇਨ ਇਸ ਟੌਪਿਕ ਨੂੰ ਲਿਆ, ahead of Ram Mandir construction in Ayodhya, Bangladesh says India must prevent moves that may hurt ties. ਇਹ polite ਹੈ, diplomatic language ਹੈ, but ਇਹ ਇੱਕ kind of threat ਹੈ ਕਿ ਵੀ ਉਹ move ਨਾ ਕਰੋ ਜਿਹਦੇ ਨਾਲ ਜਿਹੜੇ ਸਾਡੇ ਸਬੰਧ ਨੇ ਉਹ ਵਿਗੜਨ। ਔਰ ਉਹਨਾਂ ਨੇ ਕਿਹਾ ਕਿ ਵੀ on the sidelines of construction of Grand Ram Temple in Ayodhya, Bangladesh Foreign Minister A.K. Abdul Momen on Sunday said that India should prevent moves that could hurt its historic ties with the neighboring country. ਕਿ ਵੀ ਇਹ ਗਵਾਂਢੀ ਦੇਸ਼ ਨਾਲ ਜਿਹੜੀਆਂ ਇਤਿਹਾਸਕ ਸਾਂਝਾਂ ਬਣਾਇਆ ਹੀ ਤੁਸੀਂ ਹੈ, ਪਰ ਜੇ ਤੁਸੀਂ ਹੁਣ ਇਵੇਂ ਦੀਆਂ ਹਰਕਤਾਂ ਕਰੋਗੇ ਤੇ ਸਾਡੇ ਕੋਈ ਸਬੰਧ ਨਹੀਂ ਰਹਿਣੇ। ਔਰ ਇਹ ਜਿਹੜਾ ਇਸ ਸਾਰੇ ਚੋਂ ਉਹਨਾਂ ਨੇ ਕਿਹਾ ਕਿ ਵੀ ਇਹ ਇੱਕ ਨਵਾਂ ਬੰਗਲਾਦੇਸ਼ ਨੇ, ਇੱਕ ਤਾਂ ਉਹ ਚੀਨ ਹੱਥੋਂ ਕੁੱਟ ਪਈ, ਨਹੀਂ ਬੋਲੇ, ਇਮਰਾਨ ਖਾਨ ਦੇ ਨਾਲ ਵੀ ਕਨਵਰਸੇਸ਼ਨ ਚੱਲ ਰਹੀ ਹੈ। ਔਰ ਇੱਕ ਖਬਰ ਜਿਹਨੇ ਕਾਫੀ ਇਹਨਾਂ ਨੇ ਦਬਾ ਕੇ ਰੱਖਿਆ ਪਰ ਇਹ ਸਾਹਮਣੇ ਵੀ ਆਈ ਕਿ ਪਿਛਲੇ 4 ਮਹੀਨਿਆਂ ਤੋਂ ਭਾਰਤੀ ਹਾਈ ਕਮਿਸ਼ਨਰ ਰੀਵਾ ਗਾਂਗਲੀ ਦਾਸ ਪ੍ਰਾਈਮ ਮਿਨਿਸਟਰ ਨੂੰ ਜਾਂ ਉਹਨਾਂ ਦੇ ਪੈਰਲਲ ਫੋਰਨ ਮਿਨਿਸਟਰ ਨੂੰ ਮਿਲਣਾ ਚਾਹੁੰਦਾ ਹੈ, ਲੇਕਿਨ ਜਿਹੜਾ ਉਹ ਬੰਗਲਾਦੇਸ਼ ਜਿਹੜਾ ਮਿਲਣ ਲਈ ਤਿਆਰ ਨਹੀਂ ਹੈ। ਹੁਣ ਇਹ ਇੱਕ ਬੜੀ ਸੀਰੀਅਸ ਗੱਲ ਹੈ ਕਿ ਉੱਥੇ ਬੈਠਾ ਹੈ, ਕੂ ਇਹਨਾਂ ਨੇ ਕਰਵਾਇਆ ਇਹਨਾਂ ਨੂੰ ਜਿਤਾਉਣ ਦੇ ਲਈ। ਪੋਲੀਟੀਕਲ ਕੂ ਇਹੀ ਹੁੰਦਾ ਹੈ, ਤੁਸੀਂ ਪੈਸਾ ਦੂਜਾ ਖਰਚਦੇ ਹੋ, ਪਲਾਨ ਕਰਦੇ ਹੋ, ਪਰ 4 ਮਹੀਨੇ ਤੋਂ ਮੀਟਿੰਗ ਵੀ ਨਹੀਂ। ਔਰ ਹੁਣ ਉਹਨਾਂ ਦਾ ਫੋਰਨ ਮਿਨਿਸਟਰ ਅਬਦੁਲ ਮੋਮਨ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਭਾਈ ਇਹ ਜਿਹੜਾ ਇਹ ਠੀਕ ਨਹੀਂ ਹੈ ਕੰਮ ਤੁਹਾਡਾ ਮੰਦਰਵਾੜਾ। ਉਹਨਾਂ ਨੇ ਕਿਹਾ ਕਿ both countries will not let it destroy their relations. However, India should refrain from any development that could hurt its deep ties with Bangladesh. ਕਿ ਜਿਹੜੀਆਂ ਡੂੰਘੀਆਂ ਸਾਡੀਆਂ ਸਾਂਝਾਂ ਨੇ ਔਰ ਇਹ ਆਪਸ ਦੇ ਵਿੱਚ ਹਰਟ ਹੋ ਸਕਦੀਆਂ ਨੇ। ਫਿਰ ਬਾਕੀ ਫਿਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਜੀ ਇਮਰਾਨ ਖਾਨ ਦੇ, ਉਹਨਾਂ ਨੇ ਕਿਹਾ ਜੀ ਇਹਦੇ ਵਿੱਚ ਕਿਹੜੀ ਗੱਲ ਹੈ, there was nothing unusual that took place in the discussion and they reiterated that call was merely a matter of courtesy. ਗੱਲਬਾਤ ਕੀਤੀ, ਉਹਦੇ ਨਾਲ ਕੀ ਫਰਕ ਪੈ ਗਿਆ, ਉਹਦੇ ਚ ਅਸੀਂ ਕੀ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਵੀ ਬੇਸ਼ੱਕ ਜਿਹੜਾ ਤੁਹਾਡੀ ਟੈਂਪਲ ਕੰਸਟਰਕਸ਼ਨ ਇੰਟਰਨਲ ਮੈਟਰ ਹੋਏ, ਪਰ ਇਵੇਂ ਲੱਗਦਾ ਤੁਸੀਂ 2 ਨੇਸ਼ਨ ਵੱਲ ਮੁੜ ਪਏ ਹੋ। ਮਤਲਬ ਇਹ ਹੈ ਕਿ ਤੁਸੀਂ ਹਿੰਦੂ ਰਾਸ਼ਟਰ ਬਣ ਗਏ ਹੋ, ਅਸੀਂ ਤਾਂ ਸੈਕੂਲਰ ਇੰਡੀਆ ਨਾਲ ਡੀਲ ਕਰ ਰਹੇ ਸੀ। ਔਰ ਨਾਲ ਦੀ ਨਾਲ ਉਹਨੇ ਕਿਹਾ ਕਿ ਵੀ ਇਹ ਜਿਹੜੇ ਵੈਸਟਡ ਇੰਟਰਸਟ ਨੇ ਇਹ ਗੜਬੜ ਕਰਾਉਣਾ ਚਾਹੁੰਦੇ ਨੇ। ਔਰ ਇਸ ਸਾਰੇ ਦੇ ਨਾਲ ਖਬਰਾਂ ਜਿਹੜੀਆਂ ਨੇ ਉਹਨਾਂ ਦਾ ਇੱਕ ਪਪੂਲਰ ਅਖਬਾਰ ਹੈ ਬੰਗਲਾਦੇਸ਼ ਦਾ, ਪੌਰੇਜ ਕਾਗੋਜ਼, ਉਹਨਾਂ ਨੇ ਕਿਹਾ ਕਿ ਵੀ ਇਹਦੇ ਬਾਵਜੂਦ ਕਿ ਭਾਰਤ ਨੇ ਪ੍ਰੋਟੈਸਟ ਕੀਤਾ, ਫਿਕਰ ਦਿਖਾਇਆ, ਪਰ ਬੰਗਲਾਦੇਸ਼ ਨੇ ਸਿਲਹਟ ਦੇ ਵਿੱਚ ਜਿਹੜਾ 에ਅਰਪੋਰਟ ਟਰਮੀਨਲ ਦੀ ਇਮਾਰਤ ਹੈ ਉਹਦਾ ਠੇਕਾ ਚੀਨੀ ਕੰਪਨੀ ਨੂੰ ਦੇ ਦਿੱਤਾ ਹੈ। ਔਰ ਇਹ ਨਾਰਥ ਈਸਟ ਜਿਹੜੀ ਸਰਹੱਦ ਲੱਗਦੀ ਹੈ ਭਾਰਤ ਦੀ ਚੀਨ ਦੇ ਨਾਲ, ਉਹਦੇ ਉੱਤੇ ਹੈ। ਔਰ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਹੈ। ਔਰ ਉਹਨਾਂ ਨੇ ਨਾਲ ਦੀ ਨਾਲ ਇੱਕ ਖਬਰ ਈਵਨ ਜਿਹੜੀ ਸਟੋਰੀ BBC ਹਿੰਦੀ ਨੇ ਵੀ ਕੀਤੀ ਹੈ ਕਿ ਵੀ ਭਾਰਤ ਵਾਲਿਆਂ ਨੂੰ ਫਿਕਰ ਪੈ ਗਿਆ ਕਿ ਵੀ ਹੁਣ ਅਸੀਂ ਕੀ ਕਰੀਏ।
ਔਰ ਉਹ ਲੱਗੇ ਹੋਏ ਨੇ ਹੁਣ ਕਿਉਂਕਿ ਪਿਛਲੇ 3-4 ਮਹੀਨੇ ਤੋਂ ਵੈਸਟ ਬੰਗਾਲ ਨੇ ਵੀ ਟ੍ਰੇਡ ਬੰਦ ਕਰ ਦਿੱਤਾ ਹੈ ਜੀ ਕਿ ਟਰੱਕ ਜਿਹੜੇ ਉੱਥੋਂ ਨਹੀਂ ਜਾ ਸਕਦੇ, ਔਰ ਉਹਨਾਂ ਨੇ ਭਾਰਤ ਨੇ ਹੁਣ ਟ੍ਰੇਨ ਡਿਪਲੋਮੇਸੀ ਸ਼ੁਰੂ ਕੀਤੀ ਹੈ। 12 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਗੰਟੂਰ ਤੋਂ ਜਿਹੜਾ ਉਹਨਾਂ ਨੇ ਭਾਰਤ ਨੇ ਹਰੀ ਮਿਰਚ ਦੀ ਸਪਲਾਈ ਭੇਜੀ ਹੈ। ਫਿਰ 18 ਜੁਲਾਈ ਨੂੰ ਮਹਾਰਾਸ਼ਟਰ ਦੇ ਨਾਸਿਕ ਤੋਂ ਪਿਆਜ਼ ਭਰ ਕੇ ਸਪੈਸ਼ਲ ਟ੍ਰੇਨਾਂ ਭੇਜੀਆਂ। ਹੁਣ 10 ਦਿਨਾਂ ਬਾਅਦ 27 ਜੁਲਾਈ ਨੂੰ ਭਾਰਤ 10 ਜਿਹੜਾ ਡੀਜ਼ਲ ਦੇ ਲੋਕੋ ਇੰਜਨ ਇਹ ਭੇਜ ਰਿਹਾ ਹੈ। ਔਰ ਉਹਨਾਂ ਨੇ ਕਿਹਾ ਵੀ ਹੁਣੇ ਸਾਰੇ ਅਬਜ਼ਰਵਰ ਕਹਿ ਰਹੇ ਨੇ ਜੀ ਜਦੋਂ ਸ਼ੇਖ ਹਸੀਨਾ 2019 ਦੇ ਵਿੱਚ ਆਈ ਭਾਰਤ, ਇਹ ਐਗਰੀਮੈਂਟ ਹੋਇਆ ਸੀ ਵੀ ਭੇਜਣਾ, 4 ਮਹੀਨੇ ਤੋਂ ਬੰਦ ਹੈ। ਔਰ ਇਹਦੇ 'ਚ ਇੱਕ ਦਿਲਚਸਪ ਡਾਇਲੌਗ ਸੀ, ਉਹਨਾਂ ਕਿਹਾ ਜੀ ਹੁਣ ਜਿਹੜੀ ਹੈ ਦਿੱਕਤ ਤਾਂ ਇਹ ਹੈ ਕਿ ਵੀ ਹੁਣ ਈਦ ਦੇ ਤਿਉਹਾਰ ਤੇ ਵੀ ਦਿੱਕਤ ਆਈ ਪਿੱਛੇ ਕਿ ਭਾਰਤ ਨੇ ਹਰੀ ਮਿਰਚ ਜਿਹੜੀ ਭੇਜਣੀ ਚਾਹੀ, ਜਦੋਂ ਤੱਕ ਉਹ ਬੰਗਲਾਦੇਸ਼ ਪਹੁੰਚੀ ਉਹ ਉੱਥੇ ਪਹੁੰਚਦੇ ਲਾਲ ਹੋ ਗਈ ਕਿ ਵੀ 3-4 ਮਹੀਨੇ ਤੋਂ ਚੱਲ ਰਿਹਾ ਹੋਣਾ ਇਹ ਕੰਮ। ਇਹ ਰੋਕ ਕੇ ਬੈਠੇ ਸੀ ਜੀ, ਮਮਤਾ ਬੈਨਰਜੀ ਨਹੀਂ ਮੰਨਦੀ, ਦੂਜੇ ਨਹੀਂ, ਉਹ ਬੱਸਾਂ ਟਰੱਕ ਨਹੀਂ ਜਾਣ ਦਿੰਦਾ। ਉਹਨਾਂ ਨੇ ਕਿਹਾ ਜੀ ਹੁਣ ਜਦੋਂ ਉਹਨਾਂ ਨੇ ਅੱਖਾਂ ਦਿਖਾਈਆਂ, ਹੁਣ ਇਹਨਾਂ ਨੇ ਕਿਹਾ ਵੀ ਜੀ ਅਸੀਂ ਤਾਂ ਦੇਖੋ 10 ਲੋਕੋਮੋਟਿਵ ਇੰਜਣ ਵੀ ਦੇ ਰਹੇ ਹਾਂ, ਜਿਹੜੇ ਡੱਬੇ ਵੀ ਦੇ ਰਹੇ ਹਾਂ, ਔਰ ਰੇਲ ਦੇ ਜ਼ਰੀਏ ਅਸੀਂ ਵਪਾਰ ਕਰਾਂਗੇ। ਔਰ ਇਸ ਸਾਰੇ 'ਚ ਦੇਖੋ ਹੁਣ ਉਹਨਾਂ ਦਾ ਜਿਹੜਾ ਸਪੋਕਸਪਰਸਨ ਰਾਕੇਸ਼ ਵਾਜਪਾਈ ਕਹਿ ਰਿਹਾ ਕਿ 1996 ਚ ਭਾਰਤੀ ਰੇਲਵੇ ਨੇ 10 ਮੀਟਰ ਗੇਜ ਲੋਕੋਮੋਟਿਵ ਦਿੱਤੇ ਸੀ ਬੰਗਲਾਦੇਸ਼ ਨੂੰ, 2001 ਤੋਂ 2014 ਤੱਕ ਫਿਰ 40 ਦਿੱਤੇ ਬ੍ਰੌਡ ਗੇਜ ਲੋਕੋਮੋਟਿਵ। ਹੁਣ ਅਸੀਂ ਪੈਸੇਂਜਰ ਕੋਚ ਵੀ ਜਿਹੜੇ ਆ ਉਹ ਬੰਗਲਾਦੇਸ਼ ਨੂੰ ਦੇ ਰਹੇ ਹਾਂ। ਹੁਣ ਜੇ ਤਾਂ ਹਰੀਆਂ ਮਿਰਚਾਂ ਦੀ ਥਾਂ ਲਾਲ ਮਿਰਚਾਂ ਖਾ ਕੇ ਬੰਗਾਲੀਆਂ ਨੂੰ ਇਹ ਰਿਝਾਣ ਲਈ ਕਰ ਰਹੇ ਨੇ ਕਿ ਜੀ 4 ਲੋਕੋਮੋਟਿਵ ਦੇ ਦਿੱਤੇ, ਗੰਢਿਆਂ ਦੀ ਇੱਕ ਟ੍ਰੇਨ ਭਰ ਕੇ ਭੇਜ ਦਿੱਤੀ। ਔਰ ਉਹਨਾਂ ਨੇ ਇਸ ਸਾਰੇ ਨੂੰ ਮਜ਼ਾਕ ਦੇ ਤੌਰ ਤੇ ਹੀ ਲਿਆ। ਉਹਨਾਂ ਨੇ ਕਿਹਾ ਜੀ ਇਹ ਹੁਣ ਅਸਲੀ ਗੱਲ ਇਹ ਹੈ ਕਿ ਬੰਗਲਾਦੇਸ਼ ਨਿਕਲ ਗਿਆ ਭਾਰਤ ਦੇ ਹੱਥਾਂ ਚੋਂ। ਇਹ ਇਵੇਂ ਹੀ ਹੈ ਜਿਵੇਂ ਅਫਗਾਨਿਸਤਾਨ 'ਚ ਤਾਲਿਬਾਨ ਤਾਂ ਇਹਨਾਂ ਨੂੰ ਨੇੜੇ ਤੇੜੇ ਨਹੀਂ ਸੀ ਲੱਗਣ ਦਿੰਦੇ, ਤੇ ਭਾਰਤ ਤੋਂ ਕਹਿੰਦਾ ਸੀ ਦੇਖੋ ਅਸੀਂ ਅਫਗਾਨਿਸਤਾਨ 'ਚ ਇਨਫਰਾਸਟ੍ਰਕਚਰ ਬਣਾਇਆ ਕਿ ਜੀ ਪਾਰਲੀਮੈਂਟ ਦੀ ਬਿਲਡਿੰਗ ਬਣਾਈ ਹੈ, ਇਸ ਲਈ ਸਾਡਾ ਵੀ ਉੱਥੇ ਗੱਲਬਾਤ 'ਚ ਬਹਿਣ ਦਾ ਹੱਕ ਹੋਗਾ, ਗੈਟ ਆਊਟ। ਹੁਣ ਉਹ ਕਹਿ ਰਹੇ ਦੇਖੋ ਅਸੀਂ ਭਾਵੇਂ ਉੱਥੇ ਪਹੁੰਚਦੇ ਲਾਲ ਹੋ ਗਈਆਂ ਮਿਰਚਾਂ, ਹਰੀਆਂ ਮਿਰਚਾਂ ਭੇਜੀਆਂ, 10 ਲੋਕੋਮੋਟਿਵ ਜਿਹੜੇ ਨੇ ਅਸੀਂ ਉਹ ਡੱਬੇ ਭੇਜੇ ਨੇ, ਇੰਨੇ ਸਾਲਾਂ 'ਚ ਅਸੀਂ ਭੇਜੇ ਬੰਗਲਾਦੇਸ਼ ਨਾਲ। ਉਹਨਾਂ ਨੇ ਕਿਹਾ ਵੀ ਤੂੰ ਗੈਟ ਲੌਸਟ। ਇਹ 4 ਮਹੀਨੇ ਤੋਂ ਮਿਲਣ ਤੋਂ ਵੀ ਇਨਕਾਰ ਕੀਤਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਚੀਨ ਨੂੰ ਪਹਿਲਾਂ ਪਾਕਿਸਤਾਨ ਨੂੰ ਆਈਸੋਲੇਟ ਕਰਦੇ ਕਰਦੇ ਆਪ ਆਈਸੋਲੇਟ ਹੋ ਗਏ, ਤੇ ਚੀਨ ਨੂੰ ਹਮਲਾਵਰ ਸਾਬਤ ਕਰਦੇ ਕਰਦੇ ਜਿਹੜਾ ਉਹ ਬਾਹਰਲੇ ਤਾਂ ਪਹੁੰਚੇ ਨਹੀਂ ਜਿਨ੍ਹਾਂ ਦੇ ਉੱਤੇ ਬੜਾ ਮਾਣ ਸੀ, ਤੇ ਗੁਆਂਢੀ ਵੀ ਹੱਥੋਂ ਚਲੇ ਗਏ ਇਨਕਲੂਡਿੰਗ ਬੰਗਲਾਦੇਸ਼। ਇਹ ਬਹੁਤ ਵੱਡਾ ਸੈਟਬੈਕ ਹੈ ਔਰ ਇਹਦੇ ਤੇ ਉਹਨਾਂ ਦਾ ਮੀਡੀਆ ਜਾਂ ਉਹਨਾਂ ਦੇ ਐਨਾਲਿਸਟ ਗੱਲ ਨਹੀਂ ਕਰਦੇ। ਕਿਤੇ ਮਾੜੀ ਮੋਟੀ ਖੂੰਜੇ 'ਚ ਕੋਈ ਖਬਰ ਲੱਗ ਜਾਂਦੀ ਹੈ, ਇਸ ਤੋਂ ਬਿਯੋਂਡ ਨਹੀਂ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼।
ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਐਂਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਸਾਡਾ ਜੋ ਐਵਰੀਡੇ ਪ੍ਰੋਗਰਾਮ ਹੁੰਦਾ ਹੈ, ਡਾਕਟਰ ਸਾਹਿਬ ਦੇ ਵਿਚਾਰ ਬਹੁਤ ਹੀ ਵਧੀਆ ਹੁੰਦੇ ਨੇ ਸਾਰੇ ਮੁੱਦਿਆਂ ਦੇ ਉੱਪਰ। ਸੋ ਸਾਡੇ ਦਰਸ਼ਕਾਂ ਨੂੰ ਬਹੁਤ ਸਾਰੇ ਸਾਨੂੰ ਮੈਸੇਜ ਆਉਂਦੇ ਨੇ, ਕਮੈਂਟਸ ਆਉਂਦੇ ਨੇ, ਈਮੇਲਸ ਆਉਂਦੀਆਂ ਨੇ। ਸੋ ਅੱਜ ਆਪਾਂ ਈਮੇਲ ਜਿਹੜੀ ਹੈ ਜਿਹੜੇ ਦਰਸ਼ਕ ਜਿਹੜੇ ਸਾਨੂੰ ਉਹਨਾਂ ਲਿਖਿਆ ਹੈ ਰਾਵਲਪਿੰਡੀ ਪਾਕਿਸਤਾਨ ਤੋਂ ਸਾਡੇ ਬਹੁਤ ਹੀ ਪਿਆਰੇ ਜੋ ਦਰਸ਼ਕ ਡਾਕਟਰ ਤਾਰਿਕ ਮਹਿਮੂਦ ਜੀ ਨੇ ਕੁਝ ਸਾਨੂੰ ਸਵਾਲ ਪੁੱਛੇ ਨੇ, ਉਹਨਾਂ ਦੇ ਜਵਾਬ ਆਪਾਂ ਡਾਕਟਰ ਕੋਲ ਜਾਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਸੋ ਅਸੀਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਐਂਡ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਡਾਕਟਰ ਤਾਰਿਕ ਮਹਿਮੂਦ ਰਾਵਲਪਿੰਡੀ ਬੇਸਡ ਨੇ, ਅਕਸਰ ਸਾਨੂੰ ਲਿਖਦੇ ਨੇ ਔਰ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਨੇ। ਉਹਨਾਂ ਦੀ ਲਿਖਤ ਹੈ, ਉਹਨਾਂ ਨੇ ਇਹ ਕਿਹਾ ਕਿ ਸੋਸ਼ਲ ਮੀਡੀਆ ਤੇ ਇੱਕ ਹਿੰਦੂ ਸੱਜਣ ਨੇ ਉਹਨਾਂ ਨੂੰ ਇਹ ਕਿਹਾ ਕਿ ਵੀ ਸਿੱਖ ਜਿਹੜੇ ਸੰਤ ਸਿਪਾਹੀ ਨੇ ਔਰ ਇਹਨਾਂ ਦੇ ਇਹ ਬਣੇ ਹੀ ਇੰਡੀਆ ਨੂੰ ਸੇਵ ਕਰਨ ਲਈ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਉਹਨੇ ਕਿਹਾ ਕਿ ਵੀ ਪਹਿਲਾਂ ਸਿੱਖ ਇਤਿਹਾਸ ਬਾਰੇ ਸਮਝੋ ਕੋਈ ਗੱਲ ਕਹਿਣ ਤੋਂ ਪਹਿਲਾਂ। ਔਰ ਇਸ ਚੋਂ ਉਹਨਾਂ ਨੇ ਉਹਦਾ ਰਿਸਪੌਂਸ ਤਿਆਰ ਕਰ ਰਹੇ ਹੋਣਗੇ ਜਿਹਦੇ ਲਈ ਉਹਨਾਂ ਨੇ 3-4 ਸਵਾਲ ਪੁੱਛੇ ਨੇ। ਹਾਲਾਂਕਿ ਪਹਿਲਾਂ ਤਾਂ ਡਾਕਟਰ ਤਾਰਿਕ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਲਿਖਿਆ। ਵੈਸੇ ਇਸ ਕਿਸਮ ਦੀ ਨਸਲ ਦੇ ਲੋਕਾਂ ਨਾਲ ਕਿਸੇ ਵੀ ਆਰਗੂਮੈਂਟ ਦਾ ਕੋਈ ਫਾਇਦਾ ਨਹੀਂ ਹੈ ਔਰ ਇਹ ਵਕਤ ਦਾ ਜ਼ਿਆ ਹੈ। ਪਰ ਤੁਸੀਂ ਬੜੇ ਪਿਆਰ ਦੇ ਨਾਲ ਲਿਖਿਆ, ਇਨਪੁਟ ਮੰਗੀ ਹੈ, ਕਿਉਂਕਿ ਜਿਹੜਾ ਸੁੱਤਾ ਹੋਏ ਉਹਨੂੰ ਤੁਸੀਂ ਜਗਾ ਸਕਦੇ ਹੋ, ਜਿਹਨੇ ਘੇਸ ਵੱਟੀ ਹੋਈ ਹੈ, ਘੇਸ ਮਾਰੀ ਆ, ਉਹਨੂੰ ਤੁਸੀਂ ਨਹੀਂ ਜਗਾ ਸਕਦੇ। ਸੋ ਇਹਨਾਂ ਦਾ ਸਟਾਈਲ ਹੈ ਕਿ ਬਈ ਜੇ ਇੰਨਾ ਹੀ ਸਿੱਖ ਵਾਰੀਅਰ ਸੇਂਟ ਇਹਨਾਂ ਦੀ ਹਿਫਾਜ਼ਤ ਲਈ ਨੇ ਤੇ ਫਿਰ ਜੋ ਤੁਸੀਂ ਸਿੱਖਾਂ ਦੇ ਨਾਲ ਇਹਨਾਂ 72 ਸਾਲਾਂ 'ਚ ਕੀਤਾ ਔਰ ਜਿਵੇਂ ਜੋ ਅੱਜ ਵੀ ਕਰ ਰਹੇ ਹੋ, ਇੱਕ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ, ਤੇ ਇਹ ਕਿਹਨੇ ਕੀਤਾ ਜੇ ਤੁਸੀਂ ਇੰਨਾ ਹੀ ਸਿੱਖਾਂ ਨੂੰ ਆਪਣਾ ਸਮਝਦੇ ਹੋ। ਪਰ ਫਿਰ ਵੀ ਮੈਂ ਸਮੇਂ ਦੀ ਲਿਮਿਟੇਸ਼ਨ ਵੀ ਹੈ। ਔਰ ਪਹਿਲਾ ਸਵਾਲ ਉਹਨਾਂ ਨੇ ਪੁੱਛਿਆ ਕਿ ਵੀ ਬਿਫੋਰ ਪਾਰਟੀਸ਼ਨ 1947 which promises were made by Hindu leaders with Sikh leaders so that Sikhs should join India? ਇੱਕ ਲੰਬੀ ਗੱਲ ਹੈ ਪਰ ਮੈਂ ਇਨ ਬਰੀਫ ਸਿੱਖ ਤੀਸਰੀ ਧਿਰ ਸੀ, ਜਿਹੜੇ ਵੋਟਾਂ ਵੀ ਪੈਂਦੇ, ਸੈਪਰੇਟ ਇਲੈਕਟੋਰੇਟ ਸੀ, ਜਿਵੇਂ ਮੁਸਲਮਾਨ ਆਪਣੇ ਨੁਮਾਇੰਦੇ ਚੁਣਦੇ ਸੀ, ਹਿੰਦੂ ਆਪਣੇ ਚੁਣਦੇ ਸੀ, ਸਿੱਖ ਆਪਣੇ ਚੁਣਦੇ ਸੀ। ਇਹੀ ਕਾਰਨ ਹੈ ਕਿ ਜਿਹੜੀਆਂ ਰਾਊਂਡ ਟੇਬਲ ਕਾਨਫਰੰਸਿਸ 1930 'ਚ ਹੋਈਆਂ ਜਾਂ 1946 'ਚ ਫਾਈਨਲ ਹੋਈ, ਉਹਦੇ 'ਚ ਸਿੱਖ ਨੁਮਾਇੰਦੇ ਜਿਹੜੇ ਨੇ ਉਹ ਇੱਕ ਇੰਡੀਪੈਂਡੈਂਟ ਐਂਟੀਟੀ ਦੇ ਤੌਰ ਦੇ ਉੱਤੇ ਜਿਹੜੇ ਨੇ ਉਹ ਲੰਡਨ ਆਏ ਔਰ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਸਿੱਖ ਤੀਸਰੀ ਧਿਰ ਸੀ ਟ੍ਰਾਂਸਫਰ ਆਫ ਪਾਵਰ 'ਚ। ਕਾਂਗਰਸ ਜਾਂ ਹਿੰਦੂ ਦੇ ਲੀਡਰਾਂ ਵੱਲੋਂ ਪਹਿਲੀ ਐਸ਼ੋਰੈਂਸ 1931 'ਚ ਜਦੋਂ ਕਿ ਗਾਂਧੀ ਪਹਿਲੀ ਵਾਰ ਲੰਡਨ ਜਾ ਰਿਹਾ ਸੀ, ਇਹ ਦਿੱਲੀ ਦੇ ਗੁਰਦੁਆਰਾ ਸੀਸਗੰਜ ਦੇ ਵਿੱਚ ਉਹਦਾ ਉਸ ਪੀਰੀਅਡ ਦੇ ਹਰੀਜਨ ਔਰ ਯੰਗ ਇੰਡੀਆ ਜਿਹੜੀਆਂ ਪਬਲੀਕੇਸ਼ਨਸ ਵੀ ਆਇਆ, ਜਿਹਦੇ 'ਚ ਉਹਨੇ ਕਿਹਾ ਸੀ ਕਿ ਨੋ ਕਨਸਟੀਟਿਊਸ਼ਨ ਇਨ ਇੰਡੀਆ will be accepted which won't be acceptable to the Sikhs, ਕਿ ਕੋਈ ਮੰਨਿਆ ਨਹੀਂ ਜਾਏਗਾ। ਔਰ ਇਹ ਵਾਅਦੇ ਸਮੇਂ-ਸਮੇਂ ਜਾਰੀ ਰਹੇ ਔਰ 46 ਤੱਕ ਪਹੁੰਚਦੇ ਆ ਜਦੋਂ ਕਿ ਰੀਅਲ ਡਿਵੀਜ਼ਨ ਵੱਲ ਗੱਲ ਵਧਣ ਦੀ ਗੱਲ ਸ਼ੁਰੂ ਹੋਈ ਔਰ ਸਿੱਖਾਂ ਨੇ ਅਸਰਟ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1946 ਸੈਪਰੇਟ ਸਿੱਖ ਸਟੇਟ ਦਾ ਰੈਜ਼ੋਲੂਸ਼ਨ ਵੀ ਪਾਸ ਕੀਤਾ ਔਰ ਇਹ ਉਹ ਪੀਰੀਅਡ ਸੀ ਜਿਹਦੇ 'ਚ ਕਿ ਨਹਿਰੂ ਦੇ ਔਨ ਰੈਕਰਡ ਔਲ ਇੰਡੀਆ ਕਾਂਗਰਸ ਕਮੇਟੀ ਦੇ, ਜਿਹਦੇ 'ਚ ਨਹਿਰੂ ਨੇ ਕਿਹਾ ਕਿ ਭਾਈ ਮੈਨੂੰ ਕੋਈ ਇਤਰਾਜ਼ ਨਹੀਂ ਹੈ ਇਫ ਬ੍ਰੇਵ ਸਿੱਖਸ ਆਫ ਇੰਡੀਆ ਆਰ ਗਿਵਨ ਏ ਪ੍ਰੋਵਿੰਸ ਇਨ ਦਾ ਨਾਰਥ ਆਫ ਇੰਡੀਆ so that they may also be able to experience the glow of freedom। ਔਰ ਇਸ ਪੀਰੀਅਡ 'ਚ ਜਿਹੜਾ ਹੈ ਇਹ ਨਹਿਰੂ ਵੀ, ਕਾਂਗਰਸ ਕਮੇਟੀ ਵੀ ਔਰ ਇਹਨਾਂ ਸਾਰਿਆਂ ਦੀਆਂ, ਔਰ ਇਹ ਕਿਤੇ ਹੋਰ ਹੋਇਆ ਤਾਂ ਮੈਂ ਹੋਰ ਡਿਟੇਲ ਡਿਸਕਸ ਕਰ ਸਕਦਾ, ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇੱਕ ਪਾਸੇ ਆਫਰ ਕਿਤੇ ਨਾ ਕਿਤੇ ਅੰਗਰੇਜ਼ਾਂ ਵੱਲੋਂ ਇੰਡੀਪੈਂਡੈਂਸ ਦੀ ਵੀ ਸੀ, ਜਿਹਨੂੰ ਕੰਨ ਬੰਦ ਕੀਤੇ। ਕਾਇਦੇ ਆਜ਼ਮ ਬਾਰੇ ਤਾਂ ਸਾਨੂੰ ਪਤਾ ਹੈ ਕਿ ਉਹਨਾਂ ਨੇ ਕਿਹਾ ਜੀ ਕਾਗਜ਼ ਤੇ ਕੁਝ ਵੀ ਲਿਖ ਲਿਆ ਉਹ ਮੈਂ ਦਸਤਖਤ ਕਰ ਦਿਆਂਗਾ, ਆਟੋਨੋਮਸ ਦੀ ਗੱਲ। ਪਰ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਜਿਹਨੇ ਦਿਮਾਗ ਆਪਣੇ ਬੰਦ ਕੀਤੇ ਹੋਏ ਸੀ ਔਰ ਕਿਸੇ ਹੱਦ ਤੱਕ ਫਾਈਨਲੀ ਮਾਰਚ 2-3 ਨੂੰ ਜਿਹੜੇ ਰਾਈਟਸ ਵੀ ਰਾਵਲਪਿੰਡੀ ਏਰੀਆ 'ਚ ਹੁੰਦੇ ਨੇ, ਜਿਹਦੇ 'ਚ ਮਾਸਟਰ ਤਾਰਾ ਸਿੰਘ ਫਰਦਰ ਹੌਸਟਾਈਲ ਹੋਇਆ, ਇਹ ਵੀ ਇੱਕ ਵੱਖਰਾ ਚੈਪਟਰ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਐਸ਼ੋਰੈਂਸਿਸ ਦੇ ਉੱਤੇ ਹੀ ਸਿੱਖਾਂ ਨੇ ਜੁਆਇਨ ਕੀਤਾ। ਔਰ ਦੂਸਰਾ ਤੁਹਾਡਾ ਸਵਾਲ ਜਿਹੜਾ ਹੈ ਕਿ ਭਾਈ ਕਦੋਂ ਜਿਹੜਾ ਉਹਨਾਂ ਨੇ ਇਹ ਡਿਕਲੇਅਰ ਕੀਤਾ ਸਿੱਖਾਂ ਬਾਰੇ, ਜਾਂ 10 ਅਕਤੂਬਰ 1947 ਜਿਹੜਾ ਪਹਿਲਾ ਸਰਕੂਲਰ ਜਿਹੜਾ ਪੰਜਾਬ ਦੇ ਉਸ ਵੇਲੇ ਦੇ ਗਵਰਨਰ
चंदू लाल त्रिवेदी ने, और प्राइम मिनिस्टर ਜ਼ਾਹਰ है क्योंकि गवर्नर ਦੇ ਥੱਲੇ ਹੀ ਸੀ, ਔਰ ਨਹਿਰੂ ਔਰ ਪਟੇਲ ਦੀ ਜਿਹੜਾ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਨੂੰ ਭੇਜਿਆ ਗਿਆ, ਸਰਦਾਰ ਕਪੂਰ ਸਿੰਘ ICS, ਉਦੋਂ ਇੰਡੀਅਨ ਸਿਵਲ ਸਰਵਿਸ ਸੀ, ਡਿਸਟ੍ਰਿਕਟ ਕਾਂਗੜਾ ਦੇ ਡਿਪਟੀ ਕਮਿਸ਼ਨਰ ਸੀ, ਹੀ ਪ੍ਰੋਟੈਸਟਡ। ਇਵੈਂਚੁਅਲੀ 16 ਸਾਲ ਦੀ ਨੌਕਰੀ ਬਾਅਦ ਉਹਨਾਂ ਨੂੰ ਫ੍ਰਿਵਲਸ ਚਾਰਜ ਲਾ ਕੇ ਕੱਢਿਆ ਗਿਆ, ਪੈਨਸ਼ਨ ਵੀ ਔਰ ਉਹਦੇ ਪਹਿਲੇ ਲਫ਼ਜ਼ ਹੀ ਸਰਕੂਲਰ ਦੇ ਇਹ ਸੀ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਔਰ ਡਿਪਟੀ ਕਮਿਸ਼ਨਰਸ ਨੂੰ ਹਦਾਇਤਾਂ ਸੀ ਕਿ ਤੁਸੀਂ ਕੋਈ ਵੀ ਨੈਸੈਸਰੀ ਇੰਤਜ਼ਾਮਾਤ ਕਰ ਸਕਦੇ ਹੋ। ਸੋ ਜਿਹੜਾ ਇਹ 10 ਅਕਤੂਬਰ 1947 ਡੇਟ ਸੀ। ਹਾਊ ਮੈਨੀ ਕਮਿਊਨਲ ਰਾਈਟਸ, ਸਿੱਖਾਂ ਦੀ ਪਰਸੀਕਿਊਸ਼ਨ ਰਾਈਟ ਅਵੇ, ਕਿਉਂਕਿ ਪੰਜਾਬੀ ਜ਼ਬਾਨ ਨੂੰ ਲੈ ਕੇ ਮੋਰਚਾ ਸ਼ੁਰੂ ਹੋਇਆ। ਜੇਲ੍ਹਾਂ ਦੇ ਵਿੱਚ ਵੀ 57,000 ਤੋਂ ਜ਼ਿਆਦਾ ਸਿੱਖ ਗਏ, ਜੇਲ੍ਹਾਂ 'ਚ ਵੀ ਗੋਲੀਆਂ ਚੱਲੀਆਂ, ਔਰ ਉਸ ਸਾਰੇ ਪੀਰੀਅਡ 'ਚ, ਔਰ ਜਿਹੜੀ ਮੇਨ ਜੈਨੋਸਾਈਡ ਹੈ ਸਿੰਸ 82 ਅਸੀਂ ਦੇਖਦੇ ਹਾਂ, ਧਰਮ ਯੁੱਧ ਮੋਰਚਾ, 2 ਲੱਖ ਗ੍ਰਿਫਤਾਰੀਆਂ, ਔਰ ਇਹਨਾਂ ਨੇ ਪੁੱਛਿਆ ਵੀ ਕਿੰਨੇ, ਇੱਕ ਅੰਦਾਜ਼ੇ ਮੁਤਾਬਕ ਜੇ ਅਸੀਂ ਰਫਲੀ ਕਹਿਣਾ ਹੋਏ 1.5 ਲੱਖ ਤੋਂ ਜ਼ਿਆਦਾ ਸਿੱਖ ਜਿਹੜੇ ਨੇ ਸਿੰਸ 1978 ਜਦੋਂ ਕਿ ਫੇਕ ਸਟੇਜ ਐਨਕਾਊਂਟਰ ਸ਼ੁਰੂ ਹੋਏ, ਸਿੱਖ ਮਾਰੇ ਜਾ ਚੁੱਕੇ ਨੇ। ਜੇਲ੍ਹਾਂ 'ਚ ਕਿੰਨੇ ਨੇ, ਹੁਣ ਐਸੇ ਵੀ ਨੇ ਜਿਹੜੇ 32 35 ਸਾਲ ਤੋਂ ਨੇ, ਨੰਬਰ ਭਾਵੇਂ ਉਹਨਾਂ ਦਾ ਜਿਹੜੇ ਪੁਰਾਣੇ ਨੇ 20 ਸਾਲ 22 ਸਾਲ 24 ਸਾਲ ਉਹ 100 ਦੇ ਕਰੀਬ ਹੋਏਗਾ, ਲੇਕਿਨ ਨਵੀਆਂ ਅਰੈਸਟ ਹੋ ਰਹੀਆਂ। ਈਵਨ ਜਿਹੜਾ UAPA ਨਵਾਂ ਕਾਨੂੰਨ ਬਣਾਇਆ ਉਹਦੇ ਥੱਲੇ ਹੀ 97 ਦੇ ਕਰੀਬ ਕੇਸ ਰਜਿਸਟਰ ਹੋਏ ਨੇ, ਔਰ 300 ਤੋਂ ਜ਼ਿਆਦਾ ਸਿੱਖ ਨੌਜਵਾਨ ਪਿਛਲੇ ਪੀਰੀਅਡ 'ਚ, ਕਿ ਭਾਈ ਉਹ ਰੈਫਰੈਂਡਮ 2020 ਦੀ ਗੱਲ ਕਰਦੇ ਨੇ ਜਾਂ ਉਹਨਾਂ ਦੇ ਕੋਲੋਂ ਕੋਈ ਰਿਲੀਜੀਅਸ ਲਿਟਰੇਚਰ ਮਿਲਿਆ, ਉਹਨਾਂ ਨੇ ਡੱਕਿਆ ਹੋਇਆ, ਔਰ ਇਹੀ ਉਹਨਾਂ ਦੇ ਸਵਾਲ ਨੇ। ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਲਿਖਣ ਦੇ ਲਈ, ਔਰ ਮੈਂ ਦੇਖ ਰਿਹਾ ਜ਼ਿਆਦਾ ਵਕਤ ਨਹੀਂ ਮੈਂ ਲਵਾਂਗਾ। ਬਾਬਾ ਫਰੀਦ ਗੰਜ ਸ਼ੱਕਰ ਜਿਨ੍ਹਾਂ ਦੀ ਬਾਣੀ ਅਸੀਂ ਵਿਚਾਰਦੇ ਹਾਂ, 2 ਸ਼ਲੋਕ ਅੱਜ ਅਸੀਂ ਉਹਨਾਂ ਦੇ ਵਿਚਾਰ ਲਈ ਚੁਣੇ ਨੇ। ਇੱਕ ਸ਼ਲੋਕ ਨੰਬਰ 78 ਹੈ, ਇੱਕ 79 ਹੈ। ਗੁਰੂ ਗ੍ਰੰਥ ਸਾਹਿਬ 'ਚ 130 ਬਾਬਾ ਫਰੀਦ ਗੰਜ ਸ਼ੱਕਰ ਦੇ ਸ਼ਲੋਕ ਨੇ, ਔਰ ਦੋਨੋਂ ਪਹਿਲਾ ਸ਼ਲੋਕ ਇਹ ਸਾਨੂੰ ਸਬਕ ਦਿੰਦਾ ਹੈ ਕਿ ਭਾਈ ਦੁਨਿਆਵੀ ਵਰਤੋਂ ਵਿਹਾਰ ਦੇ ਵਿੱਚ ਅਸੀਂ ਡੇ ਟੂ ਡੇ ਲਾਈਫ 'ਚ ਫॉरगिवनेस ਰੱਖਣੀ ਹੈ, ਮਾਫ ਕਰਨਾ। ਬਦਲਾ ਆਪਣੀ ਥਾਂ ਹੁੰਦਾ ਹੈ, ਪਰ ਮੈਂ ਸਮਝਦਾ ਹਾਂ ਵੀ ਮਾਫ ਕਰਨ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਹੁੰਦਾ ਹੈ, ਔਰ ਇਹ ਮਾਫੀ ਰੂਹਾਨੀਅਤ ਦੀ ਸਿਖਰ ਹੁੰਦੀ ਹੈ। ਔਰ ਬਾਬਾ ਫਰੀਦ ਫਰਮਾਉਂਦੇ ਨੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਝ ਪਾਏ। ਬਾਬਾ ਫਰੀਦ, ਹੁਣ ਇਹ ਅਸੀਂ ਗੁਨਾਹਗਾਰ ਲੋਕ ਈਵਨ ਇਸ ਦੀ ਡੈਪਥ ਨੂੰ ਵੀ ਸ਼ਾਇਦ ਨਾ ਸਮਝ ਸਕੀਏ, ਜਦੋਂ ਉਹ ਕਹਿੰਦੇ ਨੇ ਕਿ ਭਾਈ ਜਿਹਨੇ ਤੇਰੇ ਨਾਲ ਬੁਰਾ ਕੀਤਾ ਉਹਦਾ ਵੀ ਭਲਾ ਕਰ, ਔਰ ਉਹਦਾ ਬੁਰਾ ਕਰਨ ਦੇ ਉੱਤੇ ਮਨ ਦੇ ਵਿੱਚ ਗੁੱਸਾ ਵੀ ਨਾ ਲੈ। ਹੁਣ ਇਹਦੇ 'ਚ 2 ਐਲੀਮੈਂਟ ਨੇ। ਜਦੋਂ ਤੁਹਾਡੇ ਨਾਲ ਕੋਈ ਬੁਰਾ ਕਰਦਾ, ਦੁਨੀਆ ਦਾ ਤਾਂ ਇਹੀ ਦਸਤੂਰ ਹੈ, ਐਨ ਆਈ ਫॉर ਐਨ ਆਈ, ਐਨ ਐਪਲ ਫॉर ਐਨ ਐਪਲ। ਜਿਹਨੇ ਤੁਹਾਨੂੰ ਐਪਲ ਦਿੱਤਾ ਤੁਸੀਂ ਵੀ ਉਹਨੂੰ ਦਿਓ, ਜਿਹਨੇ ਤੁਹਾਡੀ ਅੱਖ ਕੱਢੀ ਹੈ ਤੁਸੀਂ ਕਹੋ ਮੈਂ ਵੀ ਤੇਰੀ ਕੱਢ ਦੇਣੀ। ਹੁਣ ਬਾਬਾ ਫਰੀਦ ਫਰਮਾਉਂਦੇ ਨੇ ਕਿ ਭਾਈ ਉਹਨੂੰ ਮਨ 'ਚ ਗੁੱਸਾ ਵੀ ਨਹੀਂ ਲਿਆਉਣਾ, ਤੇ ਫਿਰ ਪਰਤ ਕੇ ਉਹਦਾ ਭਲਾ ਕਰ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਔਰ ਫਿਰ ਉਹਨੇ ਦੱਸਿਆ ਵੀ ਇਹਦਾ ਫਾਇਦਾ ਕੀ ਹੈ, ਦੇਹੀ ਰੋਗ ਨਾ ਲੱਗੇ। ਹੁਣ ਇਸ ਗੱਲ ਦਾ ਧਿਆਨ ਰਹੇ ਕਿ ਐਂਗਰ, ਔਰ ਮੈਡੀਕਲੀ ਇਹ ਗੱਲ ਪ੍ਰੂਵਨ ਹੈ ਕਿ ਜਦੋਂ ਅਸੀਂ ਖੁਸ਼ ਹੁੰਦੇ ਹਾਂ ਉਹਨੂੰ ਵਿਟਾਮਿਨ ਲਾਫਟਰ ਕਹਿੰਦੇ ਨੇ, ਵੀ ਬਾਕੀ ਵਿਟਾਮਿਨ ਇੰਪੋਰਟੈਂਟ ਨੇ, ਲਾਫਟਰ, ਕਿ ਕਿੰਨੀ ਪੋਜ਼ਿਟਿਵਨੈਸ, ਕਿੰਨੀਆਂ ਬਾਡੀ ਤੁਹਾਡੇ ਸਿਕ੍ਰੀਸ਼ਨਸ, ਗਲੈਂਡਸ, ਐਕਟਿਵ ਮੈਟਾਬੋਲਿਜ਼ਮ, ਉਹਨੂੰ ਕਿੰਨੀ ਪੋਜ਼ਿਟਿਵਿਟੀ ਮਿਲਦੀ ਹੈ। ਤੇ ਜਦੋਂ ਅਸੀਂ ਗੁੱਸੇ 'ਚ ਹੁੰਦੇ ਹਾਂ, ਐਂਗਰ 'ਚ ਹੁੰਦੇ ਹਾਂ, ਤੁਸੀਂ ਇੱਕਦਮ ਦੇਖੋ ਬੰਦਾ ਕੰਬ ਰਿਹਾ ਹੁੰਦਾ ਹੈ, ਬਲੱਡ ਪ੍ਰੈਸ਼ਰ ਉਹਦਾ ਕਿਤੇ ਚਲਾ ਜਾਂਦਾ ਹੈ, ਤੇ ਉਹ ਕਿਵੇਂ। ਔਰ ਇਸੇ ਲਈ ਜਿਹੜੇ ਬੱਚੇ ਚਿੜਚਿੜੇ ਹੁੰਦੇ ਨੇ ਉਹਨਾਂ ਨੂੰ ਜੋ ਮਰਜ਼ੀ ਖਵਾਈ ਜਾਓ, ਸਿਹਤ ਨਹੀਂ ਬਣਦੀ। ਸੋ ਇਹ ਹੈ, ਉਹਨਾਂ ਬਾਬਾ ਫਰੀਦ ਫਰਮਾਉਂਦੇ ਨੇ ਕਿ ਭਾਈ ਇੱਕ ਤਾਂ ਤੂੰ ਤੰਦਰੁਸਤ ਰਹੇਗਾ ਉਹਦਾ, ਤੇ ਪੱਲੇ ਸਭ ਕੁਝ ਪਾਏ, ਕਿ ਵੀ ਇਹੀ ਰੂਹਾਨੀਅਤ ਦਾ ਤੇਰਾ ਖਜ਼ਾਨਾ ਹੈ। ਕਿ ਵੀ ਫਿਰ ਤੂੰ ਜਿਸ ਰਸਤੇ ਤੇ ਤੁਰ ਰਿਹਾ ਹੈ, ਜਦੋਂ ਤੂੰ ਫॉरगिवनेस 'ਚ ਆਏਗਾ, ਫਿਰ ਤੇਰੇ ਪੱਲੇ ਰੱਬ ਵੀ ਕੁਛ ਨਾ ਕੁਛ ਪਾਉਂਦਾ ਹੈ, ਔਰ ਇਹ ਸਾਰਾ ਕੁਝ ਵੀ ਜਿਹੜਾ ਹੈ ਨਾਲ ਦੀ ਨਾਲ ਜਿਹੜਾ ਅੰਦਰ ਜਿਹੜਾ ਚੰਗਾ ਗੁਣ ਹੈ ਉਹ ਵੀ ਤੇਰਾ ਸਾਂਭਿਆ ਰਹੇਗਾ। ਔਰ ਦੂਸਰਾ ਸ਼ਲੋਕ ਹੈ ਜਿਹੜਾ ਇਸ ਗੱਲ ਦੀ ਯਾਦ ਦਹਾਨੀ ਹੈ ਕਿ ਹਕੀਕਤ ਜ਼ਿੰਦਗੀ ਦੀ ਕੀ ਹੈ। ਫਰੀਦਾ ਪੰਖ ਪ੍ਰਾਹੁਣੀ, ਦੁਨੀ ਸੁਹਾਵਾ ਬਾਗ, ਨੌਬਤ ਵੱਜੀ ਸੁਬਾ ਸਿਉ, ਚੱਲਣ ਕਾ ਕਰ ਸਾਜ।
ਪੰਛੀ ਹੁਣ ਉਹੀ ਦਰਖਤ ਹੈ ਜਿਸ ਪਰ ਇੱਕ ਥਾਂ ਹੋਰ ਆਂਦਾ ਹੈ ਕਿ ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਜੀ ਕਿ ਉਹੀ ਦਰਖਤ ਹੈ, ਉਹਦੀ ਛਾਂ ਹੈ, ਅੱਡ-ਅੱਡ ਸੁਭਾਵਾਂ ਦੇ ਪੰਛੀ ਆਉਂਦੇ ਨੇ, ਉਹਨਾਂ ਦੇ ਆਲਣੇ ਉਹਦੇ ਤੇ ਨੇ। ਕੋਈ ਇੱਕੋ ਦਰਖਤ ਤੇ ਇੱਕੋ ਪੰਛੀ ਦਾ ਤਾਂ ਆਲਣਾ ਨਹੀਂ ਹੁੰਦਾ। ਜੀ ਔਰ ਉਹ ਐਨ ਜਦੋਂ ਸੂਰਜ ਢਲਦਾ ਹੈ ਉਹ ਆਪਣੇ ਆਲਣੇ 'ਚ ਆ ਜਾਂਦੇ ਨੇ, ਤੇ ਜਿਉਂ ਹੀ ਧੌਂਸਾ ਵੱਜਦਾ ਹੈ, ਸਵੇਰ ਹੁੰਦੀ ਹੈ, ਨੌਬਤ ਵੱਜੀ, ਸਵੇਰ ਹੋਇਆ, ਪੌ ਫੁਟਾਲਾ ਹੋਇਆ, ਪੰਛੀ ਆਪੋ ਆਪਣੀ ਮੰਜ਼ਿਲ ਵੱਲ ਜਿਹੜਾ ਤੁਰ ਪੈਂਦੇ ਨੇ ਆਪਣਾ ਆਹਾਰ ਕਰਨ ਦੇ ਲਈ, ਆਪਣੇ ਰਿਜ਼ਕ ਦੇ ਲਈ। ਜੀ ਹੁਣ ਇਹਨੂੰ ਬਾਬਾ ਫਰੀਦ ਨੇ ਦੁਨੀਆਦਾਰੀ ਦੱਸਿਆ ਹੈ ਕਿ ਸਾਡਾ ਦੁਨੀਆ 'ਚ ਆਉਣਾ ਕਿਵੇਂ ਹੈ। ਬਿਲਕੁਲ ਕਿ ਅਸੀਂ ਆਏ ਇੱਕ ਬਿਰਖ ਦੇ ਥੱਲੇ ਤੇ ਉਵੇਂ ਹੀ ਜ਼ਿੰਦਗੀ ਬੀਤ ਜਾਣੀ ਹੈ। ਤੇ ਜਿਵੇਂ ਪੰਛੀ ਉੱਡ ਜਾਂਦੇ ਨੇ ਆਲਣਿਆਂ 'ਚੋਂ ਆਪਣੇ ਦਿਨ ਦੇ ਲਈ, ਇਵੇਂ ਹੀ ਅਸੀਂ ਇਸ ਦੁਨੀਆ ਤੋਂ ਰੁਖਸਤ ਹੋ ਜਾਣਾ ਹੈ। ਜੀ ਫਰੀਦਾ ਪੰਖ ਪ੍ਰਾਹੁਣੀ, ਜਿਵੇਂ ਪੰਛੀ ਜਿਹੜੇ ਨੇ ਉਹਨਾਂ ਦੀ ਪੰਛੀਆਂ ਦੀ ਡਾਰ ਉਹ ਪ੍ਰਾਹੁਣਿਆਂ ਵਾਂਗ ਹੀ ਹੁੰਦੀ ਆ, ਆਣ ਜਾਣ ਹੀ ਹੁੰਦਾ ਹੈ, ਪੱਕਾ ਟਿਕਾਣਾ ਨਹੀਂ ਹੁੰਦਾ, ਨਾ ਆਲਣਾ ਪੱਕਾ ਟਿਕਾਣਾ ਹੈ। ਤੇ ਜਿੱਧਰ ਗਏ ਨੇ ਉਹ, ਪਰ ਇੱਥੇ ਇੱਕ ਇਸ ਦੁਨੀਆ 'ਚ ਅਸੀਂ ਆਏ, ਇਹ ਸਾਡਾ ਇੱਕ ਆਲਣ ਹੈ ਜੀ ਔਰ ਇਸ 'ਚੋਂ ਅਸੀਂ ਅਲਟੀਮੇਟਲੀ ਉੱਡ ਜਾਣਾ ਹੈ। ਦੁਨੀ ਸੁਹਾਵਾ ਬਾਗ, ਇਹ ਦੁਨੀਆ ਇੱਕ ਸੋਹਣੇ ਬਾਗ ਵਾਂਗ ਹੈ। ਨੌਬਤ ਵੱਜੀ ਸੁਬਹ, ਧੌਂਸਾ ਵੱਜਣਾ ਮੌਤ, ਜੀ ਕਿ ਜਦੋਂ ਮੌਤ ਦੀ ਘੰਟੀ ਖੜਕੀ, ਨੌਬਤ ਵੱਜੀ ਸੁਬਹ ਸਿਉ, ਚੱਲਣ ਕਾ ਕਰ ਸਾਜ, ਕਿ ਭਾਈ ਫਿਰ ਤੁਰ ਜਾਣਾ ਹੈ। ਹੋਰ ਤੂੰ ਪ੍ਰਬੰਧ ਤਾਂ ਕਰ ਰਹੇ ਹੈ, ਜੀ। ਪਰ ਆਗੇ ਕਾ ਕਿਛ ਤੁਲਹਾ ਬਾਂਧੋ, ਬਿਲਕੁਲ ਕਿ ਅੱਗੇ ਦਾ ਵੀ ਕੋਈ ਸਮਾਨ ਕਰ ਲੈ, ਕੋਈ ਆਪਣੀ ਤਿਆਰੀ ਕਰ ਲੈ। ਜਦੋਂ ਧੌਂਸਾ ਵੱਜਿਆ ਤੇ ਫਿਰ ਤੁਰ ਜਾਣਾ ਹੈ। ਔਰ ਇਹੀ ਦੁਨੀਆ ਦੀ ਹਕੀਕਤ ਹੈ। ਜਿਵੇਂ ਪੰਛੀ ਪ੍ਰਾਹੁਣੇ ਨੇ, ਇਵੇਂ ਤੂੰ ਵੀ ਇਸ ਧਰਤੀ ਦੇ ਉੱਤੇ ਇੱਕ ਵਕਤੀ ਤੌਰ ਤੇ ਇੱਕ ਪ੍ਰਾਹੁਣਾ ਹੈ। ਜੀ ਇਹ ਡਾਕਟਰ ਅੱਜ ਦਾ ਸਾਹਿਬ, ਵਿਚਾਰ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅਧਿਆਇ ਮਿਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਅਪਨਾਨ ਸਾਹਿਬ ਤੋਂ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।